ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਕਰਾਂਗੇ ਕੁਝ ਖਬਰਾਂ ਤੋਂ ਬਾਅਦ ਤੁਸੀਂ ਵੀ ਗੱਲਬਾਤ ਕਰ ਸਕੋਗੇ ਕਾਲ ਕਰਕੇ 4082725200। ਧੰਨਵਾਦ ਕਰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਨੋਜੇ ਤੋਂ 4082725200 ਉਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਬਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪੌਲਰ ਤੋਂ, ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.twist.com। 10% ਔਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ ਕਿ ਜਿਹੜੀਆਂ ਹੈਡਲਾਈਨਸ ਬਣੀਆਂ ਹੋਈਆਂ ਸੁਰਖੀਆਂ ਸੋਸ਼ਲ ਮੀਡੀਆ 'ਤੇ ਆਪ ਦਾ ਸੰਕਟ ਕਿਸ ਤਰ੍ਹਾਂ ਚੱਲ ਰਿਹਾ ਜੀ। ਅਜੇ ਸਟਿਲ ਜਿਹੜਾ ਜੀ ਉਹ ਕੰਟੀਨਿਊਜ਼ ਜਾਰੀ ਆ। ਜੈ ਕਿਸ਼ਨ ਰੋੜੀ ਜਿਹੜੇ ਪਹਿਲਾਂ ਜਦੋਂ ਪ੍ਰੈਸ ਕਾਨਫਰੰਸ ਹੋਈ ਸੀਗੀ, ਜਦੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਹਟਾਇਆ ਗਿਆ ਜਿਹੜੇ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ, ਜਿੱਥੋਂ ਐਕਚੁਅਲੀ ਸਾਰੀ ਜਿਹੜੀ ਹੈ ਜੀ ਉਹ ਕਹਾਣੀ ਸ਼ੁਰੂ ਹੁੰਦੀ ਆ, ਉਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਸਨ, ਪਰ ਬਠਿੰਡੇ ਰੈਲੀ ਦੇ ਵਿੱਚ ਜੈ ਕਿਸ਼ਨ ਰੋੜੀ ਨਹੀਂ ਗਏ। ਉੱਥੋਂ ਉਹਨਾਂ ਦੇ ਕੁਝ ਬਿਆਨ ਜਿਹੜੇ ਜੀ ਉਹ ਪਾਰਟੀ ਦੇ ਹਾਈ ਕਮਾਂਡ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਆਏ ਸੀਗੇ ਉਦੋਂ ਕੁਝ ਚੈਨਲਾਂ ਦੇ ਉੱਤੇ, ਪਰ ਮੁੜ ਕੇ ਉਹ ਚੁੱਪ ਹੋ ਗਏ। ਦੁਬਾਰਾ ਫਿਰ ਹੁਣ ਜਿਹੜਾ ਇਹ ਬਾਗੀ ਧੜਾ ਹੈ ਉਹਨੇ ਜੈ ਕਿਸ਼ਨ ਰੋੜੀ ਹੋਰਾਂ ਨੂੰ ਜਿਹੜਾ ਜੀ ਉਹ ਪੇਸ਼ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ। ਇਹ ਵੀ ਜਿਹੜਾ ਜੀ ਇਹ ਗੱਲ ਕਹਿ ਦਿੱਤੀ ਕਿ ਉਹ ਪੰਜਾਬ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਹੋਰਾਂ ਨੂੰ ਪੰਜਾਬ ਦਾ ਪ੍ਰਧਾਨ ਜਿਹੜਾ ਜੀ ਉਹ ਮੰਨਣਗੇ ਤੇ ਨਾ ਪੰਜਾਬ ਦੀ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹਨੂੰ ਮੰਨਣਗੇ। ਭਾਵ ਕਿ ਵਖਰੇਵੇਂ ਜਿਹੜੇ ਆ ਜੀ ਉਹ ਖੜੇ ਆਪਣੀ ਜਗ੍ਹਾ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਹੋ ਗਏ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਗੱਲ ਜਿਹੜੀ ਆਖੀ ਗਈ ਕਿ 2 ਤੋਂ 3 ਹੋਰ MLA ਨੇ ਜਿਹੜੇ ਕਿ ਉਹਨਾਂ ਦੇ ਸੰਪਰਕ ਦੇ ਵਿੱਚ ਨੇ। ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਇਹ ਜਿਹੜਾ ਜੀ ਉਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜੇ ਉਹਨਾਂ ਦੀ ਗਿਣਤੀ ਜਿਹੜੀ ਆ ਜੀ ਉਹ ਵੱਧ ਜਾਂਦੀ ਆ, ਭਾਵ ਕਿ ਜਿਹੜੀ ਗੇਮ ਹੈ ਉਹ 13 ਤੱਕ ਚਲੇ ਜਾਂਦੀ ਹੈ, ਤਾਂ ਉਹ ਜਿਹੜਾ ਜੀ ਉਹ ਦੇ ਸਕਦੇ ਆ ਲਿਖ ਕੇ। ਪਰ ਇਹਦੇ ਵਿੱਚ ਕੁਝ ਟੈਕਨੀਕਲ ਜਿਹੜੀਆਂ ਉਹ ਗੱਲਾਂ ਅਜੇ ਵੀ ਹੈਗੀਆਂ ਨੇ। ਜੇ ਮੰਨ ਲਓ ਸਾਰੇ ਦੇ ਸਾਰੇ ਵੀ ਇੱਕ ਸਾਈਡ ਦੇ ਉੱਤੇ ਹੋ ਜਾਂਦੇ 20 ਦੇ 20, ਤਾਂ ਵੀ ਜਿਹੜਾ ਹੈ ਨਾ ਜੀ ਇੱਥੇ ਕਾਨੂੰਨ ਜਿਹੜਾ ਰਾਜੀਵ ਗਾਂਧੀ ਹੋਰਾਂ ਨੇ ਉਹਨਾਂ ਦੇ ਟਾਈਮ ਦੇ ਉੱਤੇ ਜਦੋਂ ਪ੍ਰਧਾਨ ਮੰਤਰੀ ਸਨ, ਉਹ ਜਿਹੜਾ ਬਣਿਆ ਸੀਗਾ ਬਾਗੀਆਂ ਦੇ ਉੱਤੇ, ਉਹ ਬੜਾ ਜਿਹੜਾ ਜੀ ਉਹ ਸਖਤ ਹੈ। ਜੇ ਚਾਹਵੇ ਤਾਂ ਪਾਰਟੀ ਜਿਹੜੀ ਹਾਈ ਕਮਾਂਡ ਆ ਜੀ ਉਹ ਸਾਰਿਆਂ ਦੀ ਵੀ ਰੱਦ ਜਿਹੜੀ ਉਹ ਕਰ ਸਕਦੀ ਹੈ। ਪਰ ਹੋ ਸਕਦਾ ਜੀ ਕਾਨੂੰਨੀ ਤੌਰ ਦੇ ਉੱਤੇ ਇਹ ਵੀ ਕੋਈ ਨਾ ਕੋਈ ਰਾਏ ਜਿਹੜੀ ਆ ਜੀ ਉਹ ਲੈ ਕੇ ਚੱਲ ਰਹੇ ਹੋਣ। ਕੁਛ ਲੋਕ ਹਾਲਾਂਕਿ ਜਮਾ ਘਟਾਓ ਜਿਹੜਾ ਜੀ ਇਸ ਪੱਖੋਂ ਵੀ ਕਰਦੇ ਆ ਕਿ ਇਹ ਰਲ ਕੇ ਤੇ 2 ਜਿਹੜੇ ਆ ਜੀ ਉਹ ਲੋਕ ਇਨਸਾਫ ਪਾਰਟੀ ਦੇ ਨਾਲ ਰਲ ਸਕਦੇ, ਪਰ ਉਹ ਰਲ ਕੇ ਜਿਹੜਾ ਜੀ ਉਹ ਧੜਾ ਨਹੀਂ ਬਣ ਸਕਦਾ। ਜਿਹੜੇ 20 ਨੇ ਉਹਦੇ ਵਿੱਚੋਂ ਧੜਾ ਜਿਹੜਾ ਜੀ ਉਹ ਸੈਪਰੇਟਲੀ ਜੇ ਬਣਦਾ, ਉਹ ਵੀ ਜਿਹੜੀਆਂ ਕੁਛ ਕਾਨੂੰਨੀ ਮੱਦਾਂ ਨੇ ਜੇ ਉਹ ਜਿਹੜੀਆਂ ਜੀ ਉਹ ਸਾਹਮਣੇ ਆਉਣ ਤਾਂ ਵੀ ਜਿਹੜਾ ਜੀ ਉਹ ਬਣਾਇਆ ਨਹੀਂ ਜਾ ਸਕਦਾ। ਪਰ ਇਸ ਵੇਲੇ ਜਿਹੜੀ ਕੈਲਕੂਲੇਸ਼ਨ ਹੈ ਇਹਦੇ ਉੱਤੇ ਹੀ ਬਹੁਤੀ ਜਿਹੜੀ ਹੈ ਜੀ ਉਹ ਚੱਲ ਰਹੀ ਆ। ਜੈ ਕਿਸ਼ਨ ਰੋੜੀ ਜਿਹੜੇ ਨੇ ਜੀ ਉਹਨਾਂ ਨੇ ਇਹ ਕਿਹਾ ਕਿ ਕੁਝ ਵਿਚੋਲਗੀ ਦੇ ਰਾਹੀਂ ਦੋਵਾਂ ਧਿਰਾਂ ਦੀ ਮੀਟਿੰਗ ਜਿਹੜੀ ਜੀ ਉਹ ਕਰਵਾਈ ਗਈ ਸੀ, ਪਰ ਪੰਜਾਬ ਦੇ ਇੰਚਾਰਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੋਰਾਂ ਦੇ ਵੱਲੋਂ ਕੋਈ ਸੁਣਵਾਈ ਜਿਹੜੀ ਆ ਜੀ ਉਹ ਨਹੀਂ ਕੀਤੀ ਗਈ, ਜਿਹਦੇ ਕਰਕੇ ਉਹ ਮੁੜ ਕੇ ਇਸ ਧੜੇ ਦੇ ਵਿੱਚ ਜਿਹੜਾ ਜੀ ਉਹ ਵਾਪਸ ਆ ਗਏ ਨੇ। ਇਹ ਪ੍ਰੈਸ ਕਾਨਫਰੰਸ ਦੇ ਵਿੱਚ ਕੰਵਰ ਸੰਧੂ ਹੋਰੀ ਤੇ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਜੀ ਉਹ ਹਾਜ਼ਰ ਸਨ। ਕੰਵਰ ਸੰਧੂ ਹੋਰਾਂ ਨੇ ਇਹ ਵੀ ਗੱਲ ਜਿਹੜੀ ਜੀ ਕਹੀ ਕਿ ਜਿਹੜੇ ਭਗਵੰਤ ਮਾਨ ਨੇ ਉਹ ਰੋਕ ਰਹੇ ਨੇ ਵਿਧਾਇਕਾਂ ਨੂੰ ਜਿਹੜਾ ਜੀ ਵਾਪਸ ਮਾਫ ਕਰਨਾ ਇਹਨਾਂ ਦੇ ਵਿੱਚ ਜਿਹੜਾ ਜੀ ਇਹਨਾਂ ਦੇ ਧੜੇ ਦੇ ਵਿੱਚ ਆਉਣ ਤੋਂ ਜਿਹੜਾ ਜੀ ਆਉਣ ਦੇ ਵਾਸਤੇ। ਉਹਨਾਂ ਨੇ ਕਿਹਾ ਕਿ ਬਾਗੀ ਧੜਾ ਜਿਹੜਾ ਜੀ ਉਹਨਾਂ ਨੂੰ ਪ੍ਰਧਾਨ ਨਹੀਂ ਮੰਨੂਗਾ ਜੇ ਪਾਰਟੀ ਉਹਨਾਂ ਨੂੰ ਮੁੜ ਕੇ ਪ੍ਰਧਾਨ ਜਿਹੜਾ ਉਹ ਬਣਾ ਦਿੰਦੀ ਆ। ਇਹ ਅਜਿਹੀ ਗੱਲ ਜਿਹੜੀ ਜੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਗਈ। ਇਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਸੀਗੀਆਂ ਜੀ ਹਾਲਾਂਕਿ ਉਹ ਸਪਸ਼ਟ ਨਹੀਂ ਹੋ ਸਕੀਆਂ ਕਿ ਕੀ ਉਹਨਾਂ ਦਾ ਧੜਾ ਜਿਹੜਾ ਜੀ ਉਹ ਇੱਥੇ ਈਸੜੂ ਦੇ ਵਿੱਚ ਕਰਨੈਲ ਸਿੰਘ ਈਸੜੂ ਹੋਰਾਂ ਦੀ ਯਾਦ ਦੇ ਵਿੱਚ ਜਿਹੜਾ ਮੇਲਾ ਲੱਗਦਾ ਹੈ, ਕੀ ਉੱਥੇ ਪਾਰਟੀ ਤੋਂ ਬਿਨਾਂ ਵੱਖਰੀ ਸਟੇਜ ਲਾਊਗਾ, ਕਿਉਂਕਿ ਪਾਰਟੀ ਨੇ ਐਲਾਨ ਕੀਤਾ ਕਿ ਉੱਥੇ ਉਹ ਕਾਨਫਰੰਸ ਕਰਨਗੇ। ਦੂਸਰੀ ਉਹਨਾਂ ਨੇ ਗੱਲ ਕੀਤੀ ਕਿ ਬਟਾਲੇ ਦੇ ਵਿੱਚ ਰੱਖੜ ਪੁੰਨਿਆਂ ਦੇ ਮੌਕੇ ਦੇ ਉੱਤੇ ਲੱਗਣ ਵਾਲੀ ਜਿਹੜੀ ਕਾਨਫਰੰਸ ਹੈ ਉੱਥੇ ਉਹ ਜਾਣਗੇ
ਜਿਹੜਾ ਜੀ ਉਹ ਹੋਰ ਮਤਲਬ ਹੈ, ਉੱਥੇ ਵੱਖਰੀ ਜਿਹੜੀ ਹੈ ਜੀ ਉਹ ਧੜੇ ਦੀ ਆਪਣੀ ਕਾਨਫਰੰਸ ਲਾਉਣਗੇ। ਇਹਦੇ ਬਾਰੇ ਕੁਝ ਸਪਸ਼ਟ ਜਿਹੜਾ ਜੀ ਨਹੀਂ ਕੀਤਾ। ਇਹ ਜਿਹੜੀਆਂ ਤਰੇੜਾਂ ਨੇ ਜੀ ਬਿਨਾਂ ਕਿਸੇ ਸ਼ੱਕ ਦੇ ਹੋਰ ਵੱਡੀਆਂ ਹੋਰ ਡੂੰਘੀਆਂ ਹੋ ਗਈਆਂ ਆਮ ਆਦਮੀ ਪਾਰਟੀ ਦੇ ਵਿਚਾਲੇ। ਬਿਲਕੁਲ ਜੀ, ਜਿੰਨਾ ਚਿਰ ਇੱਛਾ ਨਾ ਹੋਵੇ ਤੇੜਾਂ ਨੂੰ ਬੰਦ ਕਰਨ ਦੀ ਉਹਨਾਂ ਚਿਰ ਨਹੀਂ ਹੁੰਦੀਆਂ। ਤਾਂ ਅੱਗੇ ਜਸਟਿਸ ਜੋਸਫ ਦੀ ਸੀਨੀਅਰਟੀ ਨੂੰ ਲੈ ਕੇ ਜਿਹੜਾ ਮੁੱਦਾ ਆ ਉਹ ਸੁਪਰੀਮ ਕੋਰਟ ਦੇ ਜੱਜਾਂ ਨੇ ਚੱਕਿਆ। ਦੇਖੋ ਜੀ, ਇਹ ਐਕਚੁਅਲੀ ਬੜੇ ਉਲਝਣ ਭਰਿਆ ਜਿਹੜਾ ਜੀ ਇਸ਼ੂ ਬਣਿਆ ਹੋਇਆ, ਕਿਉਂਕਿ ਪਿਛਲੇ ਦਿਨਾਂ ਤੋਂ ਜੇ ਤੁਸੀਂ ਸਾਰੇ ਦੇ ਉੱਤੇ ਨਜ਼ਰਸਾਨੀ ਕਰੋ ਤਾਂ ਕੇਂਦਰ ਦੀ ਸਰਕਾਰ ਨੇ ਬਾਰ-ਬਾਰ ਜਿਹੜੇ ਜਸਟਿਸ ਜੋਸਫ ਨੇ ਉਹਨਾਂ ਨੂੰ ਸੁਪਰੀਮ ਕੋਰਟ ਦਾ ਜਿਹੜਾ ਜੀ ਉਹ ਜੱਜ ਬਣਨ ਦੇ ਵਾਸਤੇ ਟੁੱਚਰਾਂ ਡਾਈਆਂ। ਹਾਲਾਂਕਿ ਜਿਹੜਾ ਸੁਪਰੀਮ ਕੋਰਟ ਨੇ ਬਾਰ-ਬਾਰ ਉਹਨਾਂ ਦਾ ਜਿਹੜਾ ਜੀ ਉਹ ਨਾਮ ਭੇਜਿਆ, ਪਰ ਰੋਸਟਰ ਸੀ ਉਹਨਾਂ ਦਾ ਨਾਮ ਭੇਜਦਾ ਰਿਹਾ, ਪਰ ਜਿਹੜੀ ਕੇਂਦਰ ਦੀ ਸਰਕਾਰ ਸੀ ਉਹ ਨਾ ਕਰਦੀ ਰਹੀ। ਉਹਦਾ ਜਿਹੜਾ ਰੀਜ਼ਨ ਸਭ ਨੂੰ ਪਤਾ ਕਿ ਜਸਟਿਸ ਜੋਸਫ ਹੋਰਾਂ ਨੇ ਭਾਰਤੀ ਜਨਤਾ ਪੁੱਗਣ ਨਹੀਂ ਸੀ ਦਿੱਤੀ ਜੀ ਇੱਕ ਵਾਰੀ, ਔਰ ਉਹਨਾਂ ਨੇ ਜਦੋਂ ਜਿਹੜਾ ਰਾਸ਼ਟਰਪਤੀ ਰਾਜ ਨਹੀਂ ਸੀ ਲੱਗਣ ਦਿੱਤਾ, ਇਹਦੇ ਕਰਕੇ ਉਹ ਨਿਸ਼ਾਨੇ ਦੇ ਉੱਤੇ। ਹੁਣ ਜਦੋਂ ਜਿਹੜੇ ਜਸਟਿਸ KM ਜੋਸਫ ਨੇ ਜਦੋਂ ਉਹ ਬਣ ਗਏ ਸੁਪਰੀਮ ਕੋਰਟ ਦੇ ਜੱਜ, ਤਾਂ ਸੁਪਰੀਮ ਕੋਰਟ ਦੇ ਜੱਜਾਂ ਨੇ ਚੀਫ ਜਸਟਿਸ ਦੀਪਕ ਮਿਸ਼ਰਾ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਕੇਂਦਰ ਦੇ ਵੱਲੋਂ ਜਸਟਿਸ KM ਜੋਸਫ ਦੀ ਸੀਨੀਅਰਿਟੀ ਘਟਾਉਣ ਦੇ ਵਾਸਤੇ ਰੋਸ ਜਿਹੜਾ ਜੀ ਉਹ ਜ਼ਾਹਰ ਕੀਤਾ। ਜਿਹੜੇ ਜਸਟਿਸ ਜੋਸਫ ਨੇ 2 ਹੋਰ ਜੱਜਾਂ ਦੇ ਨਾਲ ਸੁਪਰੀਮ ਕੋਰਟ ਦੇ ਜੱਜ ਦੇ ਵਜੋਂ ਅੱਜ ਜਿਹੜੀ ਹੈ ਜੀ ਉਹ ਸਹੁੰ ਚੁੱਕਣੀ ਆ। ਸੁਪਰੀਮ ਕੋਰਟ ਦੇ ਸੂਤਰ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਜਸਟਿਸ MB ਲੋਕੁਰ ਤੇ ਕੋਰੀਅਨ ਜੋਸਫ ਜਿਹੜੇ ਕਿ ਕੋਲੀਜੀਅਮ ਦੇ ਮੈਂਬਰ ਨੇ ਸਣੇ ਹੋਰ ਜੱਜਾਂ ਨੇ ਕੰਮ ਜਿਹੜਾ ਜੀ ਸ਼ੁਰੂ ਹੋਣ ਤੋਂ ਪਹਿਲਾਂ ਜੱਜਾਂ ਦੇ ਲਾਉਂਜ ਦੇ ਵਿੱਚ ਜਿਹੜੀ ਸੀ ਚੀਫ ਜਸਟਿਸ ਦੇ ਨਾਲ ਮੁਲਾਕਾਤ ਕੀਤੀ। ਜਸਟਿਸ ਰੰਜਨ ਗੋਗੋਈ ਚੀਫ ਜਸਟਿਸ ਤੋਂ ਬਾਅਦ ਸਭ ਤੋਂ ਸੀਨੀਅਰ ਜੱਜ ਨੇ, ਔਰ ਉਹ ਇਸ ਮੌਕੇ ਦੇ ਉੱਤੇ ਬੇਸ਼ੱਕ ਉਹ ਹਾਜ਼ਰ ਨਹੀਂ ਸੀਗੇ। ਚੀਫ ਜਸਟਿਸ ਨੇ ਜੱਜਾਂ ਨੂੰ ਇਹ ਭਰੋਸਾ ਦਿੱਤਾ ਕਿ ਉਹ ਜਸਟਿਸ ਗੋਗੋਈ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਇਹ ਮੁੱਦਾ ਕੇਂਦਰ ਦੇ ਕੋਲੇ ਜਿਹੜਾ ਜੀ ਉਹ ਉਠਾਉਣਗੇ। ਸੁਪਰੀਮ ਕੋਰਟ ਦੇ ਸੂਤਰ ਜਿਹੜੇ ਨੇ ਇਹ ਵੀ ਕਹਿੰਦੇ ਆ ਕਿ ਇਸ ਮੌਕੇ ਦੇ ਉੱਤੇ ਕੁਝ ਨਹੀਂ ਕੀਤਾ ਜਾ ਸਕਦਾ ਤੇ ਮਾਮਲਾ 3 ਜੱਜਾਂ ਵੱਲੋਂ ਸਹੁੰ ਚੁੱਕੇ ਜਾਣ ਤੋਂ ਬਾਅਦ ਹੀ ਵਿਚਾਰਿਆ ਜਿਹੜਾ ਜੀ ਉਹ ਜਾਊਗਾ। ਜੱਜਾਂ ਦਾ ਕਿ ਇਸ ਮੁੱਦੇ ਦੇ ਉੱਤੇ ਨਿੱਠ ਕੇ ਬੈਠਣ ਦੀ ਲੋੜ ਹੈ। ਕੋਲੀਜੀਅਮ ਦੇ ਵਿੱਚ ਚੀਫ ਜਸਟਿਸ ਤੋਂ ਇਲਾਵਾ ਜਸਟਿਸ ਗੋਗੋਈ, ਲੋਕੁਰ, ਜੋਸਫ ਤੇ ਜਸਟਿਸ AK ਸੀਕਰੀ ਜਿਹੜੇ ਜੀ ਉਹ ਸ਼ਾਮਲ ਨੇ। ਕੇਂਦਰ ਨੇ ਪਿਛਲੇ ਹਫ਼ਤੇ ਜਿਹੜਾ ਕਿ ਸੁਪਰੀਮ ਕੋਰਟ ਦੇ 3 ਜੱਜਾਂ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਸੀਗਾ, ਜਿਹਦੇ ਵਿੱਚ ਜਸਟਿਸ KM ਜੋਸਫ ਨੂੰ ਸੀਨੀਅਰਿਟੀ ਤੀਜੇ ਨੰਬਰ ਦੇ ਉੱਤੇ ਰੱਖਿਆ ਗਿਆ। ਔਰ ਨੋਟੀਫਿਕੇਸ਼ਨ ਦੇ ਵਿੱਚ ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਇੰਦਰਾ ਬੈਨਰਜੀ ਨੂੰ ਪਹਿਲੇ ਤੇ ਉੜੀਸਾ ਹਾਈ ਕੋਰਟ ਦੇ ਚੀਫ ਜਸਟਿਸ ਵਿਨੀਤ ਸਰਨ ਨੂੰ ਦੂਜੇ ਨੰਬਰ ਦੇ ਉੱਤੇ ਰੱਖਿਆ ਗਿਆ। ਰਵਾਇਤ ਇਹ ਰਹੀ ਹੈ ਕਿ ਜੱਜਾਂ ਦੀ ਸੀਨੀਅਰਿਟੀ ਸਰਕਾਰ ਦੇ ਵੱਲੋਂ ਕੀਤੇ ਗਏ ਨਾਵਾਂ ਦੇ ਮੁਤਾਬਕ ਹੀ ਤੈਅ ਜਿਹੜੀ ਹੈ ਜੀ ਕੀਤੀ ਜਾਂਦੀ ਹੈ। ਇਹ ਉਹਨਾਂ ਦੇ ਨਾਲ ਇੱਕ ਹੋਰ ਧੱਕਾ ਜਿਹੜਾ ਜੀ ਕੀਤਾ ਗਿਆ। ਕੇਂਦਰ ਦੀ ਸਰਕਾਰ ਨੇ ਜਦੋਂ ਇਹ ਦੇਖਿਆ ਕਿ ਮਾਮਲਾ ਜਿਹੜਾ ਜੀ ਵਾਰ-ਵਾਰ ਉੱਭਰ ਰਿਹਾ ਔਰ ਉਹਨਾਂ ਨੂੰ ਜੱਜ ਲਾਉਣਾ ਹੀ ਪੈਣਾ, ਲਾ ਦਿੱਤਾ, ਪਰ ਉੱਥੇ ਉਹਨਾਂ ਦੀ ਸੀਨੀਅਰਿਟੀ ਜਿਹੜੀ ਸੀ ਉਹਨੂੰ ਖੋਜੇ ਲਾ। ਜੀ ਤੇ ਅੱਗੇ ਆਪਾਂ ਰੈਫਰੈਂਡਮ 2020 ਦੀ ਜੇ ਗੱਲ ਕਰੀਏ, ਪੰਜਾਬ ਦੀਆਂ ਜਥੇਬੰਦੀਆਂ ਕਿਉਂ ਚੁੱਪ ਨੇ? ਦੇਖੋ, ਇਹ ਆਪਣੇ ਆਪ ਦੇ ਵਿੱਚ ਮਾਮਲਾ ਇੱਕ ਇੰਟਰਸਟਡ ਜਿਹੜਾ ਜੀ ਇਸ ਪੱਖੋਂ ਹੋ ਜਾਂਦਾ ਕਿ ਜਿਹੜੀ ਜਥੇਬੰਦੀ ਸਿੱਖ ਫਾਰ ਜਸਟਿਸ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਉਹਨੇ ਵੱਖਰਾ ਮੁਲਕ ਜਿਹੜਾ ਜੀ ਉਹ ਲੈਣਾ ਜਾਂ ਲੈ ਕੇ ਦੇਣਾ ਜਿਹੜਾ ਜੀ ਇਹ ਹੋ ਸਕਦੇ, ਕਿਉਂਕਿ ਉਹ ਤਾਂ ਆਪ ਬਾਹਰ ਰਹਿੰਦੇ ਨੇ, ਨਾ ਉਹਨਾਂ ਆਉਣਾ ਨਾ ਉਹਨਾਂ ਦੇ ਬੱਚਿਆਂ ਨੇ ਜਿਹੜਾ ਜੀ ਆਉਣਾ। ਪਰ ਜਿਹੜਾ ਇਹ ਇੰਗਲੈਂਡ ਦੇ ਵਿੱਚ ਜਿਹੜੀ 12 ਤਰੀਕ ਦੇ ਵਿੱਚ ਜਿਹੜਾ ਸਮਾਗਮ ਹੋ ਰਿਹਾ ਉਹਨੂੰ ਲੈ ਕੇ ਭਾਰਤ ਦੀ ਸਰਕਾਰ ਨੇ ਕੋਸ਼ਿਸ਼ਾਂ ਜਿਹੜੀਆਂ ਜੀ ਉਹ ਕੀਤੀਆਂ ਉਹਨੂੰ ਰੱਦ ਕਰੋ। ਬ੍ਰਿਟਨ ਨੇ ਇਹ ਰੱਦ ਜਿਹੜਾ ਜੀ ਉਹ ਨਹੀਂ ਕੀਤਾ। ਹੁਣ ਜਿਹੜਾ ਜੀ ਸਵਾਲ ਦੂਸਰਾ ਇਹ ਖੜਾ ਹੋ ਰਿਹਾ ਕਿ ਜਿਹੜੀ ਇਹ ਰੈਫਰੈਂਡਮ 2020 ਵਾਲੇ ਮਾਮਲੇ ਦੇ ਉੱਤੇ ਪੰਜਾਬ ਦੀਆਂ ਜਿਹੜੀਆਂ ਗਰਮ ਪੱਖੀ ਜਥੇਬੰਦੀਆਂ, ਖਾਲਿਸਤਾਨੀ ਜਥੇਬੰਦੀਆਂ ਜਿਹੜੀਆਂ ਜੀ ਉਹ ਚੁੱਪ ਨੇ। ਕਿਸੇ ਵੀ ਜਥੇਬੰਦੀ ਦੇ ਵੱਲੋਂ ਇਹਦਾ ਕੋਈ ਸਮਰਥਨ ਨਹੀਂ ਕੀਤਾ ਜਾ ਰਿਹਾ ਜੀ। ਖਾਲਿਸਤਾਨ ਦੇ ਬਾਰੇ ਦੇ ਵਿੱਚ ਰਾਇਸ਼ੁਮਾਰੀ ਭਾਵੇਂ 2020 ਦੇ ਵਿੱਚ ਕਰਵਾਈ ਜਾਊਗੀ, ਪਰ ਇਹ ਤੋਂ ਪਹਿਲਾਂ 12 ਅਗਸਤ ਲੰਡਨ ਦੇ ਵਿੱਚ ਇੱਕ ਸਮਾਗਮ ਜਿਹੜਾ ਜੀ ਕੀਤਾ ਜਾ ਰਿਹਾ। ਦਾਅਵਾ ਇਹ ਕੀਤਾ ਜਾ ਰਿਹਾ ਕਿ ਇਹਦੇ ਵਿੱਚ ਵਿਸ਼ਵ ਭਰ ਤੋਂ ਸਿੱਖ ਜਿਹੜੇ ਜੀ ਆ ਰਹੇ ਆ। ਭਾਰਤ ਵਿਚਲੀਆਂ ਖਾਲਿਸਤਾਨ ਪੱਖੀ ਜਥੇਬੰਦੀਆਂ ਨੂੰ ਵੀ ਸ਼ਮੂਲੀਅਤ ਦਾ ਸੱਦਾ ਮਿਲਿਆ ਜਾਂ ਨਹੀਂ, ਇਹਦੇ ਸੰਬੰਧੀ ਕੋਈ ਵੀ ਪੰਜਾਬ ਵਿਚਲੀ ਜਿਹੜੀ ਜਥੇਬੰਦੀ ਹੈ ਗਰਮ ਖਿਆਲੀ ਉਹ ਇਹਦਾ ਹੁੰਗਾਰਾ ਨਹੀਂ ਜਿਹੜਾ ਜੀ ਉਹ ਦੇ ਰਹੀ। ਇਸ ਮਾਮਲੇ ਦੇ ਉੱਤੇ ਸਾਰੀਆਂ ਫਿਲਹਾਲ ਚੁੱਪ ਨੇ, ਨਾ ਪੱਖੀ ਹੁੰਗਾਰਾ ਜਿਹੜਾ ਜੀ ਉਹ ਭਰ ਰਹੀਆਂ ਨੇ। 70ਵੇਂ ਤੋਂ 90ਵੇਂ ਦੇ ਦਰਮਿਆਨ ਪੰਜਾਬ ਦੇ ਵਿੱਚ ਕਈ ਸਿੱਖ ਜਥੇਬੰਦੀਆਂ ਖਾਲਿਸਤਾਨ ਦੀਆਂ ਹਾਮੀ ਸੀਗੀਆਂ, ਪਰ ਜਿਵੇਂ ਜਿਵੇਂ ਲਹਿਰ ਖਤਮ ਹੋ ਗਈ ਖਾਲਿਸਤਾਨ ਦੀ ਹਮਾਇਤ ਵੀ ਜਿਹੜੀ ਸੀ ਉਹ ਠੰਡੀ ਪੈ ਗਈ ਔਰ ਪੰਜਾਬ ਦੇ ਵਿੱਚ ਗਿਣਤੀ ਦੀਆਂ ਕੁਝ ਸਿੱਖ ਜਥੇਬੰਦੀਆਂ ਨੇ ਜੋ ਸਿੱਧੇ ਤੌਰ ਦੇ ਉੱਤੇ ਵੱਖਰੇ ਸਿੱਖ ਰਾਜ ਦੀ ਜਿਹੜੀ ਦੀ ਉਹ ਗੱਲ ਕਰਦੀਆਂ ਨੇ। ਖਾਲਿਸਤਾਨ ਦੀ ਦਲ ਖਾਲਸਾ
ਅਕਾਲੀ ਦਲ ਅੰਮ੍ਰਿਤਸਰ ਤੇ ਕੁਝ ਫੈਡਰੇਸ਼ਨਾਂ ਜਿਹੜੀਆਂ ਦੀ ਉਹ ਸ਼ਾਮਲ ਨੇ। ਪਿਛਲੇ ਦਿਨੀ ਜਿਹੜੇ ਜੀ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਸਿੱਖ ਫਾਰ ਜਸਟਿਸ ਨੂੰ ਜਿਹੜੇ ਜੀ 8 ਸਵਾਲ ਪੁੱਛੇ ਸੀਗੇ ਔਰ ਇਹਨਾਂ ਦੋਵਾਂ ਜਥੇਬੰਦੀਆਂ ਨੇ ਫਿਲਹਾਲ ਇਸ ਜਿਹੜਾ ਰੈਫਰੈਂਡਮ ਹੈ ਇਹਦਾ ਸਮਰਥਨ ਨਹੀਂ ਕੀਤਾ। ਉਹਨਾਂ ਨੇ ਸਿੱਧੇ ਢੰਗ ਦੇ ਨਾਲ ਇਹਦਾ ਵਿਰੋਧ ਵੀ ਜਿਹੜਾ ਜੀ ਉਹ ਨਹੀਂ ਕੀਤਾ। ਸਵਾਲ ਜਿਹੜੇ ਕੀਤੇ ਸੀਗੇ ਉਹਦੇ ਕੋਈ ਜਵਾਬ ਜਿਹੜੇ ਜੀ ਉਹ ਨਹੀਂ ਜਿਹੜੇ ਦਿੱਤੇ ਗਏ। ਜਿਹੜੀ ਸਿੱਖ ਫਾਰ ਜਸਟਿਸ ਹੈ ਉਹਦੇ ਵੱਲੋਂ ਜਿਹੜੇ ਇੱਥੇ ਸਿੱਖ ਫਾਰ ਜਸਟਿਸ ਦੇ ਇੱਕ ਦੋ ਬੁਲਾਰੇ ਹੈਗੇ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ 12 ਅਗਸਤ ਨੂੰ ਸਮਾਗਮ ਉਹਦੇ ਵਿੱਚ ਉਹ ਸ਼ਾਮਲ ਨਹੀਂ ਹੋਣਗੇ। ਕਿਉਂ? ਇਹ ਨਹੀਂ ਜਿਹੜਾ ਇਹਦਾ ਜਵਾਬ ਕੋਈ ਦੇਣ ਦੇ ਵਾਸਤੇ ਤਿਆਰ ਨਹੀਂ ਆ। ਜਿਹਦੇ ਵਾਸਤੇ ਹੋ ਰਿਹਾ ਉੱਥੇ ਉਹਦੀ ਕੋਈ ਆਵਾਜ਼ ਜਿਹੜੀ ਆ ਜੀ ਉਹ ਨਹੀਂ ਹੈਗੀ। ਈਵਨ ਜਿਹੜੀਆਂ ਗਰਮ ਖਿਆਲੀ ਜਥੇਬੰਦੀਆਂ ਨੇ ਉਹ ਵੀ ਇਸ ਮਸਲੇ ਦੇ ਉੱਤੇ ਕੰਪਲੀਟ ਚੁੱਪ ਧਾਰੀ ਵਿੱਚ। ਜੀ ਤਾਂ ਅੱਗੇ ਸਰਕਾਰ ਤੇ ਡੋਪ ਟੈਸਟ ਦੇ ਬਿਆਨ ਬਾਰੇ ਗੱਲ ਕਰੀਏ ਤਾਂ ਸਰਕਾਰ ਨੂੰ ਇਸ ਤੋਂ ਮੋਟੀ ਕਮਾਈ। ਦੇਖੋ ਇਹ ਆਪਣੇ ਆਪ ਦੇ ਵਿੱਚ ਇੱਕ ਤੁਸੀਂ ਕਹ ਲਓ ਕਿ ਕਮਾਈ ਦਾ ਜ਼ਰੀਆ ਹੀ ਕਿਹਾ ਜਾ ਸਕਦਾ। ਕਿਉਂ? ਉਹਦੇ 'ਚ ਮੈਂ ਤੁਹਾਨੂੰ ਟੈਕਨੀਕਲ ਪੁਆਇੰਟ ਵੀ ਕੁਝ ਜਿਹੜੇ ਦੀ ਉਹ ਦੱਸ ਦੇਣਾ ਕਿ ਇਸ ਵੇਲੇ ਜਿਹੜੀਆਂ ਦੀ ਉਹ ਤੁਹਾਨੂੰ ਦੱਸਦਾ ਅੱਗੇ ਜਾ ਕੇ ਕਿ ਜਿਹੜੇ ਡੋਪ ਟੈਸਟ ਹੈ ਵਿੱਚ ਵੀ ਕਾਫੀ ਘਾਲਾ ਵਾਲਾ ਜਿਹੜਾ ਦੀ ਉਹ ਹੋਣ ਦੇ ਆਸਾਰ ਲੱਗ ਰਹੇ ਆ। ਕਿਉਂਕਿ ਗ੍ਰਹਿ ਮੰਤਰਾਲੇ ਨੇ ਲਾਇਸੈਂਸੀ ਹਥਿਆਰਾਂ ਜਿਹੜੇ ਨੇ ਉਹ ਲੈਣ ਦੇ ਵਾਸਤੇ ਡੋਪ ਟੈਸਟ ਲਾਜ਼ਮੀ ਕਰਾਰ ਦੇ ਦਿੱਤਾ। ਜੇ ਕਿਸੇ ਨੇ ਨਵਿਆਉਣਾ ਰਿਨਿਊ ਜਿਹੜਾ ਜੀ ਉਹ ਕਰਾਉਣਾ ਉਹਦੇ ਵਾਸਤੇ ਵੀ ਡੋਪ ਟੈਸਟ ਲਾਜ਼ਮੀ ਹੈ। ਨਵੇਂ ਹਥਿਆਰਾਂ ਦੇ ਲਾਇਸੈਂਸ ਬਣਾਉਣੇ ਤਾਂ ਬਹੁਤ ਔਖੇ ਜਿਹੜੇ ਦੀ ਹੋ ਗਏ। ਪਰ ਜਿਹੜੀ ਪਿਛਲੀ ਸਰਕਾਰ ਸੀ ਜੀ ਉਹਨੇ ਆਪਣੇ ਟਨਿਓਰ ਦੇ ਦੌਰਾਨ ਖਾਸ ਤੌਰ ਦੇ ਉੱਤੇ ਪਿਛਲੇ ਜਿਹੜੇ 2 ਜਾਂ 3 ਸਾਲ ਸੀ ਉਹਦੇ ਦੌਰਾਨ ਉਹਨੇ ਰਿਓੜੀਆਂ ਵਾਂਗੂ ਇਹ ਅਸਲੇ ਦੇ ਲਾਇਸੈਂਸ ਵੰਡੇ। ਵੱਡੀ ਗਿਣਤੀ ਦੇ ਵਿੱਚ ਮਾਲਵੇ ਦੇ ਖੇਤਰ ਦੇ ਵਿੱਚ ਜਿਹੜਾ ਸੀਗਾ ਜੀ ਅਸਲੇ ਦੇ ਲਾਇਸੈਂਸ ਵੰਡੇ। ਜਿਹੜੇ ਰਿਨਿਊ ਹੋ ਰਿਹਾ ਜੀ ਉਹਦੇ ਵਾਸਤੇ ਡੋਪ ਟੈਸਟ ਲਾਜ਼ਮੀ ਕਰਾਰ ਦਿੱਤਾ ਗਿਆ। ਜਿਹੜੇ ਹਸਪਤਾਲ ਨੇ ਉਹ ਆਪਣੇ ਤੌਰ ਦੇ ਨਾਲ ਇਹਨੂੰ ਜਿਹੜਾ ਜੀ ਇਹਦੀ ਫੀਸ ਜਿਹੜੀ ਆ ਉਹ ਚਾਰਜ ਕਰ ਰਹੇ ਨੇ, ਜਿਹਦੇ ਤੋਂ ਇਹ ਮਾਮਲਾ ਸਾਰਾ ਜਿਹੜਾ ਜੀ ਉਹ ਸ਼ੱਕੀ ਲੱਗ ਰਿਹਾ। ਹਾਂ ਇੰਨਾ ਹੈ ਕਿ ਸਿਹਤ ਵਿਭਾਗ ਜਿਹੜਾ ਜੀ ਉਹਦੇ ਕੋਲ ਪੈਸੇ ਇਕੱਠੇ ਹੋ ਰਿਹਾ, ਖਜ਼ਾਨੇ ਦੇ ਵਿੱਚ ਜਿਹੜੀ ਆ ਜੀ ਉਹ ਰੌਣਕ ਲੱਗ ਰਹੀ ਹੈ। ਇਸ ਕਰਕੇ ਬਹੁਤੀਆਂ ਧਿਰਾਂ ਜਿਹੜੀਆਂ ਦੀ ਸਰਕਾਰੀ ਉਹ ਚੁੱਪ ਨੇ। ਹਰ ਸ਼ਹਿਰ ਦੇ ਵਿੱਚ ਡੋਪ ਟੈਸਟ ਕਿੱਟ ਦਾ ਵੱਖੋ ਵੱਖਰਾ ਜਿਹੜਾ ਜੀ ਉਹ ਰੇਟ ਹੈ। 17 ਅਪ੍ਰੈਲ 18 ਦੇ ਵਿੱਚ ਜੋ ਡੋਪ ਟੈਸਟ ਮੈਡੀਕਲ ਟੈਸਟਾਂ ਦੀ ਫੀਸ ਜਿਹੜੀ ਸੀ 1500 ਰੁਪਏ ਕਰ ਦਿੱਤੀ ਗਈ, ਜਿਹੜੀ ਪਹਿਲਾਂ 750 ਰੁਪਈਆ ਸੀਗੀ। ਲਾਇਸੈਂਸ ਲੈਣ ਦੇ ਸ਼ੌਕੀਨ ਤੇ ਜਿਹੜਾ ਜੀ ਇਹਦੇ ਰਿਨਿਊ ਕਰਾਉਣ ਵਾਲੇ ਨੇ ਉਹਦੇ ਤੋਂ ਕੱਲਾ ਜਿਹੜਾ ਜੀ ਮੁਕਤਸਰ ਹੈ ਉਹਨੇ 13 ਲੱਖ ਰੁਪਈਆ ਜਿਹੜਾ ਜੀ ਉਹਦੀ ਕਮਾਈ ਕਰ ਲਈ। ਮੁਕਤਸਰ ਦਾ ਜਿਹੜਾ ਹਸਪਤਾਲ ਹੈ ਜੀ ਉਹ ਜੂਨ ਮਹੀਨੇ ਦੇ ਵਿੱਚ 1000 ਤੋਂ ਉੱਪਰ ਡੋਪ ਟੈਸਟ ਕੀਤੇ, ਜਿਹਦੇ ਵਿੱਚੋਂ 138 ਕੇਸ ਜਿਹੜੇ ਸੀਗੇ ਜੀ ਉਹ ਪੋਜ਼ਿਟਿਵ ਪਾਏ ਗਏ। ਔਰ ਇਹਦਾ ਦਾ ਟੈਕਨੀਕਲ ਪੁਆਇੰਟ ਆ ਨਾ ਜੀ ਉਹ ਇਹ ਆ ਕਿ ਮੰਨ ਲਓ ਇਹ ਟੈਸਟ ਜਿਹੜੇ ਸੀਗੇ ਜੀ ਜਦੋਂ ਪੋਜ਼ਿਟਿਵ ਪਾਏ ਗਏ ਤੇ ਉਹਨਾਂ ਨੂੰ ਇਹ ਕਿਹਾ ਗਿਆ ਤੁਸੀਂ ਦੁਬਾਰਾ ਡੋਪ ਟੈਸਟ ਕਰਾਓ। ਅੱਛਾ, ਉਹਨੇ ਦੀ ਕਿੱਟ ਜਿਹੜੀ ਸੀ ਫੇਰ ਉਹਨਾਂ ਨੂੰ ਵੇਚੀ ਗਈ। ਜਦੋਂ ਇਹ ਜਿਹੜੇ ਸੀਗੇ ਜੀ 138 ਕੇਸ ਜਿਹੜੇ ਸੀਗੇ ਉਹ ਪੋਜ਼ਿਟਿਵ ਪਾਏ ਗਏ ਤਾਂ ਉਹਨਾਂ ਨੂੰ ਕੋਈ ਫੀਸ ਭਰਾ ਲਈ ਗਈ ਕਿ ਦੁਬਾਰਾ ਜਿਹੜੇ ਜੀ ਡੋਪ ਟੈਸਟ ਕਰਾਓ। ਤੇ ਇਹਦੇ ਵਿੱਚੋਂ ਸਿਰਫ 5 ਕੇਸ ਸੀਗੇ ਜਿਹੜੇ ਉਦੋਂ ਬਾਅਦ ਫੇਰ ਜਿਹੜੇ ਉਹ ਪੋਜ਼ਿਟਿਵ ਆਏ। ਮਤਲਬ ਕਿ ਇਸ ਡੋਪ ਟੈਸਟ ਫਿਰ ਕੀ ਹੋਇਆ ਜੀ ਕਿ ਤੁਸੀਂ ਬਾਰ-ਬਾਰ ਡੋਪ ਟੈਸਟ ਕਰਾਈ ਚਲੋ ਜਦੋਂ ਤੱਕ ਤੁਹਾਡਾ ਉਹ ਜਿਹੜਾ ਜੀ ਉਹ ਨੈਗੇਟਿਵ ਨਹੀਂ ਆਉਂਦਾ। ਜੇ ਪੋਜ਼ਿਟਿਵ ਆਉਂਦਾ ਤੇ ਇੱਕ ਹੋਰ ਕਿੱਟ ਜਿਹੜੀ ਆ ਜੀ ਉਹ ਲੈ ਲਓ। ਜਦੋਂ ਕਿਸੇ ਦਾ ਕੇਸ ਜਿਹੜਾ ਜੀ ਉਹ ਪੋਜ਼ਿਟਿਵ ਆ ਗਿਆ ਤਾਂ ਉਹਦਾ ਅਸਲੇ ਦਾ ਲਾਇਸੈਂਸ ਜਾਂ ਤਾਂ ਰੱਦ ਕੀਤਾ ਜਾਵੇ, ਉਹ ਕੈਂਸਲ ਜਿਹੜਾ ਜੀ ਉਹ ਕੀਤਾ ਜਾਵੇ। ਫੇਰ ਤਾਂ ਸਮਝ ਲੱਗੇ ਕਿ ਨਸ਼ਾ ਕਰਨ ਵਾਲੇ ਨਸ਼ੇੜੀ ਜਿਹੜੇ ਨੇ ਉਹਨਾਂ ਕੋਲੇ ਇਹ ਅਸਲਾ ਜਿਹੜਾ ਜੀ ਉਹ ਖਤਰਨਾਕ ਹੈ। ਹੁਣ ਢੰਗ ਤਰੀਕਾ ਜਿਹੜਾ ਜੀ ਡੋਪ ਟੈਸਟ ਵਾਲੇ ਹੀ ਉੱਥੇ ਦੱਸ ਦਿੰਦੇ ਆ ਕਿ ਕੁਛ ਦਿਨ ਵਾਸਤੇ ਜਿਹੜਾ ਜੀ ਨਸ਼ਾ ਪੱਤਾ ਜਿਹੜਾ ਕਰਦੇ ਉਹ ਛੱਡ ਦਿਓ, ਆਹ ਕੁਛ ਜਿਹੜਾ ਜੀ ਉਹ ਖਾ ਲਓ, ਫਿਰ ਕਲੀਅਰ ਹੋ ਜਾਊਗਾ ਤੇ ਦੁਬਾਰਾ ਫੇਰ ਜਿਹੜਾ ਜੀ ਉਹ ਕਰਾ ਲਿਓ। ਜੇ ਡੋਪ ਟੈਸਟ ਦੀਆਂ ਕਿੱਟਾਂ ਜਿਹੜੀਆਂ ਜੀ ਵੇਚਣਾ ਇੱਕ ਮਕਸਦ ਸੀਗਾ, ਇਹ ਤਾਂ ਇਹ ਮਕਸਦ ਜਿਹੜਾ ਜੀ ਕਿਸੇ ਤਰੀਕੇ ਦੇ ਨਾਲ ਵੀ ਹੱਲ ਹੁੰਦਾ ਨਜ਼ਰ ਨਹੀਂ ਜਿਹੜਾ ਜੀ ਆ ਰਿਹਾ। ਇੱਕ ਵਾਰੀ ਨਹੀਂ, ਦੂਜੀ ਵਾਰੀ ਨਹੀਂ, ਤੀਜੀ ਵਾਰੀ ਕਹਿਣ ਨੂੰ ਤਾਂ ਲੋਕ ਜਿਹੜਾ ਜੀ ਇੱਥੇ ਇਹ ਵੀ ਕਹੀ ਜਾਂਦੇ ਆ ਕਿ ਪੈਸੇ ਜਿਹੜੇ ਆ ਜੀ ਉਹ ਦੁੱਗਣੇ ਤਿੱਗਣੇ ਦੇ ਦਿਓ ਤੇ ਅਗਲੇ ਯੂਰਿਨ ਦਾ ਇੰਤਜ਼ਾਮ ਵੀ ਜਿਹੜਾ ਜੀ ਉਹ ਕਰ ਦਿੰਦੇ। ਬਿਲਕੁਲ ਜੀ ਬਿਲਕੁਲ, ਉਹਨੇ ਤਾਂ ਕਿਸੇ ਦਾ ਕਰ ਦੇਣਾ ਆ, ਬਹੁਤ ਜ਼ਿਆਦਾ ਘਪਲੇ ਚੱਲਣੇ ਆ। ਤੇ ਅੱਗੇ ਆਪਾਂ ਕਰਦੇ ਹਾਂ ਯੂਪੀ ਦੀ ਗੱਲ। ਇਸ ਵਾਰ ਜਿਹੜਾ ਲੇਡੀਜ਼ ਸ਼ੈਲਟਰ ਆ ਉਹ ਬੜੀ ਚਰਚਾ ਵਿੱਚ। ਐਕਚੁਅਲੀ ਇਹ ਕੰਮ ਜਿਹੜਾ ਜੀ ਸ਼ੁਰੂ ਬਿਹਾਰ ਤੋਂ ਹੋਇਆ। ਬਿਹਾਰ ਦੀ ਸਰਕਾਰ ਬਹੁਤ ਬੁਰੇ ਤਰੀਕੇ ਨਾਲ ਕੁੜਿੱਕੀ ਦੇ ਵਿੱਚ ਜਿਹੜੀ ਆ ਉਹ ਫਸੀ ਹੋਈ ਆ। ਜੋ ਕੁਛ ਉੱਥੇ ਸ਼ੈਲਟਰ ਦੇ ਵਿੱਚ ਜਿਹੜਾ ਜੀ ਉਹ ਹੋਇਆ, ਇਸੇ ਤਰ੍ਹਾਂ ਦਾ ਹੁਣ ਜਿਹੜਾ ਜੀ ਹੋਰ ਇੱਕ ਚਰਚਿਤ ਹੋ ਗਿਆ। ਪਰ ਇਸ ਵਾਰੀ ਯੂਪੀ ਦੇ ਵਿੱਚ ਜਿੱਥੇ ਧਰਮ ਦੇ ਨਾਂ ਤੇ ਸਰਕਾਰ ਜਿਹੜੀ ਜੀ ਉਹ ਬਣੀ,
ਇਹ ਡਿਸਟ੍ਰਿਕਟ ਦੇਵਰੀਆ ਦੇ ਵਿੱਚ ਸ਼ੈਲਟਰ ਹੋਮ ਹੈ, ਜਿੱਥੇ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਉੱਥੋਂ 24 ਕੁੜੀਆਂ ਨੂੰ ਜਿਹੜਾ ਜੀ ਉਹ ਰਿਹਾ ਕਰਵਾਇਆ ਗਿਆ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਡਿਸਟ੍ਰਿਕਟ ਮੈਜਿਸਟ੍ਰੇਟ ਦਾ ਤਬਾਦਲਾ ਜਿਹੜਾ ਜੀ ਉਹ ਕਰ ਦਿੱਤਾ। ਜਾਂਚ ਦੇ ਹੁਕਮ ਜਿਹੜੇ ਦੇ ਦਿੱਤੇ। ਸ਼ੈਲਟਰ ਹੋਮ ਚਲਾਉਣ ਵਾਲੇ ਜਿਹੜਾ ਜੋੜਾ ਜੀ ਪੁਲਿਸ ਨੇ ਉਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਇਹ ਦੱਸਿਆ ਗਿਆ ਜੀ ਕਿ ਦੇਵਰੀਆ ਦੇ ਸਟੇਸ਼ਨ ਰੋਡ ਦੇ ਸਥਿਤ ਮਹਿਲਾ ਪ੍ਰਸ਼ਿਕਸ਼ਣ ਏਵਮ ਸਮਾਜ ਸੇਵੀ ਸੰਸਥਾਨ ਹੈ। ਇਸ ਸ਼ੈਲਟਰ ਹੋਮ ਦੇ ਵਿੱਚੋਂ ਪਿਛਲੇ ਦਿਨੀ 24 ਕੁੜੀਆਂ ਨੇ ਜਿਹੜੀਆਂ ਛੁਡਵਾਈਆਂ ਗਈਆਂ ਨੇ। ਇੱਥੇ ਕੁੱਲ 42 ਕੁੜੀਆਂ ਸਨ ਜੀ, 18 ਲਾਪਤਾ ਨੇ। ਸ਼ੈਲਟਰ ਹੋਮ ਨੂੰ ਜਿਹੜਾ ਜੀ ਸਰਕਾਰੀ ਧਿਰਾ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਸੀਲ ਕਰ ਦਿੱਤਾ। ਜਿਹੜਾ ਇਹ ਦੱਸਿਆ ਗਿਆ ਜੀ ਕਿ ਇਹਦਾ ਸਖਤ ਨੋਟਿਸ ਜਿਹੜਾ ਉਹ ਮਹਿਲਾ ਤੇ ਬਾਲ ਵਿਕਾਸ ਭਲਾਈ ਮੰਤਰੀ ਜਿਹੜਾ ਜੀ ਉਹਨੇ ਵੀ ਲਿਆ। ਮੁੱਖ ਮੰਤਰੀ ਨੇ ਇਹ ਜਿਹੜਾ ਜੀ ਡਿਸਟ੍ਰਿਕਟ ਮੈਜਿਸਟ੍ਰੇਟ ਜਿਹੜਾ ਜੀ ਉਹਨੂੰ ਹਟਾਤਾ। ਇਹ ਕਿਹਾ ਜੀ ਕਿ ਜਿਹੜੀ ਘਟਨਾ ਸਥਾਨ ਦੇ ਉੱਤੇ ਮੌਕੇ ਤੇ ਪਹੁੰਚ ਕਰਨ ਲਈ ਇੱਕ ਉੱਚ ਪੱਧਰੀ ਟੀਮ ਜਿਹੜੀ ਹੈ ਜੀ ਭੇਜੀ ਗਈ, ਜਿਹੜੀ ਆਪਣੀ ਰਿਪੋਰਟ ਪੇਸ਼ ਕਰੂਗੀ। ਰਿਪੋਰਟਾਂ ਕੀ ਆਉਂਦੀਆਂ ਨੇ ਉਹ ਬਾਅਦ ਵਾਲੀ ਗੱਲ ਹੈ। ਬਿਹਾਰ ਦੇ ਵਿੱਚ ਜਿਹੜਾ ਜੀ ਉਹ ਖਲਾਰਾ ਜਿਹੜਾ ਪਿਆ, ਉੱਥੇ ਉਹਨੂੰ ਦੱਬਣ ਦੇ ਯਤਨ ਜਿਹੜੇ ਸੀ ਉਹ ਕੀਤੇ ਗਏ। ਇਸ ਕਰਕੇ ਕੀਤੇ ਗਏ ਕਿ ਉਹਦੇ ਵਿੱਚ ਜਿਹੜੇ ਸੱਤਾਧਾਰੀ ਨੇ ਉਹਨਾਂ ਦੇ ਕਈਆਂ ਦੇ ਨਾਮ ਆਉਂਦੇ ਸੀਗੇ, ਕੁਛ ਇਸ ਟਾਈਪ ਦੇ ਨਾਮ ਆਉਂਦੇ ਸੀਗੇ, ਇਸ ਤਰੀਕੇ ਦੇ ਨਾਲ ਨਾਮ ਆਉਂਦੇ ਸੀਗੇ ਕਿ ਉਹ ਇਹਦੇ ਉੱਤੇ ਵੀ ਸਾਂਝੇ ਨਹੀਂ ਜਿਹੜਾ ਜੀ ਉਹ ਕੀਤੇ ਜਾ ਸਕਦੇ। ਇਹ ਅਯਾਸ਼ੀ ਦਾ ਅੱਡਾ ਜਿਹੜਾ ਜੀ ਇਹਨਾਂ ਲੋਕਾਂ ਨੇ ਕੁਛ ਇੱਕ ਨੇ ਜਿਹੜਾ ਜੀ ਉਹ ਬਣਾਇਆ ਹੋਇਆ। ਇਹਦੇ ਵਿੱਚ ਸੱਤਾਧਾਰੀਆਂ ਦੇ ਨਾਮ ਜਿਹੜੇ ਆ ਜੀ ਉਹ ਬੋਲਦੇ ਆ। ਤੇ ਹੁਣ ਬਿਹਾਰ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਜਿਹੜਾ ਜੀ ਉਹ ਖੜਨਾ ਨਾਮ ਜਿਹੜਾ ਜੀ ਈਵਨ ਚਰਚਿਤ ਹੀ ਹੋ ਜਾਣਾ ਨਾਮ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਜੀ ਉਹ ਗੱਲ ਹੈ ਕਿ ਸਮਝੇ ਜਾਂ ਨਾ ਸਮਝੇ, ਪਰ ਇਹਨਾਂ ਜਿਹੜਾ ਜ਼ਰੂਰ ਹੈ ਜੀ ਕਿ ਇਹ ਸਾਰਾ ਕੁਝ ਜਿਸ ਟਾਈਪ ਦੇ ਨਾਲ ਜਿੱਥੇ ਜਿੱਥੇ ਬੀਜੇਪੀ ਦੇ ਰਾਜ ਹੈ ਉੱਥੇ ਸਾਹਮਣੇ ਆ ਰਿਹਾ ਜੀ। ਤੇ ਇਹਦੇ ਨਾਲ ਬਹੁਤ ਕੁਝ ਜਿਹੜਾ ਜੀ ਉਹ ਸਾਹਮਣੇ ਆ ਰਿਹਾ ਕਿ ਪਿੱਛੇ ਰਿੱਝਦਾ ਕੀ ਹੈ। ਬਿਲਕੁਲ ਜੀ, ਪਿੱਛੇ ਜਿਹੇ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਬੀਜੇਪੀ ਦੇ ਜਿਹੜੇ ਹੈਗੇ ਆ ਉਹਨਾਂ ਦੀਆਂ ਖਬਰਾਂ ਆਈਆਂ। ਬਹੁਤ ਸਾਰੇ ਵਿਧਾਇਕ ਆ ਇਸ ਚੀਜ਼ ਦੇ ਵਿੱਚ ਲਪੇਟੇ ਗਏ ਆ। ਅਤੇ ਅੱਗੇ ਗੱਲ ਕਰਦੇ ਹਾਂ ਜੀ ਫਿਰ ਆਮ ਆਦਮੀ ਪਾਰਟੀ ਦੀ ਲੜਾਈ ਦੀ। ਹਰਪਾਲ ਚੀਮਾ ਨੇ ਸੁਖਪਾਲ ਸਿੰਘ ਖਹਿਰੇ ਦਾ ਮੋੜਵਾਂ ਜਵਾਬ ਦਿੱਤਾ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਮਾਮਲਾ ਹੈ ਜੀ ਇਹ ਹੁਣ ਪਾਰਟੀ ਦੇ ਵਿੱਚ ਖੜੀਆਂ ਹੋਈਆਂ ਦੋ ਧਿਰਾਂ ਦੇ ਵਿਚਾਲੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬਣਦਾ ਜਿਹੜਾ ਜੀ ਉਹ ਨਜ਼ਰ ਆ ਰਿਹਾ। ਵਿਰੋਧੀ ਧਿਰ ਦੇ ਨੇਤਾ ਆਮ ਆਦਮੀ ਪਾਰਟੀ ਦੇ ਜਿਹੜੇ ਜੀ ਆਗੂ ਹਰਪਾਲ ਸਿੰਘ ਚੀਮਾ ਨੇ ਜਿਹੜਾ ਜੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਹੋਈ ਕਿਸੇ ਮੁਲਾਕਾਤ ਦੇ ਮਾਮਲੇ ਦੇ ਉੱਤੇ ਜਿਹੜਾ ਜੀ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਉਂਗਲ ਜਿਹੜੀ ਆ ਉਹ ਉਠਾਈ ਆ। ਹਰਪਾਲ ਸਿੰਘ ਚੀਮਾ ਨੇ ਇਹ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਇਹ ਸਪਸ਼ਟ ਕਰਨ ਕਿ ਉਹਨਾਂ ਦਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਾਲ ਬਠਿੰਡੇ ਦੀ ਰੈਲੀ ਤੋਂ ਪਹਿਲਾਂ ਮੁਲਾਕਾਤ ਕਰਨ ਦਾ ਕੀ ਮੰਤਵ ਜਿਹੜਾ ਜੀ ਉਹ ਸੀਗਾ। ਔਰ ਉਹਨਾਂ ਨੇ ਕਿਹਾ ਕਿ ਆਪ ਜਿਹੜੀ ਉਹ ਲੋਕਾਂ ਦੀ ਪਾਰਟੀ ਹੈ ਜਿਹਦੇ ਕਰਕੇ ਖਹਿਰਾ ਇਸ ਮਾਮਲੇ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨ। ਹਰਪਾਲ ਸਿੰਘ ਚੀਮਾ ਨੇ ਸਵਾਲ ਜਿਹੜਾ ਜੀ ਉਹ ਖੜਾ ਕੀਤਾ ਹੈ ਕਿ ਬਿਕਰਮ ਸਿੰਘ ਮਜੀਠੀਆ ਅਜੇ ਵੀ ਖਹਿਰਾ ਦੇ ਨਾਲ ਗੁਪਤ ਮੀਟਿੰਗ ਹੋਣ ਤੋਂ ਨਾ ਨਹੀਂ ਕਰ ਰਹੇ ਤੇ ਨਾ ਹੀ ਜਿਹੜੇ ਜੀ ਸੁਖਪਾਲ ਸਿੰਘ ਖਹਿਰਾ ਹੋਰੀ ਗੁਪਤ ਮੀਟਿੰਗ ਦੀਆਂ ਖਬਰਾਂ ਨੂੰ ਉਹ ਰੱਦ ਜਿਹੜਾ ਜੀ ਉਹ ਕਰ ਰਹੇ ਆ। ਪਿਛਲੇ ਦਿਨੀ ਜੀ ਜਿਹੜਾ ਇਹ ਚਰਚਾ ਚੱਲੀ ਸੀ, ਹਾਲਾਂਕਿ ਇਹਦੀ ਕੋਈ ਪੁਸ਼ਟੀ ਨਹੀਂ ਹੋਈ ਕਿਸੇ ਜਗ੍ਹਾ ਤੋਂ, ਇਹਦਾ ਕੋਈ ਪੁਖਤਾ ਸਬੂਤ ਨਹੀਂ ਹੈਗਾ ਇਸ ਮੀਟਿੰਗ ਦਾ, ਪਰ ਗੱਲ ਜਿਹੜੀ ਹੈ ਜੀ ਉਹ ਚੱਲਦੀ ਰਹੀ ਹੈ। ਮਜੀਠੀਆ ਨੇ ਇਸ ਮੀਟਿੰਗ ਨੂੰ ਰੱਦ ਨਹੀਂ ਸੀ ਕੀਤਾ ਔਰ ਇਹ ਕਿਹਾ ਸੀਗਾ ਉਹ ਤਾਂ ਮਿਲਦੇ ਰਹਿੰਦੇ ਆ। ਖੈਰ ਉਹ ਵਿਰੋਧੀ ਧਿਰ ਦੇ ਵਿੱਚੋਂ ਨੇ ਜਿਹਦੀ ਅੱਖ ਇਸ ਵੇਲੇ ਜਿਹੜੀ ਹੈ ਜੀ ਉਹ ਲੱਗੀ ਹੋਈ ਆ ਕਿ ਇਸ ਸਭ ਕਚੇ ਦੇ ਵਿੱਚੋਂ, ਇਸ ਪਾਟੋ ਧਾੜ ਦੇ ਵਿੱਚੋਂ ਉਹਨਾਂ ਦਾ ਦਾਅ ਲੱਗ ਸਕਦਾ। ਜੇ ਐਮਐਲਏ ਜਿਹੜੇ ਜੀ ਉਹਨਾਂ ਦੇ ਨਾਲ ਆ ਸਕਦੇ ਆ ਤੇ ਉਹ ਵਿਰੋਧੀ ਧਿਰ ਦੇ ਨੇਤਾ ਸੁਖਬੀਰ ਸਿੰਘ ਬਾਦਲ ਹੋਰੀ ਜਿਹੜਾ ਜੀ ਬਣ ਸਕਦੇ ਆ। ਉਹ ਇਸ ਤਰ੍ਹਾਂ ਦੀ ਮੀਟਿੰਗ ਦੀ ਤੋਂ ਇਨਕਾਰ ਜਿਹੜਾ ਜੀ ਉਹ ਕਿਉਂ ਕਰਨਗੇ? ਇਹ ਵੀ ਜਿਹੜੇ ਹਰਪਾਲ ਸਿੰਘ ਚੀਮਾ ਨੇ ਉਹਨਾਂ ਨੇ ਇੱਕ ਸਵਾਲ ਉਠਾਇਆ ਕਿ ਬਠਿੰਡੇ ਦੀ ਰੈਲੀ ਦੇ ਵਿੱਚ 50 ਮਿੰਟ ਦੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਬਿਕਰਮ ਮਜੀਠੀਆ ਹੋਰਾਂ ਦਾ ਭਾਸ਼ਣ ਦੇ ਵਿੱਚ ਜਿਹੜਾ ਜੀ ਉਹ ਜ਼ਿਕਰ ਨਹੀਂ ਕੀਤਾ, ਜਿਹੜਾ ਕਿ ਸ਼ੱਕ ਜਿਹੜਾ ਜੀ ਉਹ ਪੈਦਾ ਕਰਦਾ। ਇਹ ਵੀ ਜਿਹੜੇ ਕਿਹਾ ਜੀ ਹਰਪਾਲ ਸਿੰਘ ਚੀਮਾ ਹੋਰਾਂ ਨੇ ਕਿ ਪੰਜਾਬੀਆਂ ਦੇ ਮਨਾਂ ਦੇ ਵਿੱਚ ਮਜੀਠੀਆ ਮੁਲਾਕਾਤ ਨੂੰ ਲੈ ਕੇ ਸ਼ੰਕੇ ਜਿਹੜੇ ਆ ਜੀ ਉੱਠੇ ਆ, ਜਿਹਦਾ ਜਵਾਬ ਦੇਣਾ ਜਿਹੜਾ ਉਹਨਾਂ ਨੂੰ ਬਣਦਾ। ਜਿਹੜੇ ਉਹਨਾਂ ਨੇ ਇਹ ਵੀ ਗੱਲ ਜਿਹੜੀ ਦੀ ਕਹੀ
ਕਿ ਜਿਹੜਾ ਜੀ ਇਹ ਜੇ ਨਹੀਂ ਦੱਸਦੇ ਤਾਂ ਜਿਹੜਾ ਜੀ ਇਹਦਾ ਇਹ ਸਮਝਿਆ ਜਾਊਗਾ ਕਿ ਇਹ ਗੋਂਦ ਜਿਹੜੀ ਆ ਜੀ ਉਹ ਇਸ ਮੀਟਿੰਗ ਦੇ ਵਿੱਚ ਕੋਈ ਅਹਿਮ ਜਿਹੜੀ ਆ ਉਹ ਗੁੱਦੀ ਗਈ ਆ। ਔਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜਾ ਜੀ ਇਹ ਗੱਲ ਕਹੀ ਆ ਕਿ ਉਹਨਾਂ ਦੇ ਉੱਤੇ ਸਿਰਫ ਇਹ ਇਲਜ਼ਾਮਬਾਜ਼ੀ ਜਿਹੜੀ ਹੋ ਰਹੀ ਆ, ਉਹਨਾਂ ਨੇ ਕੋਈ ਮੀਟਿੰਗ ਜਿਹੜੀ ਆ ਜੀ ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਨਹੀਂ ਕੀਤੀ। ਇਹ ਉਹਨਾਂ ਨੂੰ ਬਦਨਾਮ ਕਰਨ ਦੇ ਵਾਸਤੇ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈ। ਹਰਪਾਲ ਸਿੰਘ ਚੀਮਾ ਹੋਰੀ ਪਹਿਲਾਂ ਤਾਂ ਜਿਹੜੇ ਆ ਜੀ ਉਹ ਇਹ ਕਹਿੰਦੇ ਰਹੇ ਆ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਉਹਨਾਂ ਦੇ ਵੱਡੇ ਭਰਾ ਨੇ, ਉਹ ਉਹਨਾਂ ਦੇ ਨਾਲ ਮਿਲ ਕੇ ਬੈਠ ਕੇ ਗੱਲਬਾਤ ਜਿਹੜੀ ਜੀ ਉਹ ਆਣਾ ਤੋਰਨਗੇ। ਪਰ ਹੁਣ ਇਹ ਜਿਹੜਾ ਜੀ ਲੱਗ ਰਿਹਾ ਕਿ ਦੋਵੇਂ ਤਰ੍ਹਾਂ ਜਿਹੜੀ ਉਹ ਸ਼ਾਇਦ ਆਮੋ ਸਾਹਮਣੇ ਹੋਣ ਜਾ ਰਹੀਆਂ, ਹੋ ਹੀ ਚੁੱਕੀਆਂ ਜੀ, ਜਾਣਾ ਤੇ ਨਹੀਂ ਕੀ ਆ, ਹੋ ਗਈਆਂ। ਤੇ ਅੱਗੇ ਜਿਸ ਤਰ੍ਹਾਂ ਹੁਣ ਵਿਰੋਧੀ ਧਿਰ ਆ ਆਪਸ ਵਿੱਚ ਖਿੱਲਰ ਗਈ ਆ, ਆਪਸ ਵਿੱਚ ਖਹਿਬੜ ਵੀ ਰਹੇ ਆ, ਤੇ ਇਸ ਕਰਕੇ ਸਰਕਾਰ ਬਾਗੋ ਬਾਗ। ਬਿਲਕੁਲ ਜੀ, ਐਕਚੁਅਲੀ ਜੇ ਦੇਖਿਆ ਜਾਵੇ ਤਾਂ ਚਾਹੇ ਉਹ ਸੂਬਾ ਹੋਵੇ ਜੀ, ਚਾਹੇ ਉਹ ਕੇਂਦਰ ਹੋਵੇ, ਕਿਸੇ ਵੀ ਜਗ੍ਹਾ ਉਹਦੇ ਵਿੱਚ ਜਿਹੜੀ ਵਿਰੋਧੀ ਧਿਰ ਆ ਜੀ ਉਹਦਾ ਰੋਲ ਹੁੰਦਾ। ਜੇ ਆਪਾਂ ਮੁਲਕ ਦੀ ਗੱਲ ਕਰੀਏ ਤੇ ਪਿਛਲੀਆਂ ਚੋਣਾਂ ਦੇ ਦੌਰਾਨ ਲੋਕਾਂ ਨੇ ਕਿਸੇ ਇੱਕ ਵਿਰੋਧੀ ਧਿਰ ਨੂੰ ਇੰਨਾ ਕੁ ਫਤਵਾ ਵੀ ਨਹੀਂ ਸੀ ਦਿੱਤਾ ਕਿ ਉਹ ਆਫੀਸ਼ੀਅਲੀ ਵਿਰੋਧੀ ਧਿਰ ਜਿਹੜੀ ਜੀ ਉਹ ਬਣ ਸਕੇ, ਜਿਹਦੇ ਕਰਕੇ ਕੇਂਦਰ ਦੀ ਸਰਕਾਰ ਨੇ ਜਿਵੇਂ ਚਮਦੀਆਂ ਚਲਾਈਆਂ, ਮੇਰਾ ਖਿਆਲ ਕਿਸੇ ਤੋਂ ਲੁਕੀਆਂ ਛਿਪੀਆਂ ਨਹੀਂ। ਪੰਜਾਬ ਦੇ ਵਿੱਚ ਬੇਸ਼ੱਕ ਜਿਹੜੀ ਜੀ ਸੱਤਾ ਦੇ ਵਾਸਤੇ ਪਰ ਤੋਲ ਰਹੀ ਆਮ ਆਦਮੀ ਪਾਰਟੀ ਜਿਹੜੀ ਸੀ ਉਹ ਸੱਤਾ ਦੇ ਵਿੱਚ ਨਾ ਆਈ। ਜਦੋਂ ਉਹ ਵਿਰੋਧੀ ਧਿਰ ਦੇ ਵਿੱਚ ਆ ਗਈ, ਉਹਦੇ ਕੋਲੇ 20 ਮੈਂਬਰ ਜਿਹੜੇ ਸੀਗੇ ਉਹ ਆ ਗਏ, ਤੇ ਲੋਕਾਂ ਨੂੰ ਇਹ ਲੱਗਿਆ ਵੀ ਚਲੋ ਕਮ ਸੇ ਕਮ ਵਿਰੋਧੀ ਧਿਰ ਦਾ ਰੋਲ ਤਾਂ ਜਿਹੜਾ ਜੀ ਇਹ ਨਿਭਾਊਗੀ, ਸਰਕਾਰ ਨੂੰ ਜਿਹੜੀ ਜੀ ਉਹ ਪੈਰਾਂ ਸਿਰ ਤਾਂ ਰੱਖੂਗੀ। ਜੋ ਹਾਲਾਤ ਜਿਹੜੇ ਜੀ ਬਣ ਗਏ, ਇਹ ਤਕਰੀਬਨ ਸਾਰੇ ਉਸੇ ਪਾਸੇ ਨੂੰ ਤੁਰ ਪਏ, ਜਿਹੜੇ ਦਾਣੇ ਤੇ ਬੈਠੇ ਆ ਉਹਨੂੰ ਵੱਢਣ ਵਾਲੇ ਪਾਸੇ ਨੂੰ ਤੁਰ ਪਏ। ਤਾਂ ਹੁਣ ਜਿਹੜੀ ਜੀ ਇਹਦੇ ਉੱਤੇ ਜਿਹੜੇ ਸਭ ਤੋਂ ਜ਼ਿਆਦਾ ਖੁਸ਼ ਹੋ ਰਹੀ ਆ ਉਹ ਹੈ ਜੀ ਸਰਕਾਰ। ਜਿਹੜਾ ਅਹਿਮ ਇਸ਼ੂ ਦੀ ਆਪਾਂ ਕਈ ਵਾਰੀ ਗੱਲ ਜਿਹੜੀ ਜੀ ਪੰਜਾਬੀ ਜਿਹੜੀ USA ਕੀਤੀ ਆ, ਉਹ ਇਹ ਸੀਗਾ ਕਿ 3 ਸਾਲਾਂ ਤੋਂ ਤਕਰੀਬਨ ਇਸ ਗੱਲ ਦੀ ਉਡੀਕ ਸੀ ਕਿ ਕੋਈ ਤੱਥ ਤਾਂ ਸਾਹਮਣੇ ਆਉਣ ਕਿ ਉਹ ਅਣਪਛਾਤੀ ਪੁਲਿਸ ਕੌਣ ਸੀਗੀ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਲੋਕਾਂ ਦੇ ਉੱਤੇ ਗੋਲੀ ਚਲਾਤੀ, ਔਰ ਉਹ ਕੌਣ ਚਿਹਰੇ ਸਨ ਜਿਨ੍ਹਾਂ ਨੇ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਾਸਤੇ ਇੱਕ ਵੱਡਾ ਰੋਲ ਜਿਹੜਾ ਸੀ ਉਹ ਨਿਭਾਇਆ। ਜਦੋਂ ਇਹ ਰਿਪੋਰਟ ਆ ਗਈ, ਉਹਦੇ ਕੁਝ ਅਹਿਮ ਜਿਹੜੇ ਇਸ਼ੂ ਸੀਗੇ ਉਹ ਸਾਹਮਣੇ ਆ ਗਏ, ਨਾਮ ਵੀ ਜਿਹੜੇ ਸੀਗੇ ਜੀ ਉਹ ਆ ਗਏ, ਤੇ ਫਿਰ ਇੱਥੋਂ ਰੋਲ ਸ਼ੁਰੂ ਹੁੰਦਾ ਸੀਗਾ ਜੀ ਵਿਰੋਧੀ ਧਿਰ ਦਾ। ਹੁਣ ਵਿਰੋਧੀ ਧਿਰ ਜਿਹੜੀ ਸੀ ਉਹ ਆਪਸ ਦੇ ਵਿੱਚ ਇੰਨਾ ਕੁ ਪਟ ਗਈ ਕਿ ਇਹ ਇੱਕ ਬਹੁਤ ਹੀ ਅਹਿਮ ਜਿਹੜਾ ਸਬਜੈਕਟ ਸੀਗਾ ਜੀ ਉਹ ਰੁਲ ਗਿਆ। ਔਰ ਸਰਕਾਰ ਇਹੋ ਚਾਹੁੰਦੀ ਸੀਗੀ ਕਿਉਂਕਿ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਦੇਖੋ ਬਿਨਾਂ ਆਪਣੇ ਮੰਤਰੀ ਮੰਡਲ ਦੇ ਨਾਲ ਮੀਟਿੰਗ ਕੀਤੇ ਤੋਂ ਜਿਹੜੀ ਜੀ ਇਹ ਗੱਲ ਕਹਿਤੀ ਕਿ ਅਸੀਂ ਇਹਦੀ ਜਾਂਚ ਜਿਹੜੀ ਆ ਉਹ CBI ਨੂੰ ਦੇਣ ਜਾ ਰਹੇ ਆ। ਇਹ ਇਸ਼ੂ ਉੱਠਣਾ ਚਾਹੀਦਾ ਸੀ। ਹਾਲਾਂਕਿ ਕਾਂਗਰਸ ਦੇ ਅੰਦਰੋਂ ਇਹਦਾ ਵਿਰੋਧ ਤਾਂ ਹੋ ਰਿਹਾ, ਉਹਦੇ ਜਿਹੜੇ ਕੁਝ ਵਿਧਾਇਕ ਨੇ ਉਹ ਵਿਰੋਧ ਕਰ ਰਹੇ ਆ, ਪਰ ਜਿਹੜਾ ਇਹ ਵਿਰੋਧੀ ਧਿਰ ਦਾ ਕਿਸੇ ਜਗ੍ਹਾ ਦੇ ਉੱਤੇ ਕੋਈ ਇਹਦਾ ਜਿਹੜਾ ਜੀ ਵਿਰੋਧ ਨਹੀਂ ਹੋ ਰਿਹਾ। ਇਸ ਸਭ ਕਾਸੇ ਦਾ ਇਹਨੂੰ ਰੋਕਣ ਦੇ ਵਾਸਤੇ ਸਰਕਾਰ ਇਹ ਸਮਝਦੀ ਆ ਕਿ ਇਹ ਬਿਹਤਰੀਨ ਸਮਾਂ ਹੈ ਉਹਦੇ ਵਾਸਤੇ ਪੰਚਾਇਤੀ ਚੋਣਾਂ ਕਰਾ ਲੈਣ ਦਾ, ਕਿਉਂਕਿ ਅਕਾਲੀਆਂ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹਨੂੰ ਉਹ ਖੋਹ ਲੈਣਗੀਆਂ। ਉਹਨਾਂ ਨੂੰ ਤੀਜੀ ਧਿਰ ਤੋਂ ਡਰ ਲੱਗਦਾ ਸੀਗਾ ਕਿ ਇਹ ਵਿੱਚ ਵਿਚਾਲੇ ਜਿਹੜਾ ਜੀ ਆ ਕੇ ਅਕਾਲੀ ਦਲ ਦੀਆਂ ਕੁਝ ਬਣ ਸਕਦੀਆਂ ਨੇ ਜਾਂ ਆਮ ਆਦਮੀ ਪਾਰਟੀ ਦੀਆਂ ਕੁਝ ਜਿਹੜੀਆਂ ਉਹ ਪੰਚਾਇਤਾਂ ਬਣ ਸਕਦੀਆਂ ਨੇ। ਹੁਣ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਜੀ ਕਰਨ ਦੀ ਲੋੜ ਨਹੀਂ, ਸੌਖਿਆਂ ਉਹ ਕਾਬਜ਼ ਹੋ ਜਾਣਾ। ਤੇ ਸਰਕਾਰ ਇਹ ਵੀ ਸਮਝਦੀ ਆ ਕਿ ਇਸ ਮਹੀਨੇ ਦੇ ਅੰਤ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਵੀ ਜਿਹੜਾ ਜੀ ਉਹ ਬੁਲਾ ਲਿਆ ਜਾਵੇ, ਕਿਉਂਕਿ ਉਹ ਇਹ ਸਮਝਦੀ ਆ ਕਿ ਜੇ ਉਹਨੇ ਇਹ ਰਿਪੋਰਟ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਰੱਖਣੀ ਵੀ ਆ ਤੇ ਆਮ ਆਦਮੀ ਪਾਰਟੀ ਕਾਹਦੇ ਨਾਲ ਜਿਹੜਾ ਜੀ ਉਹ ਵਿਰੋਧ ਕਰੂਗੀ। ਉਹ ਆਪਸ ਦੇ ਵਿੱਚ ਇੱਕ ਦੂਜੇ ਦੀਆਂ ਲੱਤਾਂ ਖਿੱਚਣਗੇ ਤੇ ਸਰਕਾਰ ਜਿਵੇਂ ਚਾਹੁੰਦੀ ਆ, ਕਿਉਂਕਿ ਸਰਕਾਰ ਇਸ ਰਿਪੋਰਟ ਦੇ ਵਿੱਚ ਆਏ ਕੁਝ ਨਾਮ ਜਿਹੜੇ ਨੇ ਉਹਨੂੰ ਟੇਢੇ ਮੇਢੇ ਢੰਗ ਦੇ ਨਾਲ ਬਚਾਉਣਾ ਚਾਹੁੰਦੀ ਆ, ਜਿਹਦੇ ਕਰਕੇ ਉਹ CBI ਨੂੰ ਜਾਂਚ ਜਿਹੜਾ ਉਹ ਦੇਣਾ ਚਾਹੁੰਦੀ ਆ ਤੇ ਉਹਦਾ ਕੰਮ ਜਿਹੜਾ ਜੀ ਇਹ ਸੌਖਾ ਹੋ ਜਾਣਾ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਹਰਪਾਲ ਸਿੰਘ ਚੀਮਾ ਹੋਰਾਂ ਨੂੰ ਵਿਰੋਧੀ ਧਿਰ ਦੇ ਆਗੂ ਦਾ ਬਹੁਤਾ ਤਜਰਬਾ ਨਹੀਂ ਹੈਗਾ, ਇਸ ਕਰਕੇ ਸਰਕਾਰ ਸਮਝਦੀ ਇਹ ਕੰਮ ਬਹੁਤ ਜਿਹੜਾ ਜੀ ਉਹ ਸਹੀ ਇਸ ਵੇਲੇ ਹੈ। ਔਰ ਇਹ ਵੀ ਜਿਹੜਾ ਜੀ ਉਹ ਕਿਹਾ ਜਾ ਰਿਹਾ ਹੈ ਕਿ ਇਹਦਾ ਐਲਾਨ ਜਿਹੜਾ ਵਿਧਾਨ ਸਭਾ ਦੇ ਸੈਸ਼ਨ ਦਾ ਬਹੁਤ ਜਲਦੀ ਜਿਹੜਾ ਜੀ ਹੋ ਜਾਊਗਾ। ਔਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੇ ਫਿਲਹਾਲ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਾਉਣ ਦਾ ਫੈਸਲਾ ਵੀ ਟਾਲ ਦਿੱਤਾ ਹੈ। ਹਾਲਾਂਕਿ ਡੋਪ ਟੈਸਟ ਦਾ ਪੰਚਾਇਤ ਚੋਣਾਂ ਦੇ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈਗਾ, ਪਰ ਫਿਰ ਵੀ ਸਰਕਾਰ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਨੂੰ ਕੋਈ ਮੁੱਦਾ ਜਿਹੜਾ ਜੀ ਉਹ ਨਹੀਂ ਸੀ ਦੇਣਾ ਚਾਹੁੰਦੀ। ਹੁਣ ਉਹਨੂੰ ਇਹ ਲੱਗਦਾ ਹੈ ਕਿ ਇਹ ਸਮਾਂ ਬਹੁਤ ਕਾਰਗਰ ਹੈ ਉਹਦੇ ਵਾਸਤੇ।
ਔਰ ਉਹ ਪੰਚਾਇਤ ਚੋਣਾਂ ਵੀ ਚੁੱਪ ਚਪੀਤੇ ਕਰਵਾ ਵੀ ਲਊਗੀ, ਜਿੱਤ ਵੀ ਲਊਗੀ। ਤੇ ਇਹ ਜਿਹੜਾ ਮਾਮਲਾ, ਜਿਹੜਾ ਸਭ ਤੋਂ ਅਹਿਮ ਮਾਮਲਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਪਿਛਲੇ 3 ਸਾਲਾਂ ਦਾ, ਉਹਨੂੰ ਵੀ ਠੰਡੇ ਬਸਤੇ ਦੇ ਵਿੱਚ ਆਰਾਮ ਦੇ ਨਾਲ ਜਿਹੜਾ ਜੀ ਉਹ ਪਾ ਕੇ ਅੱਗੇ ਲੰਘ ਜੂਗੀ। ਬਿਲਕੁਲ ਜੀ, ਬਹੁਤਾ ਕੁਛ ਸੌਖਿਆ ਕਰ ਦਿੱਤਾ ਜੀ ਵਿਰੋਧੀ ਧਿਰ ਨੇ ਉਹਨਾਂ ਦੇ ਲਈ। ਤੇ ਅੱਗੇ ਆਪਾਂ ਨਸ਼ਿਆਂ ਦੀ ਗੱਲ ਕਰਦੇ ਹਾਂ। 8 ਸਾਲ ਬਾਅਦ ਲੱਖਾਂ ਦਾ ਨਸ਼ਾ ਕਰਕੇ ਵਾਪਸ ਪਰਤਿਆ ਇੱਕ ਨੌਜਵਾਨ। ਕਦੀ ਐਕਚੁਅਲੀ ਬੇਸ਼ੱਕ ਜਿਹੜਾ ਜੀ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਇੰਪੋਸੀਬਲ ਹੈ। ਇੰਪੋਸੀਬਲ ਤਾਂ ਨਹੀਂ ਹੈ, ਔਖਾ ਤਾਂ ਬਹੁਤ ਹੈ ਜੀ ਜਿਹੜਾ ਜੀ ਇਹ ਵਾਪਸ ਪਰਤਣਾ, ਕਿਉਂਕਿ ਜਿਹੜੇ ਨੌਜਵਾਨ ਨਸ਼ਾ ਕਰਦੇ ਆ ਉਹਨਾਂ ਦੀ ਹਾਲਤ ਜਿਹੜੀ ਆ ਜੀ ਉਹ ਕੀ ਆ, ਉਹਨਾਂ ਦੇ ਨਾਲ 2-4 ਹੋਣਾ ਪੈਂਦਾ ਜੀ। ਉਹਨਾਂ ਨੂੰ ਮਿੰਟ ਤੋਂ ਬਾਅਦ ਜਿਹੜਾ ਜੀ ਹੌਸਲਾ ਛੱਡ ਚੁੱਕੇ ਪਹਿਲਾਂ ਤਾਂ ਹੱਥ ਹੀ ਖੜੇ ਕਰ ਦਿੰਦੇ ਆ ਕਿ ਨਹੀਂ ਕੁਛ ਨਹੀਂ ਹੋ ਸਕਦਾ, ਸਾਡੇ ਹੱਡਾਂ 'ਚ ਵੜ ਗਿਆ, ਇੰਨੀ ਦੇਰ ਤੋਂ ਜਿਹੜਾ ਜੀ ਉਹ ਕਰਦੇ ਆ। ਜਾਂ ਇਹ ਵੀ ਜਿਹੜਾ ਜੀ ਹੋ ਜਾਂਦਾ ਕਿ ਸਾਨੂੰ ਉਹ ਲੋਕ ਵਾਪਸ ਨਹੀਂ ਪਰਤਣ ਦੇਣਾ ਚਾਹੁੰਦੇ ਜਿਹੜੇ ਉਹਨਾਂ ਨੂੰ ਸਪਲਾਈ ਕਰਦੇ ਆ, ਜਾਂ ਜਿਹੜੀ ਪੁਲਿਸ ਦੀ ਇਨਵੋਲਵਮੈਂਟ ਹੈ ਉਹ ਬੜੀ ਵੱਡੀ ਆ, ਉਹ ਨਹੀਂ ਚਾਹੁੰਦੇ ਜਿਹੜੇ ਹੇਠਲੇ ਲੈਵਲ ਦੇ ਹੋਇਆ ਕਿ ਕੋਈ ਜਿਹੜਾ ਨਸ਼ਾ ਵੇਚਣ ਵਾਲਾ ਹੈ ਉਹ ਇਸ ਧੰਦੇ ਤੋਂ ਬਾਹਰ ਜਾਵੇ। ਇਹਦੇ ਬਾਵਜੂਦ ਕੋਈ ਟਾਵੇਂ ਲੋਕ ਹੈਗੇ ਨੇ ਜਿਹੜੇ ਫੇਰ ਵੀ ਹੌਸਲਾ ਜਿਹੜਾ ਜੀ ਉਹ ਕਰ ਲੈਂਦੇ ਆ। ਤੇ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੈਗੇ ਜੀ ਜਿਹੜੇ ਸਿਰੜੀ ਹੋ ਕੇ ਲੱਗੇ ਹੋਏ ਆ ਔਰ ਪ੍ਰੋਪਰ ਤਰੀਕਾ ਜਿਹੜਾ ਛਡਾਉਣ ਦਾ ਉਹ ਵਰਤੇ ਆ। ਜ਼ਿੰਦਗੀ ਦੇ 8 ਸਾਲ ਇੱਕ ਨੌਜਵਾਨ ਨੇ ਗਵਾ ਲਏ, 15 ਲੱਖ ਰੁਪਏ ਆ ਉਹਨੇ ਜਿਹੜਾ ਸੀਗਾ ਜੀ ਉਹ ਬਰਬਾਦ ਕਰ ਲਿਆ। ਇਹਨੂੰ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਵੀ ਜਿਹੜੀ ਜੀ ਉਹ ਛੱਡਣੀ ਪਈ ਔਰ ਨਸ਼ਾ ਮੁਕਤ ਹੁਣ ਜਿਹੜਾ ਜੀ ਜ਼ਰੂਰ ਹੋ ਗਿਆ। 8 ਸਾਲ ਜ਼ਿੰਦਗੀ ਦੇ ਬਿਹਤਰੀਨ ਸਾਲ ਜਿਹੜੇ ਉਹ, ਤੇ 15 ਲੱਖ ਰੁਪਈਆ ਜਿਹੜਾ ਜੀ ਇਹਨੇ ਨਸ਼ੇ ਦੇ ਉੱਤੇ ਜਿਹੜਾ ਜੀ ਉਹ ਲਾਇਆ। ਉਹਨੇ ਇਹ ਖੁਲਾਸਾ ਕੀਤਾ ਕਿ ਪੰਜਾਬ ਹਰਿਆਣਾ ਹੱਥ ਤੇ 500 ਰੁਪਏ ਪ੍ਰਤੀ ਗ੍ਰਾਮ ਸਮੈਕ ਤੇ 3000 ਰੁਪਏ ਪ੍ਰਤੀ ਗ੍ਰਾਮ ਚਿੱਟਾ ਜਿਹੜਾ ਜੀ ਉਹ ਮਿਲ ਜਾਂਦਾ ਹੈ, ਜਿਹਦੀ ਸਪਲਾਈ ਦਿੱਲੀ ਤੇ ਹਿਸਾਰ ਤੋਂ ਰੇਲ ਗੱਡੀ ਦੇ ਰਾਹੀਂ ਨਸ਼ਾ ਤਸਕਰਾਂ ਤੱਕ ਜਿਹੜੀ ਆ ਜੀ ਉਹ ਹੁੰਦੀ ਆ। ਸੰਗਰੂਰ ਦੇ ਵਿੱਚ ਰੈੱਡ ਕਰਾਸ ਦਾ ਨਸ਼ਾ ਛਡਾਊ ਹਸਪੀਟਲ ਆ ਜੀ। 1.5 ਮਹੀਨੇ ਦੇ ਇਲਾਜ ਤੋਂ ਬਾਅਦ ਨਸ਼ਿਆਂ ਦੀ ਗੁਲਾਮੀ ਤੋਂ ਆਜ਼ਾਦ ਹੋ ਕੇ ਆਪਣੇ ਪਿਓ ਦੇ ਨਾਲ ਘਰ ਜਿਹੜਾ ਜੀ ਗਏ। ਲਹਿਰਾ ਗਾਗਾ ਦਾ ਜਿਹੜਾ ਜੀ ਇਹ ਨੌਜਵਾਨ ਹੈ ਉਹ ਇਹ ਕਹਿੰਦਾ 8 ਸਾਲ ਉਹਨੇ ਗਵਾਏ, 15 ਲੱਖ ਰੁਪਈਆ ਬਰਬਾਦ ਕਰਤਾ, ਗ੍ਰੈਜੂਏਸ਼ਨ ਉਹਦੀ ਜਿਹੜੀ ਜੀ ਛੁੱਟ ਗਈ। 11 ਦੇ ਵਿੱਚ ਪਿੰਡ ਦੇ ਮੁੰਡਿਆਂ ਦੀ ਸੰਗਤ ਨੇ ਉਹਨੂੰ ਏਦਾਂ ਦਾ ਜਿਹੜਾ ਜੀ ਪਾਇਆ, ਨਸ਼ਿਆਂ ਦਾ ਗੁਲਾਮ ਹੋ ਗਿਆ। ਉਹ ਕਹਿੰਦਾ ਕਿ ਪਹਿਲੀ ਵਾਰੀ ਇੱਕ ਉਹਦੇ ਸਾਥੀ ਨੇ ਉਹਨੂੰ ਕੋਲਡ ਡਰਿੰਕ ਦੇ ਵਿੱਚ ਪਾ ਕੇ ਨਸ਼ੀਲੀ ਸ਼ੀਸ਼ੀ ਜਿਹੜੀ ਜੀ ਉਹ ਪਿਆਈ। ਉਸ ਤੋਂ ਬਾਅਦ ਉਹ ਮੈਡੀਕਲ ਨਸ਼ੇ ਤੇ ਲੱਗ ਗਿਆ, ਫਿਰ ਸਮੈਕ ਜਿਹੜਾ ਸੀ ਉਹ ਕਰਨ ਲੱਗ ਗਿਆ। 4-5 ਮਹੀਨਿਆਂ ਤੋਂ ਚਿੱਟੇ ਦਾ ਆਦੀ ਹੋ ਗਿਆ। ਚਿੱਟਾ 3000 ਰੁਪਏ ਪ੍ਰਤੀ ਗ੍ਰਾਮ ਜਿਹੜਾ ਜੀ ਉਹਨੂੰ ਸੌਖਿਆਂ ਹੀ ਮਿਲ ਜਾਂਦਾ ਸੀਗਾ ਤੇ 1 ਗ੍ਰਾਮ ਉਹਦੀ ਡੋਜ਼ ਰੋਜ਼ ਦੀ ਜਿਹੜੀ ਹੋਈ ਸੀ। 1 ਗ੍ਰਾਮ ਵਾਲਾ ਜੀ ਬਹੁਤ ਹੈਵੀ ਯੂਜ਼ਰ ਸਮਝਿਆ ਜਾਂਦਾ ਔਰ ਇਹ ਕਿਹਾ ਜਾ ਰਿਹਾ ਜੀ ਇਹਨੇ ਨੌਜਵਾਨ ਨੇ ਇਹ ਗੱਲ ਕਹੀ ਆ ਕਿ ਉਹਦੇ ਪਰਿਵਾਰ ਨੇ ਉਹਦੀ ਮਦਦ ਬਹੁਤ ਕੀਤੀ ਔਰ ਖਾਸ ਤੌਰ ਦੇ ਉੱਤੇ ਇੱਥੇ ਇਹਨਾਂ ਦੀ ਸੰਗਰੂਰ ਦੇ ਵਿੱਚ ਇੱਕ ਬੜੇ ਨੇ ਜੀ ਇਸ ਪ੍ਰੋਜੈਕਟ ਦੇ ਡਾਇਰੈਕਟਰ ਨੇ ਮੋਹਨ ਸ਼ਰਮਾ, ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜੀ। ਇਹ ਨੌਜਵਾਨ ਜਿਹੜਾ ਜੀ ਕੋਈ ਪਹਿਲਾ ਨੀਗਾ ਜਿਹੜਾ ਇਸ ਤਰੀਕੇ ਨਾਲ ਘਰ ਪਰਤਿਆ, ਬਲਕਿ ਮੋਹਨ ਸ਼ਰਮਾ ਜੀ ਜਿਹੜੇ ਨੇ ਉਹ ਜਿਹੜੇ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਦੇ ਨਾਲ ਡੀਲ ਕਰਦੇ ਆ, ਉਹਨਾਂ ਨੇ ਕਈ ਨੌਜਵਾਨ ਜਿਹੜੇ ਆ ਜੀ ਉਹ ਘਰਾਂ ਨੂੰ ਮੋੜੇ ਆ। ਇਹ ਕੋਈ ਡਾਂਗਾ ਸੋਟਿਆਂ ਵਾਲਾ ਨਸ਼ਾ ਛਡਾਊ ਸੈਂਟਰ ਨਹੀਂਗਾ ਜਿੱਥੇ ਕੁੱਟ ਕੇ ਜਿਹੜਾ ਜੀ ਉਹ ਨਸ਼ਾ ਛਡਾਇਆ ਜਾਵੇ। ਬਕਾਇਦਾ ਤੌਰ ਦੇ ਉੱਤੇ ਕਾਉਂਸਲਿੰਗ ਔਰ ਜਿਹੜੀ ਪ੍ਰੋਪਰ ਮੈਡੀਸਨ ਆ ਜੀ ਉਹਦੇ ਨਾਲ ਇੱਥੇ ਇਹਨਾਂ ਨੌਜਵਾਨਾਂ ਦੀ ਮਦਦ ਜਿਹੜੀ ਆ ਜੀ ਉਹ ਕੀਤੀ ਜਾਂਦੀ ਆ। ਹੋ ਸਕਦਾ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਇੱਕ ਜਿਹੜਾ ਜੀ ਨੌਜਵਾਨ ਛੱਡਣ ਦੇ ਨਾਲ ਜਿਹੜਾ ਜੀ ਉਹ ਕੀ ਹੋ ਸਕਦਾ ਹੈ, ਪਰ ਇੰਗਲਿਸ਼ ਦੀ ਕਹਾਵਤ ਇੱਕ ਬੜੀ ਜਿਹੜੀ ਜੀ ਉਹ ਕਮਾਲ ਹੈ ਕਿ ਤੁਸੀਂ ਦੁਨੀਆ ਨੂੰ ਨਹੀਂ ਬਦਲ ਸਕਦੇ ਪਰ ਦੁਨੀਆ ਦੇ ਵਿੱਚ ਰਹਿਣ ਵਾਲੇ ਕਿਸੇ ਇੱਕ ਵਿਅਕਤੀ ਨੂੰ ਬਦਲਣ ਦਾ ਹੀਆ ਤਾਂ ਕਰ ਸਕਦੇ ਹੋ ਜੀ। ਬਿਲਕੁਲ, ਬਹੁਤ ਚੰਗੀ ਗੱਲ ਆ। ਪਤਾ ਨਹੀਂ ਕਿੰਨੇ ਕੁ ਉਸ ਨੂੰ ਫੋਲੋ ਕਰਨਗੇ। ਤਾਂ ਜਿਸ ਤਰ੍ਹਾਂ ਤੇ ਅਸੀਂ ਉਹਨੇ ਇੱਕ ਛੋਟੀ ਜਿਹੀ ਬ੍ਰੇਕ ਲਾ ਕੇ ਬ੍ਰੇਕ ਤੋਂ ਬਾਅਦ ਜੇ ਤੁਹਾਡੇ ਕੋਲ ਕੋਈ ਸਵਾਲ ਆ ਉਹ ਤੁਸੀਂ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪੰਨਾ ਜੀ। ਪਹਿਲਾਂ ਕੁਝ ਖਬਰਾਂ ਕੀਤੀਆਂ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੈ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ, ਇਸ ਤੇ ਕਾਲ ਕਰ ਸਕਦੇ ਹੋ। ਬਲਤੇਜ ਪੰਨਾ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ। ਮਿਹਰਬਾਨੀ ਜੀ, ਧੰਨਵਾਦ। ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਲੂਏ ਦੇ ਸਾਰੇ ਸਰੋਤਿਆਂ ਨੂੰ, ਪੰਨੂ ਸਾਹਿਬ ਨੂੰ ਤੇ ਸਾਰੇ ਟੱਬਰ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇੱਕ ਹੁਣੇ ਮੈਂ ਜੱਸ ਟੀਵੀ ਤੇ ਖਬਰ ਦੇਖਦਾ ਟਿਆ, ਮਾਨਸਾ ਚ ਪਿੰਡ ਝਨੀਰ ਪੈਂਦਾ ਤੇ ਉਹ ਬੀਬੀ ਦੇ ਗੁਰਦੇ ਖਰਾਬ ਆ ਤੇ ਉਹਦਾ ਜਿਹੜਾ
ਪਤੀ ਉਹ ਲਾਪਤਾ ਹੋ ਗਿਆ, ਮੁੰਡੇ ਦੀ ਮੌਤ ਹੋ ਚੁੱਕੀ ਤੇ 10ਵੀਂ ਪੜ੍ਹਦੀ ਕੁੜੀ ਛੱਡ ਕੇ ਉਹ ਕੱਪੜੇ ਕੁਪੜੇ ਸੀ ਕੇ ਤਾਂ ਗੁਜ਼ਾਰਾ ਕਰ ਰਹੀ ਆ ਤੇ ਉਹਨੇ ਉਹਦਾ ਨੰਬਰ ਨਹੀਂ ਦਿੱਤਾ, ਨਾ ਕੋਈ ਕਨੈਕਟ ਨੰਬਰ। ਜੇ ਹੋ ਸਕੇ ਪਤਾ ਕਰਕੇ ਤੁਹਾਡੇ ਕੋਲ ਜੇ ਕਿਸੇ ਤਰ੍ਹਾਂ ਕਰ ਦਮੋ ਉਹਦਾ ਨੰਬਰ, ਕੱਲ ਨੂੰ ਰੇਡੀਓ ਤੇ ਲਾਂਚ ਕਰ ਦਮੋ ਤਾਂ ਉਹ ਵੀ ਕੁਛ ਮਦਦ ਅਸੀਂ ਕਰ ਸਕਦੇ ਹਾਂ। ਥੈਂਕ ਯੂ, ਥੈਂਕ ਯੂ। ਤੇ ਦੂਜਾ ਇੱਕ ਜੀ ਆਪਣੇ ਹਾਂਜੀ ਹਾਂਜੀ ਦੱਸੋ ਤੁਸੀਂ। ਹਾਂਜੀ ਤੁਸੀਂ ਸਵਾਲ ਪੁੱਛ ਲਓ ਪਹਿਲਾਂ। ਸਵਾਲ ਮੇਰਾ ਇਹ ਆ ਵੀ ਜਿਹੜਾ ਕੈਪਟਨ ਸਾਹਿਬ ਕਹਿੰਦੇ ਵੀ ਇੱਕ ਇੰਗਲੈਂਡੋਂ ਅਸੀਂ ਬੱਚਿਆਂ ਦਾ ਮੰਗਾ ਰਹੇ ਹਾਂ ਡੈਲੀਗੇਸ਼ਨ, ਉਹਨੂੰ ਘੁਮਾ ਫਿਰਾ ਕੇ ਜੜ੍ਹਾਂ ਨਾ ਜੋੜਨਾ ਪੰਜਾਬ ਦੀਆਂ ਨਾ, ਤੇ ਜਿਹੜੇ ਇੱਥੇ ਮਹਾਰਾਜ ਲੱਖਾਂ ਲੋਕ ਬਾਹਰ ਨੂੰ ਭੱਜੀ ਜਾਂਦੇ, ਇਹਨਾਂ ਨੂੰ ਕਿਉਂ ਨਹੀਂ ਰੋਕਦੇ ਕੈਪਟਨ ਸਾਹਿਬ, ਪੰਨੂ ਸਾਹਿਬ? ਥੈਂਕ ਯੂ ਜੀ, ਥੈਂਕ ਯੂ। ਦੇਖੋ ਇੱਕ ਤਾਂ ਜਿਹਨੇ ਇਹ ਕਵਰ ਕੀਤੀ ਹੈ ਜੀ ਸਟੋਰੀ ਬੈਰਰ ਕਿ ਉਹ ਜਿਹੜਾ ਜੀ ਉਹ ਲੱਭ ਕੇ ਦੇਵੇ, ਤੁਸੀਂ ਉਹਨਾਂ ਦੇ ਨਾਲ ਜਿਹੜਾ ਜੀ ਉਹ ਸੰਪਰਕ ਕਰ ਲੈਣਾ, ਕਿਉਂਕਿ ਜਿਹਨੇ ਉਹ ਕੀਤੀ ਹੈ ਜੀ ਉਹਦੀ ਸੌਖਾ ਜਾਂ ਇਹਦੇ ਕਿ ਮਾਨਸਾ ਦੇ ਵਿੱਚ ਭੱਜੀ ਵੀ ਕੌਣ ਹੈ ਜਿਹਦੇ ਨਾਲ ਇਹ ਕੁਛ ਵਾਪਰਿਆ, ਉੱਥੇ ਚੈਨਲ ਦਾ ਨੰਬਰ ਹੋਊਗਾ ਤੁਹਾਨੂੰ ਉਹ ਪ੍ਰੋਵਾਈਡ ਕਰ ਦੇਣਗੇ। ਈਜ਼ੀ ਤਰੀਕਾ ਤਾਂ ਜਿਹੜਾ ਜੀ ਇਹ ਹੈ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਜਿਹੜੀ ਇੰਗਲੈਂਡ ਤੋਂ ਜਿਹੜਾ ਜੋੜਨ ਵਾਲੀ, ਪੁਆਇੰਟ ਤੁਹਾਡਾ ਬਿਲਕੁਲ ਸਹੀ ਹੈ ਜੀ ਕਿ ਇਹਨਾਂ ਜਿਹੜੇ ਇੱਥੋਂ ਜਾ ਰਹੇ ਆ, ਮੈਂ ਪ੍ਰੋਗਰਾਮ ਦੇ ਵਿੱਚ ਕੱਲ ਜੇ ਤੁਸੀਂ ਨਿਊਜ਼ ਜਿਹੜੀਆਂ ਦੀ ਉਹ ਸੁਣੀਆਂ ਹੋਣ, ਉਹਦੇ ਵਿੱਚ ਪੰਜਾਬ ਦੇ ਮੌਜੂਦਾ ਯੂਨੀਵਰਸਿਟੀਜ਼ ਤੇ ਕਾਲਜਸ ਜਿਹੜੇ ਆ ਉਹਨਾਂ ਦਾ ਹਾਲ ਬਿਆਨ ਕੀਤਾ ਸੀਗਾ, ਕਿਸੇ ਇੱਕ ਸ਼ਹਿਰ ਦਾ ਨਹੀਂ, ਸਾਰੇ ਏਰੀਆਜ਼ ਦਾ, ਮਾਲਵੇ ਦਾ, ਦੁਆਬੇ ਦਾ, ਮਾਝੇ ਦਾ, ਸਾਰੇ ਜਗ੍ਹਾ ਦਾ, ਕਿ ਕੀ ਹਾਲਾਤ ਜਿਹੜੇ ਜੀ ਉਹ ਬਣ ਗਏ। ਭਾਵ ਕਿ ਇੱਥੇ ਸਟੂਡੈਂਟ ਹੀ ਹੈ ਨਹੀਂ ਗੇ, ਜਿਹੜੇ ਜੀ ਉਹ ਬਾਹਰ ਚਲੇ ਗਏ ਬਹੁਤੇ ਜਿਹੜੇ ਜੀ, ਇਸ ਕਰਕੇ ਭਾਂ ਕਰਨ ਲੱਗ ਗਈਆਂ ਜਿਹੜੀਆਂ ਦੀ ਯੂਨੀਵਰਸਿਟੀਜ਼, ਸਰਕਾਰੀ ਯੂਨੀਵਰਸਿਟੀਜ਼, ਪ੍ਰਾਈਵੇਟ ਯੂਨੀਵਰਸਿਟੀਜ਼ ਦਿਓ ਕੱਦ ਜਿਹੜੀਆਂ ਖੜੀਆਂ ਨੇ, ਜਾਂ ਜਿਹੜੇ ਜੀ ਉਹ ਕਾਲਜ ਤੁਸੀਂ ਕਿ ਇਹ ਦਿਖਾਓਗੇ ਵੀ ਆਹ ਦੇਖੋ ਜੜ੍ਹਾਂ ਛੱਡ ਕੇ ਜਿਹੜੇ ਜੀ ਉਹ ਜਾਣ ਵਾਲੇ ਲੋਕ ਕੌਣ ਹੈ। ਇਹ ਇਸ ਵੇਲੇ ਇਹੋ ਜਿਹਾ ਪ੍ਰੋਗਰਾਮ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਜਿਹੜਾ ਜੀ ਉਹ ਸਰਕਾਰ ਨੂੰ ਚਲਾਉਣਾ ਚਾਹੀਦਾ। ਜੜ੍ਹਾਂ ਨਾਲ ਜੋੜੋ ਪ੍ਰੋਗਰਾਮ ਜਿਹੜਾ ਕਿ ਭਾਈ ਇੱਥੇ ਤੁਹਾਨੂੰ ਨੌਕਰੀਆਂ ਕਿਸੇ ਤਰੀਕੇ ਦੇ ਨਾਲ ਅਸੀਂ ਦੇਵਾਂਗੇ, ਇੱਥੇ ਤੁਸੀਂ ਰਹੋ, ਬਾਹਰਲਿਆਂ ਨੂੰ ਛੱਡ ਕੇ ਕੀ ਦੱਸੋਗੇ ਵੀ ਸਾਡੇ ਕੋਲ ਯੂਥ ਹੈ ਹੀ ਨਹੀਂਗਾ, ਸਾਰੇ ਦਾ ਸਾਰਾ ਇੱਥੋਂ ਜਿਹੜਾ ਜੀ ਉਹ ਚਲੇ ਗਿਆ। ਇਹ ਮਹਿਜ਼ ਜਿਹੜੇ ਨੇ ਨਾ ਪਤਾ ਨਹੀਂ ਕੌਣ ਜਿਹੜੇ ਜੀ ਉਹ ਸਲਾਹਕਾਰ ਨੇ ਜਿਹੜੇ ਇਹੋ ਜਿਹੀ ਸਲਾਹ ਦੇ ਦਿੰਦੇ ਆ ਕਿ ਬਾਹਰੋਂ ਤੁਸੀਂ ਜਿਹੜਾ ਜੀ ਉਹ ਸੱਦ ਲਓ, ਸਾਡੇ ਤਾਂ ਆਪਣੇ ਹੀ ਨਹੀਂ ਇੱਥੇ ਜਿਹੜਾ ਜੀ ਉਹ ਰਹੇ, ਸਾਰੇ ਦੇ ਸਾਰੇ ਬਾਹਰ ਚਲੇ ਗਏ, ਉੱਥੋਂ ਤੁਸੀਂ ਸੱਦ ਕੇ ਕੀ ਦਿਖਾਓਗੇ, ਕੀ ਦਿਖਾਉਣ ਨੂੰ ਹੈ ਜੀ? ਬਿਲਕੁਲ ਦਿਖਾਉਣ ਨੂੰ ਹੈ ਜੀ, ਦਿਖਾਵਾ। ਅੱਗੇ ਜਿਹੜੇ ਨੇ ਸਾਡੇ ਨਾਲ ਬਿਆਨਾਂ ਤੋਂ ਜੌਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ, ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਪੰਨੂ ਜੀ ਮੇਰੇ ਦੋ ਸਵਾਲ ਹੈ ਜੀ। ਜਿਸ ਤਰ੍ਹਾਂ ਦੇਖੋ ਨਾ, ਇੱਕ ਤਾਂ ਜੀ ਇਹਦਾ ਕਾਟੋ ਕਲੇਸ਼ ਜਿਹੜਾ ਜੀ ਸਾਡੀ ਆਮ ਆਦਮੀ ਪਾਰਟੀ ਦਾ ਨਾ, ਦੋ ਧੜੇ ਬਣ ਗਏ ਆ। ਜਿਹੜੇ ਆਉਣ ਵਾਲੀਆਂ ਚੋਣਾਂ ਆਉਣਗੀਆਂ 3 ਸਾਲ ਬਾਅਦ ਜੀ, ਕਿਉਂਕਿ ਪੌਣੇ 2 ਸਾਲ ਤਾਂ ਲੰਘ ਗਏ ਨਾ ਜੀ, ਤੇ ਜਦੋਂ ਜੇ ਆਪਸ ਵਿੱਚ ਇਹ ਪਾਟੇ ਰਹੇ ਜੀ, ਉਹਦੇ ਵਿੱਚ ਜੀ ਫਿਰ ਸਾਨੂੰ ਡੈਡ ਨੂੰ ਫਾਇਦਾ ਹੋ ਸਕਦਾ ਜਿਹਦੇ ਵਿੱਚੋਂ। ਦੂਜਾ ਸਵਾਲ ਭਾਜੀ ਇਹ ਹੈ, ਜਿਸ ਤਰ੍ਹਾਂ ਹੁਣ ਇਸ ਟਾਈਮ ਰੈਫਰੈਂਡਮ ਹੋ ਰਿਹਾ ਨਾ, ਆਪਣਾ ਐਲਾਨ ਹੋ ਰਿਹਾ ਰੈਫਰੈਂਡਮ ਦਾ ਜੀ, ਜੇ ਬੰਗਲਾਦੇਸ਼ ਬਣਿਆ ਸੀ ਤੇ ਉਸ ਟਾਈਮ ਇੰਡੀਆ ਦਾ ਹੱਥ ਸੀ ਨਾ ਜੀ ਬਣਾਉਣ ਦੇ ਵਿੱਚ, ਉਦੋਂ ਦਾ ਪਾਕਿਸਤਾਨ ਨਾਲ ਬਹੁਤ ਆਪਣਾ ਉਸ ਟਾਈਮ ਤੋਂ ਚੱਲਿਆ ਨਾ ਜੀ। ਜੇ ਜੀ ਕੋਸੋਵੋ ਬਣਿਆ, ਸਰਬੀਆ ਦੇ ਵਿੱਚੋਂ ਨਿਕਲਿਆ, ਦੁਬਾਰੇ 7 ਕੰਟਰੀ ਜੋ ਕੋਈ ਟੁੱਟੀਆਂ ਸੀ ਜੀ, ਉਹ 'ਚ ਅਮਰੀਕਾ ਦਾ ਹੱਥ ਸੀ ਪਿੱਛੇ ਨਾ ਜੀ। ਪਰ ਇਹ ਸਵਾਲ ਹੈ ਸਾਡੇ ਪਿੱਛੇ ਕਿਹਦਾ ਹੱਥ ਹੋਊਗਾ ਜੀ? ਇਹ ਸਵਾਲ ਹੈ ਜੀ ਮੇਰਾ ਭਾਜੀ। ਭੈਣ ਜੀ ਸਵਾਲ ਜੀ। ਦੇਖੋ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕੀਤੀ ਹੈ ਜੀ, ਉਹਦੇ 'ਚ ਜਿਹੜੀ ਸਰਕਾਰ ਦੀਆਂ ਕੱਛਾਂ ਵਜਾਉਣ ਵਾਲੀ ਨਿਊਜ਼ ਮੈਂ ਡਿਟੇਲ ਦੇ ਵਿੱਚ ਸਾਂਝੀ ਕੀਤੀ ਆ, ਉਹਦੇ ਵਿੱਚ ਬਹੁਤਾ ਜਿਹੜਾ ਜੀ ਉਹ ਜਵਾਬ ਛੁਪਿਆ ਹੋਇਆ। ਤੁਸੀਂ ਪੌਣੇ 3 ਸਾਲ ਬਾਅਦ ਦੀ ਗੱਲ ਕਰਦੇ, ਮੈਂ ਜਿਹੜੀ ਜੀ ਉਹ ਪੌਣੇ 3 ਹਫ਼ਤਿਆਂ ਦੀ ਗੱਲ ਜਿਹੜੀ ਜੀ ਉਹ ਕਰਦਾ ਕਿ ਜਿਹੜਾ ਅਹਿਮ ਪੱਖ ਹੈ ਜੀ, ਇੱਕ ਮੇਰਾ ਖਿਆਲ ਨਹੀਂ ਕਿ ਕੋਈ ਵੀ ਜਿਹੜੀ ਚੀਜ਼ ਆ ਉਹ 2 ਚੀਜ਼ਾਂ ਤੋਂ ਉੱਪਰ ਜਿਹੜੀ ਉਹ ਪੰਜਾਬ ਦੀ ਇਸ ਵੇਲੇ ਹੋ ਸਕਦੀ ਹੈ ਜੀ। ਪਹਿਲੀ ਜੇ ਪ੍ਰਾਇਓਰਟੀ ਦੇ ਉੱਤੇ ਲੈਣੀ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ, ਉਹਦੇ ਤੋਂ ਬਾਅਦ ਜਿਹੜੀਆਂ ਚੱਲੀਆਂ ਗੋਲੀਆਂ, ਉਹਦੇ ਵਿੱਚ ਹੋਈਆਂ ਮੌਤਾਂ, ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਇਸ਼ੂ ਹੋਣਾ ਚਾਹੀਦਾ ਸੀ ਪੰਜਾਬ ਦਾ। ਸੈਕਟਰ ਹੈ ਪੰਜਾਬ ਦੀ ਜਵਾਨੀ। ਕੀ ਇਹਨਾਂ 2 ਸਬਜੈਕਟ ਤੇ ਉੱਤੋਂ ਇਹ ਲੰਘਿਆ ਜਾ ਸਕਦਾ ਜੀ ਕਿ ਜਿਹੜਾ ਜੀ LOP ਕੌਣ ਹੋਵੇ ਜਾਂ ਵਿਰੋਧੀ ਧਿਰ ਦਾ ਨੇਤਾ ਕੌਣ ਹੋਵੇ, ਇੱਥੇ ਅਹੁਦੇਦਾਰੀਆਂ ਜਿਹੜੀਆਂ ਕਿਹਦੀਆਂ ਹੋਣ? ਮੇਰਾ ਖਿਆਲ ਇਹ ਜਿਹੜਾ ਜੀ ਇਹਨੂੰ ਪੋਸਟਪੋਨ ਵੀ ਕੀਤਾ ਜਾ ਸਕਦਾ ਸੀ, ਇਹਨੂੰ ਗਾਂਹ ਵੀ ਜਿਹੜਾ ਜੀ ਉਹ ਪਾਇਆ ਜਾ ਸਕਦਾ ਸੀ। ਇਸ ਵੇਲੇ ਸਰਕਾਰ ਸਭ ਤੋਂ ਵੱਧ ਖੁਸ਼ ਹੈ। ਜੇ ਉਦੋਂ ਵੀ ਵੱਧ ਕੋਈ ਮੁਸ਼ਕਲੀਆਂ 'ਚ ਹੱਸ ਰਿਹਾ ਉਹ ਸਨ ਐਂਡ ਡੈਡ ਹੈ ਜੀ, ਕਿ ਆਹ ਜਿਹੜੀ ਹੈ ਜੀ ਉਹ ਗੱਲ ਬਣੀ ਆ। ਇਹ ਲੋਕ ਜਿਹੜੇ ਜੀ ਉਹ ਪਲੇਟ ਦੇ ਵਿੱਚ ਪਰੋਸ ਕੇ ਦੇਣਗੇ। ਯੈਸ, ਜਿਹੜੇ ਲੋਕ ਕਹਿੰਦੇ ਆ ਕਿ ਤੀਜੀ ਧਿਰ ਦੀ ਇੱਕ ਹੋਰ ਜਿਹੜੀ ਹੈ ਜੀ ਉਹ ਲੋੜ ਹੈ ਪੰਜਾਬ ਦੇ ਵਿੱਚ, ਹੈਗੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਗਾ ਜੀ। ਤੀਜੀ ਧਿਰ ਦੀ ਥਾਂ ਖਾਲੀ ਪਈ ਆ, ਮੈਂ ਇਹ ਕਹੂੰਗਾ ਥਾਂ ਖਾਲੀ ਪਈ ਆ। ਪਰ ਜੇ ਇਤਿਹਾਸ ਪੜ੍ਹੋ
ਤਾਂ ਤੀਜੀਆਂ ਧਿਰਾਂ ਕੋਈ 5-7 ਸਾਲੀ 8-10 ਸਾਲੀ ਨਹੀਂ ਉੱਠਦੀਆਂ ਹੁੰਦੀਆਂ ਜੀ, ਉੱਠਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਨੇ, ਚਾਹੇ ਉਹ ਵੱਖੋ ਵੱਖਰੇ ਸਮੇਂ ਦੇ ਉੱਤੇ ਕੋਸ਼ਿਸ਼ ਹੁੰਦੀ ਰਹੀ ਆ। ਪਰ ਜੋ ਕੁਝ ਤੁਸੀਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿਹੜਾ ਉਦੋਂ ਪਹਿਲਾਂ ਖਾਸ ਤੌਰ ਦੇ ਉੱਤੇ ਦੇਖਿਆ ਸੀਗਾ, ਮੈਨੂੰ ਇਹ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਆਈ ਵਿਸ਼ ਕਿ ਮੈਂ ਗਲਤ ਹੋਵਾਂ ਜੀ, ਮੈਂ ਚਾਹੁੰਦਾ ਕਿ ਮੈਂ ਇਹ ਗਲਤ ਹੋਵਾਂ, ਪਰ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਅਜਿਹੇ ਮੌਕੇ ਜਿਹੜੇ ਆ ਜੀ ਉਹ 25-30 ਸਾਲਾਂ ਤੋਂ ਬਾਅਦ ਆਉਂਦੇ ਆ। ਸ਼ਾਇਦ ਮੇਰੀ ਉਮਰ ਵਾਲੇ ਜਿਹੜੇ ਆ ਜੀ ਉਹ ਨਹੀਂ ਦੇਖ ਸਕੇ ਉਹ ਜਿਹੜਾ ਜੀ ਮੌਕਾ ਇਹੋ ਜਿਹਾ ਜਿਹੜਾ 50ਵੇਂ ਦੇ ਵਿੱਚ ਤੁਸੀਂ ਆ ਗਏ ਤੇ ਉਮਰ ਜਿਹੜੀ ਉਹ ਕਿੰਨੀ ਕੁ ਰਹਿ ਗਈ ਆ, ਗਿਣਤੀ ਦੇ ਸਾਲ ਜਿਹੜੇ ਆ ਉਹ ਰਹਿ ਗਏ ਆ। ਲੱਗਦਾ ਨਹੀਂ ਕਿ ਉਹਦੇ ਦੌਰਾਨ ਏਦਾਂ ਦਾ ਕੁਝ ਜਿਹੜਾ ਜੀ ਉਹ ਦੁਬਾਰਾ ਵੇਖਣ ਨੂੰ ਮਿਲ ਸਕੂਗਾ। ਆਪ ਹੀ ਜਿਹੜਾ ਜੀ ਉਹ ਸਾਰਾ ਕੁਝ ਢਾ ਲਿਆ ਤੇ ਪਰੋਸ ਕੇ ਉਹ ਤੁਹਾਡੀ ਪਾਰਟੀਆਂ ਜਿਹੜੀਆਂ ਜੀ ਉਹ ਰਹਿ ਗਈਆਂ, ਉੱਤਰ ਘਾਟੋ ਮੈਂ ਚੜਾਂ ਜੀ। ਬਿਲਕੁਲ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਆ ਪਨੂ ਸਾਹਿਬ, ਥੋੜਾ ਜਿਹਾ ਹਟ ਕੇ ਸਵਾਲ ਆ, ਕਿੰਨਾ ਕੁ ਸਹਿਮਤ ਹੋ ਤੁਸੀਂ ਇਹਦੇ ਨਾਲ, ਬਾਕੀ ਦੱਸਿਓ ਕਿ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਾ ਹੱਥ ਕਿਤੇ ਕਾਂਗਰਸ ਨਾਲ ਮਿਲਦਾ ਹੋਇਆ ਦੇਖ ਕੇ ਇਹ ਤਾਂ ਨਹੀਂ ਕਿਹਾ ਗਿਆ ਵੀ ਪਹਿਲਾਂ ਵੀ ਉੱਥੋਂ ਸੁਖਪਾਲ ਖਹਿਰਾ ਦੀ ਕੁਰਸੀ ਖਾਲੀ ਕਰਾਓ, ਜਿਹੜਾ ਸਭ ਤੋਂ ਵੱਧ ਬੋਲਦਾ, ਜਿਹੜਾ ਸਾਨੂੰ ਸਭ ਤੋਂ ਵੱਧ ਡੈਮੇਜ ਕਰਦਾ। ਦੂਜੀ ਗੱਲ ਕੀ, ਹੁਣ ਜਿਹੜੇ ਅਸੀਂ ਤਾਂ ਇੱਥੇ ਬੈਠੇ ਆ, ਹੁਣ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦਾ ਕਿੰਨਾ ਕੁ ਇੰਟਰਸਟ ਹੈਗਾ ਆਮ ਆਦਮੀ ਪਾਰਟੀ ਦੇ ਵੀ ਹਜੇ ਵੀ ਉਨਾ ਹੀ ਬਣਿਆ ਹੋਇਆ ਜਿੰਨਾ ਇਲੈਕਸ਼ਨਾਂ ਦੇ ਨੇੜੇ ਸੀਗਾ ਜਾਂ ਇਲੈਕਸ਼ਨਾਂ ਤੋਂ ਪਹਿਲਾਂ ਸੀਗਾ ਜਾਂ ਇਲੈਕਸ਼ਨਾਂ ਦੇ ਵਿੱਚ ਸੀਗਾ? ਇਹਦੇ ਵਾਸਤੇ ਜਵਾਬ ਦਿਓ ਜੀ। ਕੱਟਿਓ ਨਾ ਜੀ, ਸੁਣਨਾ ਹੋਊਗਾ। ਦੇਖੋ, ਜੇ ਇਸ ਤਰ੍ਹਾਂ ਦਾ ਕੋਈ ਗੱਠਜੋੜ ਜਿਹੜਾ ਜੀ ਉਹ ਹੁੰਦਾ ਜਿਹਦੀ ਗੱਲ ਕੀਤੀ ਜਾ ਰਹੀ ਹੈ, ਤੇ ਮੇਰਾ ਖਿਆਲ ਜਿਹੜੀ ਆਈਡੀਓਲੋਜੀ ਦੇ ਨਾਲ ਇਹ ਪਾਰਟੀ ਬਣੀ ਸੀਗੀ, ਜਿਹੜੀਆਂ ਪਾਰਟੀਆਂ ਦਾ ਵਿਰੋਧ ਕਰਕੇ ਜਿੱਥੋਂ ਇਹ ਜਨਮੀ ਆ ਪਾਰਟੀ, ਇਹ ਆਪਣੀ ਆਈਡੀਓਲੋਜੀ ਤੋਂ ਹੀ ਥਿੜਕਦੀ ਜਿਹੜੀ ਹੈ ਜੀ ਉਹ ਨਜ਼ਰ ਆਊਗੀ। ਇਹ ਬਿਲਕੁਲ ਕਲੀਅਰ ਸਪਸ਼ਟ ਜਿਹੜਾ ਜੀ ਉਹ ਜਵਾਬ ਹੈ। ਇਹ ਨਹੀਂ ਹੈ ਕਿ ਕੋਈ ਹੇਰ ਫੇਰ ਆ ਜੀ ਇੱਥੋਂ ਆਹ ਕਰਨ ਵਾਲਾ ਜੀ ਇਹਨੂੰ ਹਰਾਉਣ ਦੇ ਵਾਸਤੇ ਆਹ। ਜੇ ਗਿਣਤੀਆਂ ਮਿਣਤੀਆਂ ਕਰਨੀਆਂ ਨੇ ਫਿਰ ਤਾਂ ਰਵਾਇਤੀ ਪਾਰਟੀਆਂ ਹੈਗੀਆਂ ਨੇ ਜਿਹੜੀਆਂ ਅੰਦਰ ਵੜ ਕੇ ਕਰ ਲੈਂਦੀਆਂ ਨੇ ਵੀ ਆਹ ਛੱਡ ਦਿਓ ਜੀ ਸੀਟ, ਇੱਥੋਂ ਮਾੜਾ ਕਮਜ਼ੋਰ ਖੜਾ ਕਰ ਲਓ, ਇੱਥੋਂ ਆਹ ਕਰ ਲਓ। ਉਹ ਤਾਂ ਫਿਰ ਡੀਟੀਆਂ ਤਾਂ ਉਹ ਖੇਡਣ ਨੂੰ ਹੈਗੀਆਂ ਨੇ ਪਾਰਟੀਆਂ, ਜੇ ਡੀਟੀਆਂ ਖੇਡਣੀਆਂ ਨੇ ਤੇ ਫਿਰ ਨਵਾਂ ਕੀ ਸੀਗਾ? ਜੇ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ ਨਾਲ ਸਾਂਝ ਦਿਹਾੜੀ ਜਿਹੜੀ ਹੈ ਜੀ ਉਹ ਪਾਉਣੀ ਆ, ਫਿਰ ਨਵਾਂ ਤਾਂ ਕੁਛ ਨਾ ਹੋਇਆ। ਇਹ ਮੰਨ ਲਓ ਕਿ ਤੁਸੀਂ ਵੀ ਉਹਨਾਂ ਪਾਰਟੀਆਂ ਵਰਗੀ ਇੱਕ ਪਾਰਟੀ ਹੋ ਜਿਹੜੀਆਂ ਕਿ ਇਲੈਕਸ਼ਨ ਦੇ ਵਿੱਚ ਸਾਰਾ ਕੁਛ ਹਰ ਕਿਸਮ ਦੇ ਜਿਹੜਾ ਜੀ ਉਹ ਸਮਝੌਤੇ ਕਰਨ ਦੇ ਵਾਸਤੇ ਤਿਆਰ ਨੇ, ਜੇ ਇਹ ਜਿਹੜਾ ਜੀ ਉਹ ਹੁੰਦਾ। ਹਾਲਾਂਕਿ ਅਜੇ ਜਿੰਨੀ ਦੇਰ ਤੱਕ ਸਾਹਮਣੇ ਨਹੀਂ ਆ ਜਾਂਦਾ ਉਨੀ ਦੇਰ ਤੱਕ ਅਟਕਲ ਜਿਹੜੀਆਂ ਦੀ ਕਿਆਸ ਅਰਾਈਆਂ ਜਿਹੜੀਆਂ ਦੀ ਉਹ ਕਹੀਆਂ ਜਾ ਸਕਦੀਆਂ ਨੇ। ਦੂਜੀ ਗੱਲ ਤੁਸੀਂ ਪੁੱਛੀ ਕਿ ਲੋਕ ਜਿਹੜੇ ਆ ਜੀ ਉਹ ਨਾਲ ਹੈਗੇ ਆ। ਦੇਖੋ, ਪੰਜਾਬ ਦੇ ਵਿੱਚ ਅੱਜ ਵੀ ਲੋਕ ਜਿਹੜਾ ਜੀ ਉਹ ਤੁਸੀਂ ਇਹ ਕਹਿ ਲਓ ਇੱਕ ਲਫ਼ਜ਼ ਹੈ ਪੰਜਾਬੀ ਦਾ ਬਹੁਤ ਠੇਠ, ਭੰਬਤਰੇ ਫਿਰਦੇ ਜਿਹੜਾ ਜੀ ਉਹ ਭੰਬਤਰੇ ਫਿਰਦੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਕਿ ਕਿੱਥੋਂ ਉਹਨਾਂ ਨੂੰ ਜਿਹੜੀ ਹੈ ਜੀ ਉਹ ਆਸ ਮਿਲੇ। ਇੱਕ ਜਿਹੜਾ ਨਸ਼ਿਆਂ ਦੇ ਵਿਰੋਧ ਦੇ ਵਿੱਚ ਜਿਹੜੀ ਮੁਹਿੰਮ ਅੱਜ ਵੀ ਜਿਹੜੀ ਹੈ ਜੀ ਉਹ ਪਿੰਡਾਂ ਥਾਵਾਂ ਦੇ ਉੱਤੇ ਉਹਦਾ ਤੁਸੀਂ ਬਹੁਤ ਵੱਡਾ ਅਸਰ ਦੇਖ ਸਕਦੇ ਹੋ। ਉਹ ਸਰਕਾਰ ਨੂੰ ਪਤਾ ਸੀਗਾ ਕਿ ਇਹ ਜਿਹੜੀ ਕਿਸ ਪਾਸੇ ਵੱਲ ਨੂੰ ਚਲੇ ਜਾਣੀ, ਤਾਂ ਕਰਕੇ ਕੁਝ ਤਬਦੀਲੀਆਂ ਜਿਹੜੀਆਂ ਜੀ ਹੋਈਆਂ। ਜੇ ਲੋਕ ਦੇ ਨਾਲ ਉੱਠ ਕੇ ਇੱਕਦਮ ਜਿਹੜਾ ਜੀ ਉਹ ਤੁਰ ਪਏ, ਉਹ ਕੀ ਸੀਗਾ? ਉਹ ਇੱਕ ਆਸ ਹੈ ਉਹਨਾਂ ਨੂੰ, ਇੱਕ ਇਉਂ ਲੱਗਦਾ ਹੈ ਕਿ ਇਸ ਜਗ੍ਹਾ ਤੋਂ ਜਿਹੜੀ ਹੈ ਜੀ ਉਹ ਆਸ ਹੋ ਸਕਦੀ ਹੈ। ਕਿਉਂਕਿ ਅਕਾਲੀ ਦਲ ਜਿਹੜਾ ਜਿਹਨੇ 10 ਸਾਲ ਰਾਜ ਕੀਤਾ, ਉਹਨੇ ਉਸ ਰਾਜ ਸੱਤਾ ਨੂੰ ਕਾਇਮ ਰੱਖਣ ਦੇ ਵਾਸਤੇ ਕੀ ਕੁਝ ਕੀਤਾ। ਉਹ ਰਿਪੋਰਟਾਂ ਜਿਹੜੀਆਂ ਜੀ ਤੁਸੀਂ ਸੁਣ ਰਹੇ ਹੋ, ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ ਜਿਹੜੀ ਹੈ ਜੀ ਉਹ ਰਿਪੋਰਟ ਸੁਣ ਰਹੇ ਹੋ। ਲੋਕ ਉਹਦੇ ਤੋਂ ਅੱਕੇ ਸਤੇ ਜਿਹੜੇ ਜੀ ਉਹ ਬੈਠੇ ਆ, ਕਰਨਗੇ ਕੀ ਉਹ ਕਾਂਗਰਸ ਵੱਲ ਨੂੰ ਜਾਣਗੇ? ਕਾਂਗਰਸ ਜਿਹਨੇ ਇੰਨੇ ਵਾਅਦੇ ਜਿਹੜੇ ਜੀ ਉਹ ਕਰਤੇ ਜਦੋਂ ਉਹ ਜਿਹੜੀ ਜੀ ਸੱਤਾ ਦੇ ਵਿੱਚ ਆਈ, ਜਿਹੜੇ ਕਿ ਪੂਰੇ ਕਰ ਸਕਣੇ ਸੰਭਵ ਨਹੀਂ, ਅਸੰਭਵ ਹੈ ਜੀ, ਉਹ ਪੂਰੇ ਕੀਤੇ ਹੀ ਨਹੀਂ ਜਾ ਸਕਦੇ। ਲਾਈਨ ਜਿਹੜੀ ਜੀ ਉਹ ਫੇਰ ਦੇਣੀ ਸਾਰੇ ਤੇ ਬੈਂਕਾਂ ਦੇ ਕਰਜ਼ੇ, ਆੜਤੀਆਂ ਦੇ ਕਰਜ਼ੇ, ਉਂਝ ਵੀ ਫੜੇ ਹੋਏ ਆ ਪੈਸੇ, ਇਹ ਵੀ ਕਹਿ ਦੇਣਾ ਉਹਦੇ ਉੱਤੇ ਵੀ ਲਾਈਨ ਜਿਹੜੀ ਫਿਰੂਗੀ। ਸਮਾਰਟਫੋਨ ਜਿਹੜੇ ਜੀ ਉਹ ਮਿਲ ਜਾਣਗੇ, ਘਰ ਨੌਕਰੀ ਜਿਹੜੀ ਆ ਜੀ ਉਹ ਹੋ ਜੂਗੀ। ਪਤਾ ਨਹੀਂ ਕੀ ਕੁਛ, ਚਾਹ ਪੱਤੀ ਤੱਕ ਜਿਹੜੀ ਜੀ ਉਹ ਲੋਕਾਂ ਨੂੰ ਦੇਤੀ, ਉਹ ਪੋਸੀਬਲ ਹੀ ਨਹੀਂ ਹੈ। ਉਹਦੇ ਨਾਲ ਐਂਟੀ ਇਨਕੰਬੈਂਸੀ ਜਿਹੜੀ ਆ ਜੀ ਉਹ ਕਾਂਗਰਸ ਦੀ ਹੈਗੀ ਆ, ਪਰ ਲੋਕਾਂ ਕੋਲੇ ਤੀਜਾ ਬਦਲ ਵੀ ਹੈ ਨੀ ਗਾ ਜੀ ਕੋਈ। ਉਹ ਲੱਭ ਤਾਂ ਰਹੇ ਆ ਇਸ ਵੇਲੇ। ਜੇ ਮੈਂ ਇਹ ਕਹਾਂ, ਮੇਰਾ ਖਿਆਲ 100 ਹੱਥ ਰੱਸਾ ਸਿਰੇ ਤੇ ਗੰਢ, ਪੰਜਾਬ ਦੇ ਵਿੱਚ ਲੀਡਰ ਕੋਈ ਨਹੀਂ ਹੈਗਾ ਜੀ ਜਿਹੜਾ ਪੰਜਾਬ ਦੇ ਵਾਸਤੇ ਸੋਚਦਾ ਹੋਵੇ, ਜਿਹੜਾ ਇਹ ਕਹੇ ਕਿ ਚਾਹੇ ਕੁਛ ਵੀ ਹੋ ਜਾਏ ਮੈਂ ਪੰਜਾਬ ਦੀ ਗੱਲ ਜੀ ਉਹ ਕਰੂੰਗਾ, ਮੈਂ ਪੰਜਾਬ ਦੇ ਇਸ਼ੂਜ਼ ਦੇ ਵਾਸਤੇ ਲੋਕ ਜਿਹੜੇ ਆ ਜੀ ਉਹ ਲਾਮਬੰਦ ਕਰਕੇ ਉਹਨਾਂ ਦੇ ਵਿੱਚ ਚੇਤਨਤਾ ਜਿਹੜੀ ਆ ਜੀ ਉਹ ਪੈਦਾ ਕਰੂੰਗਾ। ਜਿੰਨੀ ਦੇਰ ਤੱਕ ਉਹ ਵੋਟ ਬੈਂਕ ਦੇ ਨਾਲ ਖੇਡਦਾ ਕਿ ਮੇਰੇ ਕੋ ਆਹ ਹੋ ਗਿਆ, ਮੇਰੇ ਕੋ ਆਹ ਹੋ ਗਿਆ, ਹੁਣ ਮੇਰੇ ਇੱਥੋਂ ਸੂਤ ਆ ਸਕਦਾ, ਹੁਣ ਮੇਰਾ ਇੱਥੋਂ ਸੂਤ ਆ ਸਕਦਾ, ਉਹ ਪੰਜਾਬ ਦੀ ਭਲਾਈ ਦੇ ਵਾਸਤੇ ਕੰਮ ਨਹੀਂ ਕਰ ਰਿਹਾ। ਪੰਜਾਬ ਵੈਂਟੀਲੇਟਰ ਦੇ ਉੱਤੇ ਆ, ਇਹ ਸਾਨੂੰ ਚੀਜ਼ ਸਮਝਣੀ ਚਾਹੀਦੀ ਆ।
ਵੈਂਟੀਲੇਟਰ ਦੇ ਉੱਤੇ ਪਏ ਬੰਦੇ ਦਾ ਮਤਲਬ ਕਿ ਉਹ ਬੁਲਬੁਲੇ ਤਾਂ ਨਿਕਲ ਰਹੇ ਆ ਕਿ ਸਾਹ ਚੱਲ ਰਿਹਾ, ਪਰ ਉਹ ਮਸ਼ੀਨੀ ਸਾਹ ਆ। ਇਹ ਮਸ਼ੀਨੀ ਸਾਹ ਆ ਜਿਹਨੂੰ ਜੇ ਤੁਸੀਂ ਦੇਖ ਕੇ ਸੋਚਦੇ ਹੋ ਕਿ ਮੁਰਦਿਆਂ ਨੂੰ ਸਿਰਫ ਵੋਟਾਂ ਦੇ ਵਾਸਤੇ ਅਸੀਂ ਵਰਤਣਾ, ਤੇ ਉਹ ਮੁਰਦਾ ਜ਼ਮੀਰ ਵਾਲਾ ਹੀ ਕੋਈ ਵਿਅਕਤੀ ਜਿਹੜਾ ਵੀ ਉਹ ਹੋ ਸਕਦਾ। ਕੋਈ ਜਿਉਂਦੀ ਜ਼ਮੀਰ ਵਾਲਾ ਬੰਦਾ ਅੱਗੇ ਲੱਗੇ ਤਾਂ ਪੋਸੀਬਲ ਜਿਹੜਾ ਵੀ ਉਹ ਹੋ ਸਕਦਾ ਪੰਜਾਬ ਉੱਠ ਕੇ ਖੜਾ ਹੋ ਜਾਏ, ਨਹੀਂ ਤਾਂ ਪੰਜਾਬ ਸ਼ਮਸ਼ਾਨ ਘਾਟ ਲਿਜਾਣ ਦੇ ਵਾਸਤੇ ਵੈਂਟੀਲੇਟਰ ਦੇ ਆਲੇ ਦੁਆਲੇ ਜਿਹੜੇ ਖੜੇ ਲੋਕ ਨੇ ਉਹ ਤਿਆਰ ਹੀ ਨੇ ਵੀ ਮੋਢਾ ਕਿਹਨੇ ਦੇਣਾ। ਜੀ ਅੱਗੇ ਸਾਡੇ ਨਾਲ ਜੁੜੇ ਨੇ ਰਾਜ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੇਰਾ ਪਹਿਲਾ ਸਵਾਲ ਤਾਂ ਇਹ ਹੈ ਜੀ, ਹੁਣ ਬੜੀ ਚਰਚਾ ਹੋ ਰਹੀ ਹੈ ਜੀ, ਇਹ ਪਾਰਟੀ ਟੁੱਟ ਜੂ ਜੀ, ਇਹ ਪਾਰਟੀ ਤਬਾਹ ਹੋ ਜੂ ਜੀ, ਇਹਨੂੰ ਖਹਿਰੇ ਨੇ ਤਬਾਹ ਕਰਤਾ, ਜੇ ਕਰਤਾ, ਤੇ ਤੁਹਾਡਾ ਕੀ ਖਿਆਲ ਹੈ ਵੀ ਇਹੋ ਜਿਹੀ ਪਾਰਟੀ ਜਿਹਦਾ ਕੋਈ ਆਪਾਂ ਨੂੰ ਫਾਇਦਾ ਹੀ ਨਹੀਂ ਪੰਜਾਬ ਨੂੰ, ਇਹ ਤਬਾਹ ਹੋ ਹੀ ਜਾਣੀ ਚਾਹੀਦੀ ਹੈ ਜੀ? ਜਿਵੇਂ ਆਪਣੇ ਕਹਿੰਦੇ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਜਿਹਦਾ ਕੋਈ ਫਾਇਦਾ ਹੀ ਨਹੀਂ ਪੰਜਾਬ ਨੂੰ, ਤੇ ਇਹ ਜੇ ਤਬਾਹ ਹੋ ਜਾਏ ਤਾਂ ਸਾਨੂੰ ਉਹਦਾ ਅਫਸੋਸ ਨਹੀਂ ਕਰਨਾ ਚਾਹੀਦਾ ਜੇ ਆਮ ਆਦਮੀ ਪਾਰਟੀ ਤਬਾਹ ਹੁੰਦੀ। ਦੂਜੀ ਗੱਲ ਇਹ ਹੈ ਵੀ ਜਿਹੜਾ ਹੁਣ ਤੁਸੀਂ ਕੱਲ੍ਹ ਦੀਆਂ ਨਿਊਜ਼ਾਂ 'ਚ ਚੱਲ ਰਿਹਾ ਵੀ ਅਹਿਮ ਮੁੱਦੇ ਉੱਠਣੇ ਸੀਗੇ, ਜਿਹੜੀ ਹੁਣ ਆਪਣਾ ਮੌਨਸੂਨ ਇਜਲਾਸ ਹੋਣਾ ਵਿਧਾਨ ਸਭਾ ਦਾ, ਤੇ ਉਸ ਵੇਲੇ ਇਹਨਾਂ ਕੋਲੇ ਆਪੋਜੀਸ਼ਨ ਦਾ ਕੋਈ ਲੀਡਰ ਹੀ ਹੈ ਨਹੀਂ, ਤੇ ਇਹਦਾ ਸਾਰਾ ਕਸੂਰ ਕੇਂਦਰੀ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਿਰ ਨਹੀਂ, ਜਿਨ੍ਹਾਂ ਨੇ ਚੰਗੇ ਭਲੇ ਚੱਲਦੇ ਕੰਮ ਨੂੰ ਸਭ ਇਹਨਾਂ ਕੋਲੇ ਲੀਡਰ ਵੀ ਵਧੀਆ ਸੀਗਾ, ਤੇ ਉਹ ਕਹਿੰਦੇ ਖੜੇ ਪਾਣੀਆਂ ਦੇ ਵਿੱਚ ਵੱਟਾ ਐਸਾ ਮਾਰਿਆ ਤੇ ਸਾਰਾ ਕੁਛ ਹੀ ਖਰਾਬ ਕਰਤਾ। ਇਹਦੇ ਲਈ ਕਸੂਰਵਾਰ ਕੌਣ ਹੈ ਜੀ? ਇਹ ਸਵਾਲ ਹੈ ਜੀ। ਥੈਂਕ ਯੂ ਜੀ। ਦੇਖੋ, ਜਿੱਥੋਂ ਤੱਕ ਤਾਂ ਗੱਲ ਹੈ ਕਿ ਪਾਰਟੀ ਤਬਾਹ ਹੋ ਜਾਏ, ਫਿਰ ਤਾਂ ਅਸੀਂ ਇਹੀ ਜਿਹੜਾ ਦੀ ਉਹ ਜਿਹੜਾ ਦੀ ਇੱਕ ਤਾਂ ਜਿਹੜੀ ਮੈਂ ਪਹਿਲਾਂ ਜਵਾਬ ਦਿੱਤਾ ਜੀ ਕਿ ਫਿਰ ਤੁਸੀਂ ਉਸ ਪਾਸੇ ਨੂੰ ਹੀ ਤੁਰੋਗੇ ਜੀ, ਉਹਨਾਂ ਰਵਾਇਤੀ ਪਾਰਟੀਆਂ ਦੇ ਵੱਲ ਜਿਹੜੀਆਂ ਜਾਂ ਜਿਹਦੇ ਕੁਛ ਲੀਡਰਸ਼ਿਪ ਜਿਹਦੇ ਵੱਲ ਸਿੱਧੇ ਇਸ਼ਾਰੇ ਹੋ ਰਹੇ ਆ ਕਿ ਉਹ ਪੰਜਾਬ ਦੀਆਂ ਵੋਟਾਂ ਦੀ ਖਾਤਰ ਕਿਸੇ ਵੀ ਉਸ ਬੰਦੇ ਨੂੰ ਮਾਫੀ ਵੀ ਦੇ ਦਿੰਦੇ ਆ ਜਿਹੜਾ ਪੰਜਾਬ ਦੇ ਵਿੱਚ ਬਹੁਤ ਸਾਰਾ ਕੁਝ ਜਿਹੜਾ ਜੀ ਕਰਾਉਣ ਦੇ ਵਾਸਤੇ ਜ਼ਿੰਮੇਵਾਰ ਹੈ, ਫਿਰ ਉਹ ਮਾਫੀ ਵੀ ਵਾਪਸ ਵੀ ਜਿਹੜੀ ਜੀ ਉਹ ਲੈ ਲੈਂਦੇ ਆ। ਉਹ ਚੀਜ਼ ਜਿੱਥੋਂ ਤੁਹਾਡੀ ਸ਼ੁਰੂਆਤ ਹੁੰਦੀ ਆ, ਨਾਮਕਰਨ ਤੇ ਹੁਕਮਨਾਮਾ ਲੈ ਕੇ ਰੱਖਦੇ ਆ, ਤੇ ਜਦੋਂ ਜਿਹੜਾ ਜੀ ਸੰਸਕਾਰ ਕਰਕੇ ਆ ਜਾਂਦੇ ਫਿਰ ਤਲਾਣੀਆਂ ਦਾ ਪਾਠ ਹੁੰਦਾ। ਤੁਹਾਡਾ ਜੰਮਣ ਤੋਂ ਲੈ ਕੇ ਮਰਨ ਤੱਕ ਜਿਹਦੇ ਨਾਲ ਜੁੜਿਆ ਹੋਇਆ, ਜੇ ਉਹਦੀ ਬੇਅਦਬੀ ਹੋਈ ਆ, ਉਹਦੇ ਵਿੱਚ ਨਾਮ ਜਿਹੜਾ ਜੀ ਆ ਰਹੇ ਆ, ਇਹਨਾਂ ਚੀਜ਼ਾਂ ਨੂੰ ਤੁਸੀਂ ਜਿਹੜਾ ਜੀ ਉਹ ਤਬਾਹ ਕਰਕੇ ਫਿਰ ਤੁਸੀਂ ਉਸ ਪਾਸੇ ਵੱਲ ਉੱਥੇ ਜਿਹੜਾ ਜੀ ਉਹ ਜਾਣਾ ਚਾਹੁੰਦੇ ਹੋ, ਫਿਰ ਤਾਂ ਮੇਰਾ ਖਿਆਲ ਜਿਹੜਾ ਜੀ ਉਹ ਪੰਜਾਬ ਦਾ ਰੱਬ ਰਾਖਾ ਵੀ ਨਹੀਂ ਕਿਹਾ ਜਾ ਸਕਦਾ ਕਿ ਰੱਬ ਵੀ ਜਿਹੜਾ ਜੀ ਉਹ ਰਾਖਾ ਹੋਊਗਾ। ਇਉਂ ਜਿਹੜਾ ਜੀ ਸੋਚ ਲੈਣਾ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਜੀ ਉਹ ਤਬਾਹ ਹੋ ਜਾਣ, ਫਿਰ ਢਾਂਚਾ ਜਿਹੜਾ ਜੀ ਉਹ ਕਿਵੇਂ ਚੱਲੂਗਾ? ਤੁਸੀਂ ਕਿਉਂਕਿ ਇੱਥੇ ਰਹਿਣਾ ਨਹੀਂ, ਤੁਹਾਡੇ ਬੱਚਿਆਂ ਨੇ ਨਹੀਂ ਜਿਹੜਾ ਦੀ ਆਉਣਾ। ਹਾਂ, ਤੁਸੀਂ ਫਿਕਰਮੰਦ ਹੋ, ਇਸ ਧਰਤੀ ਦੇ ਵਾਸਤੇ ਤੁਸੀਂ ਫਿਕਰਮੰਦ ਹੋ, ਇੱਥੇ ਰਹਿੰਦੇ ਲੋਕਾਂ ਤੋਂ ਵੱਧ ਜਿਹੜਾ ਜੀ ਉਹ ਫਿਕਰਮੰਦ ਹੋ। ਇਹ ਏਦਾਂ ਦੀ ਜਿਹੜੀ ਹੈ ਜੀ ਆਪਾਂ ਗੱਲ ਕਰਨੀ ਕਿ ਜਿਹੜਾ ਉਹ ਤਬਾਹ ਹੀ ਹੋ ਜਾਏ, ਭੱਟ ਪਿਆ ਸੋਨਾ ਜਿਹੜਾ ਜੀ ਉਹ ਕੰਨਾਂ ਨੂੰ ਖਾਵੇ। ਕਿਤੇ ਨਾ ਕਿਤੇ ਆਪਾਂ ਲੋਕਾਂ ਦੇ ਵਾਸਤੇ ਇਹ ਤਾਂ ਸੋਚੀਏ, ਕੋਈ ਲੋਕਾਂ ਨੂੰ ਹਾਂ ਪਰਖਣ ਦਿਓ ਕਿਹੜਾ ਜਿਹੜਾ ਜੀ ਉਹ ਬਦਲ ਬਣਦਾ, ਕਿਸੇ ਨੂੰ ਬਦਲ ਤਾਂ ਜਿਹੜਾ ਜੀ ਉਹ ਵੰਡ ਦਿਓ, ਪਰ ਹਾਲ ਦੀ ਘੜੀ ਹਾਂ ਇਹਨਾਂ ਜ਼ਰੂਰ ਹੈ ਜੀ, ਮੈਂ ਪਹਿਲਾਂ ਵੀ ਜਿਹੜਾ ਕਹਿ ਕੇ ਹਟਿਆ ਕਿ ਜਦੋਂ ਜਿਹੜੀਆਂ ਵੋਟਾਂ ਗਿਣਨ ਦੇ ਵਾਸਤੇ ਹੀ ਸਾਰੇ ਜਿਹੜਾ ਜੀ ਉਹ ਖੜੇ ਨੇ ਕਿ ਮੈਂ ਲਾਸ਼ਾਂ ਗਿਣਦਾ ਤੁਸੀਂ ਵੋਟਾਂ ਗਿਣੋ, ਤੇ ਉੱਥੋਂ ਉਮੀਦ ਜਿਹੜੀ ਹੈ ਜੀ ਉਹ ਕਿਵੇਂ ਤਵੱਕੋ ਕੀਤੀ ਜਾ ਸਕਦੀ ਹੈ ਕਿ ਚੰਗੀ ਉਮੀਦ ਜਿਹੜੀ ਜੀ ਉਹ ਹੋ ਸਕਦੀ ਆ? ਕਿਉਂ ਲਾਇਆ ਗਿਆ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ, ਇਹ ਅਜੇ ਵੀ ਇੱਕ ਸਵਾਲ ਹੀ ਬਣਿਆ ਹੋਇਆ। ਜਿਹੜੇ ਢੰਗ ਦੇ ਨਾਲ ਲਾਇਆ ਗਿਆ, ਇਹਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਜੀ ਇਸ ਨੂੰ ਨਹੀਂ ਠਹਿਰਾ ਸਕਦਾ ਕਿ ਇਹ ਤਰੀਕਾ ਸਹੀ ਸੀ ਜੀ। ਅੱਗੇ ਸਾਡੇ ਨਾਲ ਜੁੜੇ ਨੇ ਸੁਖਚੈਨ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਕੌਰ ਤੇ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਇਹ ਹੈ ਵੀ ਜਿਹੜੀ 17 ਦੇ ਵਿੱਚ ਇਲੈਕਸ਼ਨਾਂ ਹੋਈਆਂ ਸੀ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਆਪਾਂ ਨੂੰ ਆਸਾਂ ਲੱਗੀਆਂ ਸੀ, ਬੰਨੀਆਂ ਸੀਗੀਆਂ, ਉਹਨਾਂ ਤੇ ਕਾਫੀ ਪਾਣੀ ਫਿਰ ਗਿਆ ਸੀ ਕਿਉਂਕਿ ਉਹ ਪੂਰੇ ਨਹੀਂ ਉਤਰੇ। ਮੇਰੇ ਖਿਆਲ ਦੇ ਵਿੱਚ ਕਾਰਨ ਇਹੀ ਲੱਗਦਾ ਮੈਨੂੰ ਵੀ ਜਿਹੜੇ ਪੰਜਾਬ ਦੀ ਲੀਡਰਸ਼ਿਪ ਆ ਉਹਦੇ ਕੋਈ ਖੁਦ ਮੁਖਤਿਆਰੀ ਹੈ ਨਹੀਂ, ਕਿਉਂਕਿ ਜਿਹੜੇ ਆਰਡਰ ਆਉਂਦੇ ਸੀ ਉਹ ਦਿੱਲੀ ਤੋਂ ਆਉਂਦੇ ਸੀ, ਜਿਨ੍ਹਾਂ ਦਾ ਕਾਰਨ ਕਰਕੇ ਆਮ ਆਦਮੀ ਪਾਰਟੀ ਉਦੋਂ ਹਾਰੀ। ਸੋ ਮੇਰਾ ਹੁਣ ਵਿਚਾਰ ਮੈਂ ਪੁੱਛਣਾ ਚਾਹੁੰਦਾ ਸਾਹਿਬ ਬਈ ਜਿਹੜਾ ਖਹਿਰਾ ਸਾਹਿਬ ਨੇ ਹੁਣ ਇੱਕ ਸਭ ਤੋਂ ਮੈਨੂੰ ਲੱਗਦਾ ਜ਼ਬਰਦਸਤ ਜਿਹੜਾ ਤਕੜਾ ਪੁਆਇੰਟ ਖੜਾ ਕੀਤਾ ਹੈ ਬਈ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਖੁਦ ਮੁਖਤਿਆਰੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਉਹ ਲੋਕਾਂ ਦੀ ਆਸਾਂ ਤੇ ਪੂਰੇ ਉਤਰ ਸਕਣ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ? ਥੈਂਕ ਯੂ ਜੀ। ਦੇਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਜੀ ਕਿ ਜਿਹੜੀਆਂ 17 ਦੇ ਵਿੱਚ ਚੋਣਾਂ ਕਿਸੇ ਸ਼ਾਇਦ ਪਾਰਟੀ ਨੇ ਨਹੀਂ ਹਰਾਈਆਂ ਇਹਨਾਂ ਨੂੰ, ਇਹ ਆਪ ਜਿਹੜਾ ਜੀ ਉਹ ਹਰੇ ਆ।
ਆਪ ਆਪਣੀਆਂ ਗਲਤੀਆਂ ਦੀ ਵਜ੍ਹਾ ਕਰਕੇ ਕੁਝ ਲੋਕ ਲਿਆ ਕੇ ਜਿਹੜਾ ਜੀ ਉੱਤੇ ਬਿਠਾ ਦਿੱਤੇ ਗਏ, ਉਹਨਾਂ ਦੀ ਵਜ੍ਹਾ ਕਰਕੇ ਜਿਹੜਾ ਜੀ ਚਾਹੇ ਉਹ ਮੁੱਲ ਦਿੱਤੀਆਂ ਟਿਕਟਾਂ ਹੋਣ ਤੇ ਚਾਹੇ ਦੂਜੀਆਂ ਸਿਆਸੀ ਪਾਰਟੀਆਂ ਚੋਂ ਲਿਆਂਦੇ ਗਏ ਲੋਕ ਹੋਣ। ਹੁਣ ਸਵਾਲ ਜਿਹੜੇ ਆ ਜੀ ਖੁਦ ਮੁਖਤਿਆਰੀ ਲਫ਼ਜ਼ ਜਿਹੜਾ ਜੀ ਤੁਸੀਂ ਇਹ ਕੀ ਖੁਦ ਮੁਖਤਿਆਰੀ ਜਿਹੜਾ ਜੀ ਉਦਣ ਹੀ ਜਿਹੜੀ ਜੀ ਉਹ ਯਾਦ ਆਈ ਜਿੱਦਣ ਅਹੁਦਾ ਨਹੀਂ ਰਿਹਾ, ਭਾਵ ਕਿ ਜਿੱਦਣ ਉਹ ਹਟਾ ਦਿੱਤੇ ਗਏ ਉਦੋਂ ਤੱਕ ਖੁਦ ਮੁਖਤਿਆਰੀ ਠੀਕ ਸੀ, ਉਦੋਂ ਇਹ ਖੁਦ ਮੁਖਤਿਆਰੀ ਕਿਉਂ ਨਹੀਂ ਜਿਹੜੀ ਜੀ ਉਹ ਚੇਤੇ ਆਈ? ਇਹ ਬਹੁਤ ਵੱਡਾ ਸਵਾਲ ਹੈ। ਕੀ ਖੁਦ ਮੁਖਤਿਆਰੀ ਜਿਹੜੀ ਆ ਉਹ ਪੰਜਾਬ ਦੀ ਇੱਕ ਸਿਆਸੀ ਪਾਰਟੀ ਦੀ ਆ ਜਾਂ ਪੰਜਾਬ ਦੀ ਖੁਦ ਇਹਨੂੰ ਡਿਫਾਈਨ ਕਰਨ ਦੀ ਜਿਹੜਾ ਜੀ ਉਹ ਜ਼ਰੂਰਤ ਹੈ। ਜੇ ਪੰਜਾਬ ਨੂੰ ਖੁਦ ਮੁਖਤਿਆਰੀ ਦੀ ਜਿਹੜੀ ਆ ਜੀ ਉਹ ਜ਼ਰੂਰਤ ਹੈ, ਫਿਰ ਇਹ ਲੜਾਈ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਵਿਝਣੀ ਹੋਊਗੀ ਜੀ। ਉਹ ਖੁਦ ਮੁਖਤਿਆਰੀ ਕੀ ਆ? ਉਹ ਅੱਜ ਵੀ ਮੈਂ ਸਮਝਦਾ ਜੀ ਕਿ ਉਹਨੂੰ ਪ੍ਰਚਾਰ ਦਿੱਤਾ ਗਿਆ, ਇੱਕ ਟਾਈਮ ਦੇ ਉੱਤੇ ਗਲਤ ਤਰੀਕੇ ਦੇ ਨਾਲ ਪ੍ਰਚਾਰ ਦਿੱਤਾ ਗਿਆ, ਉਹਨੂੰ ਵੱਖਵਾਦ ਦਾ ਨਾਮ ਦੇ ਦਿੱਤਾ ਗਿਆ। ਧਰਮ ਯੁੱਧ ਮੋਰਚੇ ਦੇ ਵਿੱਚ ਜਿਹੜੀ ਅਹਿਮ ਮੰਗ ਸ਼ਾਮਲ ਸੀ, ਜਿਹਨੂੰ ਅਕਾਲੀ ਦਲ ਤੱਕ ਕੰਪਲੀਟਲੀ ਵਿਸਾਰ ਚੁੱਕਿਆ ਹੋਇਆ, ਦੂਜਿਆਂ ਨੇ ਕਿਸੇ ਨੇ ਚੁੱਕਣਾ ਨਹੀਂ, ਉਹ ਅਨੰਦਪੁਰ ਸਾਹਿਬ ਦਾ ਮਤਾ ਹੈ। ਉਹਦੇ ਨਾਲ ਇਹ ਆ ਕਿ ਇੱਕ ਉਹ ਧਰਤੀ ਜਿਹੜੀ ਧਾਰਮਿਕ ਪੁਆਇੰਟ ਆਫ ਵਿਊ ਦੇ ਨਾਲ ਬੜੀ ਅਹਿਮੀਅਤ ਰੱਖਦੀ ਆ, ਉਹਦਾ ਨਾਮ ਦਿੱਤਾ ਹੋਣ ਕਰਕੇ ਉਹ ਇਗਨੋਰ ਹੋ ਜਾਂਦਾ। ਇਸ ਕਰਕੇ ਖੁਦ ਮੁਖਤਿਆਰੀ ਤਾਂ ਉਹ ਆ, ਪਹਿਲਾਂ ਇਹ ਡਿਫਾਈਨ ਕਰੋ ਕਿ ਖੁਦ ਮੁਖਤਿਆਰੀ ਕਾਹਦੀ ਚਾਹੁੰਦੇ ਹੋ ਤੁਸੀਂ? ਆਪਣੀ ਲੀਡਰਸ਼ਿਪ ਦੀ, ਆਪਣੀ ਜਿਹੜੀ ਸਿਆਸੀ ਪਾਰਟੀ ਨਾਲ ਤੁਸੀਂ ਜੁੜੇ ਹੋਏ ਹੋ ਉਹਦੀ ਖੁਦ ਮੁਖਤਿਆਰੀ, ਜਾਂ ਪੰਜਾਬ ਦੀ ਖੁਦ ਮੁਖਤਿਆਰੀ? ਜੀ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਪੌਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਪੁੱਛਣਾ ਚਾਹੁੰਦਾ ਸੀ, ਇੱਕ ਵੀਡੀਓ ਕਲਿੱਪ ਜੀ ਆਉਂਦੇ ਹੈਗੇ ਨੈਚੁਰਲ ਫਾਰਮਿੰਗ ਦੇ, ਰਾਈਟ? ਉਹ ਆਪਾਂ ਨੂੰ ਦੱਸਦੇ ਹੈਗੇ ਆ ਵੀ ਜਿਹੜੀ ਨੈਚੁਰਲ ਫਾਰਮਿੰਗ ਵੀ ਉਹ ਬੜੀ ਸੌਖੀ ਹੋ ਸਕਦੀ ਆ, ਉਹ ਇੰਨਾ ਤੁਹਾਨੂੰ ਪਾਣੀ ਪਾਉਣ ਦੀ ਲੋੜ ਨਹੀਂ, ਤੁਹਾਨੂੰ ਝਾੜ ਵੀ ਜਿਹੜੀਆਂ ਦਵਾਈਆਂ ਜਿਹੜੇ ਆਪਾਂ ਪਾਉਂਦੇ ਜਾਂ ਆਪਾਂ ਯੂਨੀਵਰਸਿਟੀਆਂ ਆਪਾਂ ਨੂੰ ਦੱਸਦੀਆਂ ਜਾਂ ਕੰਪਨੀਆਂ ਦੱਸਦੀਆਂ ਵੀ ਉਹ ਫਰਾਡ ਹੈਗਾ, ਉਹ ਕੀ ਹੈ? ਇਹਨਾਂ ਨੂੰ ਸਹੀ ਲੱਗਦਾ ਵੀ ਉਹ 'ਚ ਕੁਛ ਹੈਗਾ, ਜਾਂ ਉਹ ਵੀ ਉਹ ਗੱਲਾਂ ਬਾਤਾਂ ਹੈਗੀਆਂ ਜਿਹੜੀਆਂ ਇਹੋ ਜਿਹੀਆਂ ਫੋਰਸ ਮੇਰਾ ਖਿਆਲ ਉੱਥੇ ਪੋਲੀਟੀਕਲ ਆਪਣੇ ਇਸ਼ੂ ਖੜੇ ਕਰਦੀਆਂ ਹੈਗੀਆਂ, ਉਹੀ ਸੋਸ਼ਲ ਜਿਹੜੇ ਆਪਣੇ ਉੱਥੇ ਟੈਰਰਿਜ਼ਮ ਉਹ ਪੈਦਾ ਕਰ ਰਹੀਆਂ ਵੀ ਉਹ ਵੇਚਣ ਵਾਸਤੇ, ਕਿਉਂਕਿ ਉਹਨਾਂ ਕੋਲ ਵੱਡੇ ਵੱਡੇ ਸੋਰਸ ਹੈਗੇ, ਯੂਨੀਵਰਸਿਟੀ ਵੀ ਬਣਾ ਕੇ ਦੇ ਸਕਦੇ ਆ, ਉਹ ਬੈਲ ਬੋਰਡ ਵੀ ਲਾ ਸਕਦੇ, ਮੀਡੀਆ ਵੀ ਹੈਗਾ ਉਹਨਾਂ ਕੋਲ, ਉਹ NGOs ਵੀ ਹੈਗੀਆਂ ਉਹ ਆਪਦੇ ਏਜੰਡੇ ਪੁਸ਼ ਕਰਨ ਵਾਸਤੇ। ਕੀ ਉਹਦੇ 'ਚ ਜਿਹੜੀ ਨੈਚੁਰਲ ਫਾਰਮ ਵਗੈਰਾ ਵੀ ਇਹ ਕੋਈ ਵੈਲਿਡ ਹੈਗੀ ਜਾਂ ਕਿ ਉਹ ਗੈਮਿਕ ਹੈਗਾ? ਮੈਂ ਇਹ ਪੁੱਛਣਾ ਚਾਹੁੰਦਾ। ਥੈਂਕ ਯੂ ਜੀ। ਦੇਖੋ, ਪਰਤਣਾ ਤਾਂ ਇਨਸਾਨ ਨੂੰ, ਮਨੁੱਖ ਨੂੰ ਜਿਹੜਾ ਜੀ ਉਹ ਨੇਚਰ ਤੇ ਹੀ ਪਊਗਾ। ਨੈਚੁਰਲ ਫਾਰਮਿੰਗ ਓਨਲੀ ਸੋਲਿਊਸ਼ਨ। ਜਦੋਂ ਤੁਸੀਂ ਮਰਜ਼ੀ ਜਿਹੜਾ ਜੀ ਉਹ ਪਰਤਾਓ, ਅਜੇ ਹੋਰ ਨੁਕਸਾਨ ਕਰਾਉਣਾ ਤੇ ਉਹ ਕਰਵਾ ਲਓ। ਪਰਤਣਾ ਤਾਂ ਜਿਹੜਾ ਜੀ ਉਹ ਪਊਗਾ। ਜਿੰਨੀ ਦੇਰ ਤੱਕ ਮਨੁੱਖ ਕੁਦਰਤ ਦੇ ਨੇੜੇ ਰਿਹਾ, ਕੁਦਰਤ ਉਹਦਾ ਸਾਥੀ ਬਣੀ ਰਹੀ ਔਰ ਕੁਦਰਤ ਉਹਦਾ ਸਾਥ ਜਿਹੜਾ ਸੀ ਉਹ ਦਿੰਦੀ ਰਹੀ। ਜਿਵੇਂ ਜਿਵੇਂ ਮਨੁੱਖ ਕੁਦਰਤ ਤੋਂ ਦੂਰ ਹੋਇਆ ਤਿਉਂ ਮਨੁੱਖ ਜਿਹੜਾ ਜੀ ਉਹ ਸਮੱਸਿਆਵਾਂ ਦੇ ਵਿੱਚ ਘਿਰਿਆ। ਮਨੁੱਖ ਤੇ ਕੁਦਰਤ ਦੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਇਹਨਾਂ ਨੂੰ ਇਕੱਠਿਆਂ ਜਿਹੜਾ ਜੀ ਉਹ ਤੁਰਨਾ ਪਊਗਾ। ਹਾਂ ਬਿਲਕੁਲ, ਜਿਹੜੀਆਂ ਪੈਸਟੀਸਾਈਡ ਵੇਚਣ ਵਾਲਾ ਜਿਹੜਾ ਇੱਕ ਮਾਫੀਆ ਹੈ, ਉਹਨੇ ਐਸਾ ਜਿਹੜਾ ਜੀ ਉਹ ਕੰਟਰੋਲ ਕਰ ਲਿਆ, ਉਹ ਇਸ ਪਾਸੇ ਵੱਲ ਮੁੜਨ ਹੀ ਨਹੀਂ ਦੇਣਾ ਚਾਹੁੰਦਾ। ਇਹਦੇ ਵਾਸਤੇ ਬਹੁਤ ਲੰਬੀ ਰਿਸਰਚ ਦੀ ਔਰ ਬਹੁਤ ਲੰਬਾ ਕੰਮ ਕਰਨ ਦੀ ਜ਼ਰੂਰਤ ਹੈ ਕਿ ਕਿਸਾਨਾਂ ਨੂੰ ਕਰਜ਼ਿਆਂ 'ਚ ਉਲਝਾਇਆ ਕਿਵੇਂ ਗਿਆ। ਉਹਨਾਂ ਦੇ ਉੱਤੇ ਲਿਮਿਟਾਂ ਜਿਹੜੀਆਂ ਸੀ ਉਹ ਖੋਲ ਕੇ, ਮੈਨੂੰ ਯਾਦ ਹੈ ਬਚਪਨ ਦੇ ਵਿੱਚ ਜੇ ਟਰੈਕਟਰ ਲੈਣਾ ਸੀਗਾ, ਕਿੰਨੇ ਕਿੱਲਿਆਂ ਦੇ ਨੰਬਰ ਜਿਹੜੇ ਜੀ ਉਹ ਦੇਣੇ ਪਏ ਸੀ, ਕਿੰਨਾ ਔਖਾ ਸੀਗਾ ਕਰਜ਼ਾ ਲੈਣਾ। ਅੱਜ ਇੱਥੇ ਮੇਰੇ ਆਉਂਦੇ, ਮੈਂ ਕਿਸੇ ਨੂੰ ਫੋਟੋ ਖਿੱਚ ਕੇ ਪਾ ਦੂੰਗਾ, 4-5 ਬੋਰਡ ਲੱਗੇ ਹੋਏ ਆ ਕਿ ਕਰਜ਼ਾ ਕਿਵੇਂ ਲੈਣਾ, ਇੱਥੇ ਆ ਜਾਓ, ਇੱਕੋ ਦਿਨ 'ਚ ਤੁਹਾਨੂੰ ਕਰਜ਼ਾ ਜਿਹੜਾ ਜੀ ਉਹ ਦਵਾ ਦਾਂਗੇ। ਲਿਮਿਟਾਂ ਜਿਹੜੀਆਂ ਸੀ ਉਹ ਖੋਲੀਆਂ ਗਈਆਂ। ਕਿਸਾਨ ਨੂੰ ਉਹਦੇ ਵਿੱਚ ਜਿਹੜਾ ਸੀ ਕੈਦ ਕਰ ਲਿਆ ਗਿਆ, ਉਹ ਸਾਰੇ ਜਿਹੜਾ ਜੀ ਉਹ ਢਾਂਚੇ ਦੇ ਵਿੱਚ, ਇੱਕ ਜਿਹਦੇ ਵਿੱਚੋਂ ਉਹ ਨਿਕਲ ਨਾ ਸਕੇ। ਫਿਰ ਉਹ ਕਿਉਂ ਨਹੀਂ ਨਿਕਲ ਸਕਦਾ ਕਿਸਾਨ ਜਿਹੜਾ ਜੀ? ਕੁਛ ਹਿੰਮਤੀ ਲੋਕ ਜਿਹੜੇ ਹੁੰਦੇ ਆ, ਜਿਹੜੇ ਨਿਕਲੇ ਆ ਔਰ ਨਿਕਲ ਰਹੇ ਆ, ਉਹ ਨਿਕਲ ਕੇ ਐਸੇ ਸੌਖੇ ਹੋ ਗਏ ਕਿ ਬਾਕੀਆਂ ਨਾਲੋਂ ਉਹਨਾਂ ਦੀ ਜ਼ਿੰਦਗੀ ਸੌਖੀ ਹੋ ਗਈ, ਪੈਸੇ ਵੀ ਜਿਹੜੇ ਜੀ ਉਹ ਵੱਧ ਕਮਾ ਰਹੇ ਆ। ਮੇਰਾ ਇਹ ਮੰਨਣਾ, ਮਨੁੱਖ ਨੂੰ ਨੇਚਰ ਦੇ ਨਾਲ ਮੁੜ ਕੇ ਫੇਰ ਰਲਗੱਡ ਹੋਣਾ ਪਊਗਾ, ਨੇਚਰ ਨੂੰ ਆਪਣਾ ਦੋਸਤ ਮੰਨਣਾ ਪਊਗਾ ਔਰ ਨੈਚੁਰਲ ਖੇਤੀ ਇਹਦਾ ਇੱਕੋ ਇੱਕ ਜਿਹੜਾ ਜੀ ਤਰੀਕਾ ਹੋ ਸਕਦਾ ਹੈ। ਪਰ ਮੈਨੂੰ ਆਸ ਹੈ ਕਿ ਬਹੁਤ ਕੁਝ ਬਦਲੂਗਾ, ਜਿਵੇਂ ਪੌਲ ਹੋਰਾਂ ਦਾ ਸਵਾਲ ਹੈ ਕਿ ਬਦਲ ਗਿਆ ਜੀ। ਜੀ ਅਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੀ ਬੇਨਤੀ ਤੁਹਾਨੂੰ ਇਹ ਹੈਗੀ ਆ ਕਿ ਪਹਿਲਾਂ ਡਾਕਟਰ ਦਲਜੀਤ ਸਿੰਘ ਨੇ ਤੇ 7 ਬੰਦੇ ਨੇ ਪਹਿਲਾਂ ਫੈਸਲਾ ਕੀਤਾ ਛੋਟੇਪੁਰ ਦੇ ਖਿਲਾਫ, ਤੇ ਉਹਨਾਂ ਸਾਰਿਆਂ ਨੂੰ ਇਗਨੋਰ ਕਰਕੇ ਤੇ ਛੋਟੇਪੁਰ ਨੂੰ ਫਿਰ ਪ੍ਰਧਾਨ ਬਣਾ ਦਿੱਤਾ ਔਰ ਉਹਨਾਂ ਦੀ ਕਿਸੇ ਦੀ ਸੁਣੀ ਨਹੀਂ ਗਈ। ਉਹ ਸਾਰੇ ਉਹਦਾ ਲੰਮਕਦੇ ਫਿਰਦੇ ਨੇਗੇ। ਦੂਜੀ ਵਾਰੀ ਜਦੋਂ ਛੋਟੇਪੁਰ ਨੂੰ ਕੱਢਣ ਲੱਗਿਆ ਤੇ ਉਦੋਂ ਕਿਸੇ ਨੂੰ ਪੁੱਛਿਆ, ਉਹਨੂੰ ਕੱਢ ਕੇ ਤੇ ਘੁੱਗੀ ਨੂੰ ਬਣਾ ਦਿੱਤਾ। ਘੁੱਗੀ ਨੂੰ ਕੱਢ ਲੱਗਿਆ, ਦੱਸਿਆ ਨਹੀਂ ਵੀ ਤੂੰ ਕੌਣ ਹੈ, ਤੇਰਾ ਕੀ ਕਸੂਰ ਹੈ, ਕੀ ਨਹੀਂ ਹੈਗਾ।
ਕੀ ਇਹ ਸੰਵਿਧਾਨਕ ਹੈਗਾ ਕੋਈ ਗੱਲ ਕਿ ਕਿਸੇ ਨੂੰ ਐਕਸਪ੍ਰੈਸ਼ਨ ਕਰਨ ਤੋਂ ਬਿਨਾਂ ਹੀ ਕੱਢ ਦਿਓ ਉਸੇ ਤਰ੍ਹਾਂ ਹੀ? ਹੁਣ ਜੇ ਖਹਿਰਾ ਸਾਹਿਬ ਨੇ ਸਟੈਂਡ ਲਿਆ ਹੈਗਾ ਤੇ ਮੈਂ ਸਮਝਦਾ ਵੀ ਉਹਨੇ ਠੀਕ ਕੀਤਾ ਜੋ ਕੀਤਾ ਹੈਗਾ। ਕੇਜਰੀਵਾਲ ਤੇ ਐਸੋ ਗੱਲ ਕਰ ਰਿਹਾ ਸੀਗਾ ਜਿੱਦਾਂ ਉਹਦੇ ਘਰ ਦੀ ਰਿਆਸਤ ਹੁੰਦੀ ਹੈ, ਪੰਜਾਬ ਦੇ ਲੋਕਾਂ ਦੀ ਕੋਈ ਗੱਲ ਨਹੀਂ ਹੈਗੀ। ਇਸ ਲਈ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਵੀ ਕੀ ਜੋ ਕੇਜਰੀਵਾਲ ਨੇ ਕੀਤਾ ਸੰਵਿਧਾਨਕ ਹੈਗਾ ਸੀ ਜਾਂ ਜੋ ਅੱਜ ਕੱਲ੍ਹ ਖਹਿਰਾ ਕਰ ਰਿਹਾ ਸੰਵਿਧਾਨਕ ਹੈਗਾ ਵਾ? ਧੰਨਵਾਦ ਤੁਹਾਡਾ ਮੁੱਦਾ ਲਿਆਉਣ ਲਈ, ਬਹੁਤ ਬਹੁਤ ਥੈਂਕ ਯੂ। ਦੇਖੋ ਮੈਂ ਤਾਂ ਇੱਕ ਵਾਰੀ ਨਹੀਂ ਜੀ, ਬਹੁਤ ਵਾਰੀ ਬਾਰ-ਬਾਰ ਜਿਹੜਾ ਜੀ ਜਿੰਨੀ ਲਾਈਨਾਂ ਵੀ ਖੋਲੀਆਂ ਜਾਂ ਨਿਊਜ਼ ਦੇ ਵਿੱਚ ਵੀ ਜਦੋਂ ਵੀ ਗੱਲ ਹੋਈ ਹੈ ਜੀ, ਇੱਕ ਗੱਲ ਕਹੀ ਹੈ ਕਿ ਇਹ ਤਰੀਕਾ ਟੋਟਲੀ ਗਲਤ ਸੀਗਾ ਜੀ, ਗੈਰ ਸੰਵਿਧਾਨਕ ਸੀ। ਇਦੋਂ ਵੱਧ ਹੋਰ ਜਿਹੜਾ ਜੀ ਉਹ ਕੀ ਕਹੀਏ, ਬਾਰ-ਬਾਰ ਉਹੀ ਗੱਲ ਜਿਹੜੀ ਜੀ ਉਹ ਕਹੀ ਹੈ ਕਿ ਇਹ ਤਰੀਕਾ ਜਿਹੜਾ ਜੀ ਉਹ ਸਹੀ ਨਹੀਂ ਸੀਗਾ। ਲੋਕਾਂ ਦੇ ਚੁਣੇ ਹੋਏ ਜਿਹੜੇ ਪ੍ਰਤੀਨਿਧ ਨੇ ਉਹਨਾਂ ਦੀ ਕੋਈ ਰਿਸਪੈਕਟ ਜਿਹੜੀ ਹੈ ਜੀ ਉਹ ਹੋਣੀ ਜ਼ਰੂਰੀ ਆ, ਉਹ ਹੋਣੀ ਚਾਹੀਦੀ ਆ। ਆਫਟਰ ਆਲ ਉਹ ਕਿੰਨੇ ਲੋਕਾਂ ਨੂੰ ਰੀਪ੍ਰਜੈਂਟ ਜਿਹੜਾ ਜੀ ਕਰ ਰਹੇ ਆ। ਤੋ ਇਸ ਕਰਕੇ ਗਲਤ ਜਿਹੜਾ ਜੀ ਉਹ ਤਰੀਕਾ ਸੀਗਾ। ਪਰ ਪ੍ਰੋਬਲਮ ਇਹ ਆ ਨਾ ਕਿ ਉਦੋਂ ਹੀ ਕਿਉਂ ਬੋਲੇ ਨੇ ਜਦੋਂ ਇਹਨਾਂ ਦੇ ਅਹੁਦੇ ਦੇ ਉੱਤੇ ਆਈ ਆ। ਜਿਹੜੇ ਤੁਸੀਂ ਗਿਣੇ ਆ ਉਦੋਂ ਕਮ ਸੇ ਕਮ ਜਿਹੜਾ ਜੀ ਇਹ ਬੋਲਦੇ ਸਾਰੇ, ਤੇ ਸ਼ਾਇਦ ਉਦੋਂ ਹੀ ਹਾਲਤ ਜਿਹੜੀ ਜੀ, ਮੈਂ ਫਿਰ ਇਹ ਕਹੂੰਗਾ, ਮੈਂ ਕੋਟ ਕਰਨਾ ਚਾਹੂੰਗਾ ਡਾਕਟਰ ਗਾਂਧੀ ਹੋਰਾਂ ਨੂੰ ਤੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੂੰ। ਉਹਨਾਂ ਨੇ ਪਿਛਲੇ ਦਿਨ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਹੀ ਸੀ ਕਿ ਇਹ ਪਾਰਟੀ ਪੰਜਾਬ ਨੂੰ ਖੁਦ ਮੁਖਤਿਆਰੀ ਜਿਹੜੀ ਹੈ ਜੀ ਉਹ ਦੇਵੇ, ਪੰਜਾਬ ਦੇ ਯੂਨਿਟ ਨੂੰ। ਮੈਂ ਇੱਥੇ ਫਿਰ ਕਹੂੰਗਾ ਇਹਦੇ 'ਚ ਥੋੜਾ ਜਿਹਾ ਕਨਫਿਊਜ਼ ਕੀਤਾ ਜਾ ਰਿਹਾ ਕਿ ਪੰਜਾਬ ਖੁਦ ਮੁਖਤਿਆਰੀ ਮੰਗਦਾ। ਜੇ ਪੰਜਾਬ ਖੁਦ ਮੁਖਤਿਆਰੀ ਮੰਗਦਾ, ਰਾਜ ਨੂੰ ਵੱਧ ਅਧਿਕਾਰ ਦੀ ਗੱਲ ਜਿਹੜੀ ਹੈ ਜੀ ਉਹ ਮੰਗਦਾ, ਉਹ ਇੱਕ ਪਾਰਟੀ ਦਾ ਨਹੀਂ, ਉਹ ਪੰਜਾਬੀਆਂ ਦਾ ਵਿਸ਼ਾ ਹੋ ਸਕਦਾ, ਸਾਰਿਆਂ ਦਾ ਵਿਸ਼ਾ ਹੋ ਸਕਦਾ। ਉਹ ਅਨੰਦਪੁਰ ਦਾ ਮਤਾ ਜਿਹੜਾ ਜੀ ਉਹ ਬੈਟਰ ਡਿਫਾਈਨ ਕਰਦਾ। ਮੈਨੂੰ ਲੱਗਦਾ ਉਹ ਤੋਂ ਬੈਟਰ ਜਿਹੜਾ ਜੀ ਉਹ ਹੋਰ ਹੋ ਨਹੀਂ ਸਕਦਾ। ਮੈਂ ਉਹ ਪੜ੍ਹਿਆ ਹੋਇਆ, ਮੈਂ ਤਾਂ ਕਰਕੇ ਤੁਹਾਨੂੰ ਜਿਹੜਾ ਜੀ ਇਹ ਕਹਿ ਰਿਹਾ, ਮੈਂ ਬਿਨਾਂ ਪੜ੍ਹੇ ਤੋਂ ਨਹੀਂ ਗੱਲ ਜਿਹੜੀ ਦੀ ਕਰ ਰਿਹਾ ਕਿ ਹਾਂ ਉਹਦੇ 'ਚ ਲਿਖਿਆ ਹੋਇਆ ਸੀਗਾ ਨਾ, ਉਹ ਮੈਂ ਪੜ੍ਹਿਆ ਹੋਇਆ, ਮੈਂ ਤਾਂ ਕਰਕੇ ਤੁਹਾਨੂੰ ਇਹ ਕਹਿੰਦਾ ਉਹ ਪੰਜਾਬ ਦੀ ਖੁਦ ਮੁਖਤਿਆਰੀ ਹੈ। ਇਹ ਖੁਦ ਮੁਖਤਿਆਰੀ ਜਿਹੜੀ ਪੰਜਾਬ ਦੀ ਨਹੀਂ ਮੰਗ ਰਹੇ, ਇਹ ਆਪਣੀ ਖੁਦ ਮੁਖਤਿਆਰੀ ਜਾਂ ਪਾਰਟੀ ਦੇ ਇੱਕ ਯੂਨਿਟ ਦੀ ਖੁਦ ਮੁਖਤਿਆਰੀ ਜਿਹੜੀ ਹੈ ਜੀ ਉਹ ਮੰਗ ਰਹੇ ਆ। ਇਹ ਕਹਿ ਰਹੇ ਪੰਜਾਬ ਦੀ ਖੁਦ ਮੁਖਤਿਆਰੀ, ਪੰਜਾਬ ਦੀ ਖੁਦ ਮੁਖਤਿਆਰੀ ਨਹੀਂ। ਉਹਦੇ ਵਿੱਚ ਸਾਰੇ ਰਾਜਾਂ ਨੂੰ ਜਿਹੜਾ ਜੀ ਉਹ ਨਾਲ ਲੈਣਾ ਜਿਹੜਾ ਜੀ ਉਹ ਪਊਗਾ, ਤਾਂ ਇਹ ਖੁਦ ਮੁਖਤਿਆਰੀ ਜਿਹੜੀ ਹੈ ਜੀ ਉਹ ਹੋਊਗੀ। ਇਸ ਕਰਕੇ ਜਿੱਥੇ ਤੱਕ ਗੱਲ ਮੈਂ ਫਿਰ ਕਹਿ ਰਿਹਾ ਜੀ ਕਿ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਡਾਕਟਰ ਗਾਂਧੀ ਦੀ ਮੈਂ ਗੱਲ ਕਰ ਰਿਹਾ ਸੀ, ਉਹ ਇਹ ਕਹਿੰਦੇ 3 ਸਾਲ ਪਹਿਲਾਂ ਰੱਖੜ ਪੁੰਨਿਆਂ ਦੇ ਮੌਕੇ ਦੇ ਉੱਤੇ ਇਹ ਗੱਲ ਉਠਾਈ ਸੀਗੀ, ਉਦੋਂ ਉਹਨਾਂ ਦਾ ਕਿਸੇ ਨੇ ਜਿਹੜਾ ਜੀ ਉਹ ਸਾਥ ਨਹੀਂ ਦਿੱਤਾ। ਡਾਕਟਰ ਗਾਂਧੀ ਉਹਨਾਂ ਦਾ ਪੁਆਇੰਟ ਬਿਲਕੁਲ ਜਿਹੜਾ ਜੀ ਉਹ ਵਾਜਬ ਹੈ, ਅੱਜ ਵੀ ਵਾਲਿਡ ਹੈ ਜੀ। ਅੱਗੇ ਸਾਡੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ, ਇਹ ਤਾਂ ਆਪਾਂ ਨੂੰ ਹੁਣ ਯਕੀਨ ਹੋ ਗਿਆ ਕਿ ਆਮ ਪਾਰਟੀ ਦੇ 2 ਧੜੇ ਬਣ ਗਏ, ਪਰ ਮੇਰਾ ਆਪ ਜੀ ਨੂੰ ਸਵਾਲ ਹੈ ਕਿ ਕੀ ਜੇ ਭਗਵੰਤ ਮਾਨ ਖਹਿਰੇ ਧੜੇ ਦੇ ਨਾਲ ਆ ਜਾਂਦਾ ਤੇ ਫਿਰ ਕੁਛ ਨਾ ਕੁਛ ਪੰਜਾਬ ਦਾ ਮਾਹੌਲ ਬਦਲ ਸਕਦਾ ਕਿ ਨਹੀਂ? ਸੁਣ ਲੈਣ ਦਿਓ ਭੈਣ ਜੀ। ਥੈਂਕ ਯੂ। ਨਹੀਂ ਬਦਲ ਸਕਦਾ ਜੀ, ਕਿਉਂਕਿ ਆਪਾਂ ਫਿਰ ਉੱਥੇ ਹੀ ਖੜੇ ਆ ਕਿ ਕੌਣ ਕਿਹੜੇ ਧੜੇ ਦੇ ਨਾਲ ਜਿਹੜਾ ਜੀ ਆਉਂਦਾ। ਹਾਂ, ਇਹਦੇ ਨਾਲ ਧੜਾ ਸਟਰੋਂਗ ਹੋ ਜਾਊਗਾ। ਮੈਂ ਪਹਿਲੇ ਦਿਨ ਵੀ ਜਿਹੜੀ ਗੱਲ ਕੀਤੀ ਸੀ, ਉਦੋਂ ਇੱਕ ਬੰਦੇ ਨੇ ਸਵਾਲ ਕੀਤਾ ਸੀ ਕਿ ਇਹਦੇ ਵਿੱਚੋਂ ਜਿੱਤ ਕੌਣ ਸਕਦਾ। ਮੈਂ ਕਿਹਾ ਜੀ ਹੋ ਸਕਦਾ ਖਹਿਰਾ ਧੜਾ ਜਿੱਤ ਜੇ, ਹਾਈ ਕਮਾਂਡ ਜਿੱਤ ਜੇ, ਪਰ ਜਿਹੜਾ ਇਹਦੇ ਵਿੱਚੋਂ ਹਾਰੂਗਾ, ਜਿਹੜਾ ਇਹਦੇ ਵਿੱਚੋਂ ਫੇਲ ਹੋਊਗਾ, ਉਹ ਪੰਜਾਬ ਹੈ। ਪੰਜਾਬ ਨੂੰ ਜਿਹੜਾ ਲਾਸ ਹੈ ਉਹਦਾ ਨਾ ਕਿਸੇ ਨੇ ਸੋਚਿਆ, ਨਾ ਉਹਦਾ ਕੋਈ ਜਿਹੜਾ ਜੀ ਉਹ ਸੋਚ ਰਿਹਾ। ਪੰਜਾਬ ਇਸ ਵੇਲੇ ਗੱਲ ਕਰਨ ਦੀ ਸਥਿਤੀ ਦੇ ਵਿੱਚ ਨਹੀਂ, ਕਿਉਂਕਿ ਉਹ ਵੈਂਟੀਲੇਟਰ ਤੇ ਹੈ ਜੀ। ਇਹਨੂੰ ਸਿੰਬੋਲਿਕ ਰੂਪ ਦੇ ਵਿੱਚ ਜਿਹੜਾ ਜੀ ਉਹ ਸਮਝਣਾ ਕਿ ਪੰਜਾਬ ਵੈਂਟੀਲੇਟਰ ਤੇ ਕਿਉਂ ਆ। ਧੜਿਆਂ ਦੀ ਰਾਜਨੀਤੀ ਨੇ ਪੰਜਾਬ ਨੂੰ ਪਹਿਲਾਂ ਗਰਕ ਕੀਤਾ। ਪੰਜਾਬ ਨੂੰ ਇਸ ਸਥਿਤੀ ਤੱਕ ਧੜੇਬਾਜ਼ੀ ਜਿਹੜੀ ਹੈ ਜੀ ਜ਼ਿੰਮੇਵਾਰ ਹੈ। ਮੈਂ ਗੱਲ ਲੰਬੀ ਹੋ ਜੂਗੀ, ਬੋਲਣਾ ਹੋਵੇ ਇਹਦੇ ਉੱਤੇ ਘੰਟਿਆਂ ਬੱਧੀ ਜਿਹੜਾ ਜੀ ਉਹ ਬੋਲਿਆ ਜਾ ਸਕਦਾ ਹੈ। ਮੈਂ ਗੱਲ 66 ਤੋਂ ਵੀ ਸ਼ੁਰੂ ਕਰ ਸਕਦਾ, ਮੈਂ ਗੱਲ 47 ਤੋਂ ਵੀ ਜਿਹੜੀ ਜੀ ਉਹ ਸ਼ੁਰੂ ਕਰ ਸਕਦਾ, 18 ਤੱਕ ਲਿਆਉਣ ਦੇ ਵਾਸਤੇ। ਕਿਵੇਂ ਕਦੋਂ ਕਿਹੜੇ ਧੜੇ ਜਿਹੜੇ ਜੀ ਉੱਠੇ ਤੇ ਕਿਵੇਂ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦਾ ਨੁਕਸਾਨ ਕੀਤਾ। ਅੱਜ ਆਪਾਂ ਇਹ ਕੈਲਕੂਲੇਸ਼ਨ ਜਿਹੜੀਆਂ ਦੀ ਉਹ ਨਾ ਕਰੀਏ ਕਿ ਆਹ ਜਿਹੜਾ ਜੀ ਇਹਦੇ ਨਾਲ ਆ ਗਏ, ਹਾਥੀ ਮਾਰਤਾ, ਉਹ ਹੋ ਗਿਆ, ਜਿਹੜੀ ਆ ਚੈਸ ਖੇਡਦੇ ਹੁੰਦੇ ਆ, ਇਹ ਚੈਸ ਖੇਡਣ ਦਾ ਜਿਹੜਾ ਜੀ ਉਹ ਸਮਾਂ ਨਹੀਂ ਗਾ। ਇਹ ਸਮਾਂ ਉਹ ਹੈ ਜਦੋਂ ਕੁਝ ਗੰਭੀਰ ਗੱਲਾਂ ਜਿਹੜੀਆਂ ਨੇ ਉਹਦੀ ਗੱਲ ਜਿਹੜੀ ਉਹ ਕਰੀਏ। ਮੈਨੂੰ ਪਿਛਲੀ ਵਾਰੀ ਵੀ, ਮੈਨੂੰ ਅੱਜ ਵੀ ਉਮੀਦ ਸੀਗੀ ਕਿ ਆਪਾਂ ਸ਼ਾਇਦ ਇਸ ਗੱਲ ਦੇ ਉੱਤੇ ਜਿਹੜੀ ਜੀ ਉਹ ਗੱਲ ਕਰ ਸਕਾਂਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੋਈ ਬੇਅਦਬੀ ਸੀਗੀ, ਉਸ ਮਾਮਲੇ ਦੇ ਵਿੱਚ ਜਿਹੜੇ ਲੋਕਾਂ ਦੇ ਨਾਮ ਆ ਰਹੇ ਆ, ਕੀ ਉਹਨਾਂ ਨੂੰ ਕਟਹਿਰੇ ਦੇ ਵਿੱਚ ਲਿਆਂਦਾ ਜਾ ਸਕੂਗਾ? ਉਹਦੇ ਵਾਸਤੇ ਕਿਵੇਂ ਪ੍ਰੈਸ਼ਰ ਹੋਵੇ ਜੀ। ਗੱਲ ਅਜੇ ਵੀ ਉੱਥੇ ਹੀ ਜਿਹੜੀ ਜੀ ਖੜੀ ਆ ਕਿ ਜੇ ਇਹਦੇ ਨਾਲ ਆ ਜੇ ਤੇ ਇੱਥੋਂ ਨਹੀਂ ਹੋ ਸਕਦਾ। ਜੇ ਇੱਧਰੋਂ ਇੰਨੀਆਂ ਕੁ ਮੇਰੀਆਂ ਜਿਹੜੀਆਂ ਵੋਟਾਂ ਇਸ ਪਾਸੇ ਨੂੰ ਚੱਲ ਜਾਣ ਤੇ ਆਹ ਫਲਾਨਾ ਬੰਦਾ ਜਿਹੜਾ ਜੀ ਉਹ ਤੀਜਾ ਨਹੀਂ ਜਿੱਤ ਸਕਦਾ। ਜੇ ਆਪਾਂ ਇੱਥੇ ਖੜੇ ਧੜਿਆਂ ਦੀ ਸਿਆਸਤ ਤੇ ਖੜੇ ਆ, ਮਾਫ ਕਰਨਾ, ਆਪਾਂ ਅਜੇ ਵੀ ਸਹੀ ਵਿਸ਼ੇ ਨੂੰ ਔਰ ਪੰਜਾਬ ਨੂੰ
ਪੰਜਾਬ ਦੀਆਂ ਜਿਹੜੀਆਂ ਇਸ ਵਕਤ ਦਰਪੇਸ਼ ਅਹਿਮ ਸਮੱਸਿਆਵਾਂ ਨੇ, ਜਿਹੜੀਆਂ ਦਿਓ ਕੱਦ ਹੋਈਆਂ ਖੜੀਆਂ ਨੇ, ਅਸੀਂ ਅੱਜ ਵੀ ਉਹਨਾਂ ਨੂੰ ਇਗਨੋਰ ਕਰਕੇ ਧੜੇਬਾਜ਼ੀ ਦੇ ਵਿੱਚ ਜਿਹੜਾ ਜੀ ਉਹ ਲੱਗੇ ਹੋਏ ਆ ਕਿ ਆਹ ਫਲਾਨਾ ਧੜਾ ਏਦਾਂ ਹੋ ਕੇ ਏਦਾਂ ਹੋ ਜੇ। ਇਹਨਾਂ ਕੈਲਕੂਲੇਸ਼ਨਸ ਨੇ ਪੰਜਾਬ ਨੂੰ ਪਹਿਲਾਂ ਮਾਰਿਆ, ਇਹੀ ਕੈਲਕੂਲੇਸ਼ਨ ਪੰਜਾਬ ਨੂੰ ਹੋਰ ਮਾਰਨੀ। ਪਲਵਿੰਦਰ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਭੈਣ ਜੀ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪਨੂ ਸਾਹਿਬ ਜੀ, ਮੇਰਾ ਸਵਾਲ ਹੈ ਵੀ ਜਿੱਦਾਂ ਹੁਣ ਕੇਜਰੀਵਾਲ ਦਾ ਉਹਨਾਂ ਕਹਿ ਰਹੇ ਆ ਵੀ ਜਿਹੜੇ ਆਪਣੇ ਉੱਥੋਂ ਦਿੱਲੀ ਤੋਂ ਆਉਂਦੇ ਤਾਂ ਆਪਣੇ ਲੋਕਾਂ ਕੋਲ ਪੈਸੇ ਲਏ, ਉਹਨਾਂ ਟਿਕਟਾਂ ਦਿੱਤੀਆਂ, ਪੈਸੇ ਲੈ ਕੇ, ਤੇ ਕੀ ਕੇਜਰੀਵਾਲ ਉਹਨਾਂ ਬੰਦਿਆਂ ਨੂੰ ਵੀ ਆਪਣੇ ਪਾਰਟੀ ਤੋਂ ਛਾਂਟੀ ਕਰੂਗਾ ਜਾਂ ਕਿੱਦਾਂ? ਤੇ ਦੂਜਾ ਸਵਾਲ ਮੇਰਾ ਹੈਗਾ, ਜਿੱਦਾਂ ਜੀ ਖਹਿਰਾ ਗਰੁੱਪ ਕੱਲ ਨੂੰ ਆਪਣੀ ਅੱਡ ਜੇ ਪਾਰਟੀ ਬਣਾ ਲੈਂਦਾ ਤੇ ਜਿਹੜੇ ਉਹਨਾਂ ਦੇ MLA ਉਹਨਾਂ ਦੇ ਨਾਲ ਆ, ਕੀ ਉਹ ਆਪਣੇ ਇਲਾਕੇ 'ਚ ਉਹਨਾਂ ਇੰਨਾ ਕੁ ਆਪਣਾ ਵਕਤ ਬਣਾਈ ਆ, ਉਹ ਜਿੱਤ ਸਕਦੇ ਉੱਥੋਂ ਕਿ ਨਹੀਂ? ਇਹ ਦੱਸਿਓ ਭਾਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਦੇਖੋ ਬਿਲਕੁਲ ਜਿਹੜੇ ਇਹ ਸਾਹਮਣੇ ਆਉਣੇ ਚਾਹੀਦੇ ਆ ਜੀ, ਪਰ ਸਵਾਲ ਫਿਰ ਉਹ ਆ ਜਾਂਦਾ ਜੀ, ਉੱਥੇ ਪੈਸੇ ਦਿੱਤੇ ਕਿਹਨੇ? ਪੰਜਾਬੀਆਂ ਨੇ ਦਿੱਤੇ ਨਾ ਜੀ। ਕੋਈ ਕੰਨੜ ਤਾਂ ਆ ਕੇ ਨਹੀਂ ਦੇ ਗਿਆ, ਕੋਈ ਤਾਮਿਲਨਾਡੂ ਚੋਂ ਆ ਕੇ ਤਾਂ ਨਹੀਂ ਦੇ ਗਿਆ ਕਿ ਮੈਨੂੰ ਵੀ ਇੱਕ ਟਿਕਟ ਜਿਹੜੀ ਆ ਜੀ ਉਹ ਦੇ ਦਿਓ। ਸਾਡੇ ਲੋਕਾਂ ਨੇ ਪੈਸੇ ਦਿੱਤੇ। ਸਾਡੇ ਜਿਹਨੇ 20 ਲੱਖ 25 ਲੱਖ 30 ਲੱਖ ਜਾਂ ਕਰੋੜ ਤੱਕ ਵੀ ਜਿਹੜੀ ਗੱਲ ਗਈ, ਜੇ ਕਿਸੇ ਨੇ ਦਿੱਤੀ, ਉਹਨੇ ਕਿਉਂ ਦਿੱਤੀ? ਉਹਨੇ ਦਾ ਖੇਡਿਆ ਨਾ। ਜੇ ਬਣ ਗਈ ਸਰਕਾਰ ਫਿਰ ਤਾਂ ਮੈਂ ਇੰਨੇ ਤਾਂ ਮੇਰੇ ਵੱਟ ਤੇ ਪਏ ਆ ਜਿਹੜੇ ਪਹਿਲੇ ਦਿਨ ਕੁੱਟੇ ਜਾਣੇ ਆ। ਇਹਦਾ ਮਤਲਬ ਆਈ ਥਿੰਕ ਕਾਰਵਾਈ ਤਾਂ ਉਹਨਾਂ ਤੇ ਪਹਿਲਾਂ ਹੋਣੀ ਚਾਹੀਦੀ ਜਿਨ੍ਹਾਂ ਨੇ ਪੈਸੇ ਦਿੱਤੇ। ਜਿਨ੍ਹਾਂ ਨੇ ਲਏ ਉਹਨਾਂ ਤੇ ਵੀ ਡੈਫੀਨੇਟਲੀ ਹੋਣੀ ਚਾਹੀਦੀ ਆ। ਜਿਨ੍ਹਾਂ ਨੇ ਦਿੱਤੇ ਉਹਨਾਂ ਤੇ ਵੀ ਬਰਾਬਰ ਦੀ ਹੋਣੀ ਚਾਹੀਦੀ ਆ। ਉਹ ਕਿਉਂ ਦੇ ਰਹੇ ਸੀਗੇ ਪੈਸੇ ਜੀ? ਕਿਉਂ ਕੋਈ ਟਿਕਟ ਦੇ ਵਾਸਤੇ ਜਿਹੜੇ ਜੀ ਉਹ ਪੈਸੇ ਦੇਵੇ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜੇ ਉਹ ਦੇ ਰਿਹਾ ਇਹਦਾ ਮਤਲਬ ਉਹ ਬੇਈਮਾਨ ਹੈ। ਇੱਕ ਤਾਂ ਇਮਾਨਦਾਰ ਬੰਦੇ ਦੇ ਕੋਲੇ ਇੰਨੇ ਪੈਸਾ ਨਹੀਂ ਹੋ ਸਕਦਾ। ਹਾਂ, ਹੋ ਸਕਦਾ ਕੋਈ ਖਾਨਦਾਨੀ ਰੱਜਿਆ ਹੋਵੇ, ਕੋਈ 500-400 ਕਿੱਲਾ ਉਹਦਾ ਜ਼ਮੀਨ ਦਾ ਹੋਵੇ, ਉਹ 25-30 ਲੱਖ ਰੁਪਈਆ ਦਾ ਕਰੋੜ ਰੁਪਈਆ ਜਿਹੜਾ ਜੀ ਉਹ ਦੇ ਦੇ। ਕੋਈ ਇੱਕ ਤਾਂ ਹੋ ਸਕਦਾ, ਤੇ ਫਿਰ ਘੱਟ ਤਾਂ ਉਹ ਵੀ ਨਹੀਂ ਕਰੂਗਾ ਨਾ ਕੱਲ ਨੂੰ। ਤੇ ਅੱਜ ਤੁਸੀਂ ਕੁਝ ਵੀਡੀਓਜ਼ ਦੇਖ ਰਹੇ ਹੋ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲਦੀਆਂ। ਇੱਕ ਬੰਦਾ ਕਹਿੰਦਾ ਮੇਰਾ ਭਤੀਜਾ ਚੋਣ ਲੜਨ ਲੱਗਿਆ ਸਰਪੰਚੀ ਦੀ ਤੇ ਮੈਂ 10 ਲੱਖ ਰੁਪਈਏ ਦਾ ਮੇਰੇ ਤੋਂ ਚੈੱਕ ਲੈ ਜਾਓ ਜਿਹੜਾ ਮੈਂ ਪਿੰਡ ਦੀ ਬਿਹਤਰੀ ਲਈ ਲਾਉਂਗਾ। ਕੀ ਸਰਪੰਚ ਬਣ ਕੇ ਤੂੰ ਪਿੰਡ ਦੀ ਬਿਹਤਰੀ ਕਰਾਉਣੀ ਆ? ਉਹ ਬੋਲੀ ਲਾ ਰਹੇ ਲੋਕ ਪਿੰਡਾਂ ਦੀ, ਉਹਨਾਂ ਨੂੰ ਪਤਾ ਜਦੋਂ ਸਰਪੰਚ ਬਣ ਗਿਆ 10 ਲੱਖ ਤਾਂ ਮਾਮੂਲੀ ਜੀ ਗੱਲ ਹੈ। ਇਹ ਤਾਂ ਅਸੀਂ ਕਈ 10 ਲੱਖ ਜਿਹੜੇ ਆ ਜੀ ਉਹ ਜੋੜ ਲੈਣੇ ਆ। ਇਹੋ ਜੀ ਪ੍ਰਵਿਰਤੀ ਤਾਂ ਪੰਜਾਬੀਆਂ ਦੀ ਜਿਹੜੀ ਹੈ ਜੀ ਉਹ ਹੋਈ ਪਈ ਆ। ਪੰਜਾਬੀਆਂ ਨੂੰ ਕੋਈ ਹੋਰ ਨਹੀਂ ਮਾਰ ਰਿਹਾ ਜੀ, ਪੰਜਾਬ ਨੂੰ ਕੋਈ ਹੋਰ ਨਹੀਂ ਮਾਰ ਰਿਹਾ, ਪੰਜਾਬ ਨੂੰ ਪੰਜਾਬੀ ਹੀ ਮਾਰ ਰਹੇ ਆ। ਇਸ ਤਰ੍ਹਾਂ ਦੇ ਲੋਕ ਹੀ ਮਾਰ ਰਹੇ ਆ ਜਿਹੜੇ ਕਿ ਬੋਲੀਆਂ ਲਾ ਰਹੇ ਆ ਸਰਪੰਚੀ ਦੀਆਂ। ਕੋਈ 10 ਲੱਖ ਦੇਈ ਜਾਂਦਾ, ਕੋਈ 15 ਲੱਖ ਦੇਈ ਜਾਂਦਾ। 20 ਬੰਦੇ ਆ ਜੀ MLA ਇਸ ਵੇਲੇ, 20 ਦੇ 20 ਜਿਹੜੇ ਆ ਉਹ ਛੱਡ ਦੇਣ। ਮੈਂ ਤਾਂ ਸਮਝਦਾ ਬੈਟਰ ਸਭ ਤੋਂ ਇਹ ਆਈਡੀਆ ਹੋ ਸਕਦਾ ਕਿ ਸਾਰੇ ਦੇ ਸਾਰੇ ਅਸਤੀਫੇ ਦੇ ਦੇਣ ਔਰ ਇੱਥੇ ਜਿਹੜੀ ਆ ਜੀ ਉਹ ਚੋਣ ਦੁਬਾਰਾ ਹੋ ਜੇ। ਤੇ 20 ਦੇ ਵਿੱਚੋਂ ਇਹ ਵੀ ਹੋ ਸਕਦਾ 2 ਜਿੱਤ ਜਾਣ, ਤੇ ਇਹ ਵੀ ਹੋ ਸਕਦਾ ਕਿ ਮੋਹਰਲਾ ਦੂਆ ਜਿਹੜਾ ਜੀ ਉਹ ਉੱਡ ਜਾਵੇ ਤੇ 0 ਰਹਿ ਜਾਵੇ ਜੋ ਮੌਜੂਦਾ ਹਾਲਾਤ ਹੈ ਜੀ। ਪ੍ਰਗਟ ਸਿੰਘ ਵਾਲ, ਸਤਿ ਸ਼੍ਰੀ ਅਕਾਲ ਜੀ। ਅੱਧ ਚੋਂ ਫੜ ਲੈਂਦੇ ਵੀਰ ਕਈ ਗੱਲ। ਧਰਮਵੀਰ ਗਾਂਧੀ ਲੋਕ ਸਭਾ 'ਚ ਆਮ ਪਾਰਟੀ ਦਾ ਲੀਡਰ ਸੀਗਾ ਭਗਵੰਤ ਮਾਨ ਤੋਂ ਪਹਿਲਾਂ। ਉਹਨੂੰ ਹਟਾਇਆ ਗਿਆ ਕਿਹੜਾ ਕਾਨੂੰਨ ਸੀ? ਬਾਕੀ ਸਾਰੇ ਹਟਾਏ ਗਏ ਕਿਹੜਾ ਕਾਨੂੰਨ ਸੀ? ਗੁਰਪ੍ਰੀਤ ਘੁੱਗੀ ਨੂੰ ਲਈ ਸੱਦ ਕੇ ਤੇ ਫੋਤੇ ਸੱਦ ਲਿਆ ਵੀ ਆ ਵੀ ਕਹਿੰਦੇ ਵੀ ਦੇ ਅਸਤੀਫਾ ਵੀ ਤੈਨੂੰ ਲਾਤਾ। ਤੇ ਉਹ ਆਂਦਾ ਮੈਨੂੰ ਫੋਨ ਤੇ ਉਹ ਦੱਸ ਦਿੰਦੇ ਵੀ ਮੈਨੂੰ ਮੈਂ ਐਵੇਂ ਆ ਸਫ਼ਰ ਕਰਨਾ ਸੀ। ਉਦੋਂ ਖਹਿਰਾ ਸਾਹਿਬ ਘੁੰਗਣੀਆਂ ਪਾ ਕੇ ਸੰਧੂ ਸਾਹਿਬ ਜਦੋਂ ਅਸੀਂ ਰੌਲਾ ਪਾਉਂਦੇ ਆ ਵੀ ਪੈਸੇ ਵੀ ਲੈਂਦੇ ਆ, ਸ਼ੀਟਾਂ ਦੇ ਲੁੱਟ ਖਸੁੱਟ ਵੀ ਹੁੰਦੀ ਆ, ਤੇ ਉਦੋਂ ਇਹ ਪਾਪ ਕਰਨ ਨਾਲੋਂ ਪਾਪ ਹੁੰਦਾ ਵੇਖਣਾ ਸਭ ਤੋਂ ਵੱਡਾ ਗੁਨਾਹ ਜੀ। ਮੈਨੂੰ ਮੇਰੀ ਸਮਝ ਤਾਂ ਤੇ ਜਿਹੜੇ ਹੁਣੇ ਭੱਜੇ ਫਿਰਦੇ ਆ ਇਹਨਾਂ ਜਿੰਨਾ ਗੁਨਾਹ ਕਰਾਇਆ ਪੰਜਾਬ ਦਾ ਕੇਜਰੀਵਾਲ ਹੋਣਾ ਨਹੀਂ ਕੀਤਾ। ਇਹ ਆਪ ਲਟਾਉਂਦੇ ਰਹੇ ਆ। ਹੁਣ ਇਹਨਾਂ ਨੂੰ ਸੇਕ ਲੱਗਣ ਲੱਗਾ ਤੇ ਹੁਣ ਇੱਧਰ ਉੱਧਰ ਭੱਜੇ ਫਿਰਦੇ। ਤੁਸੀਂ ਦੱਸੋ, ਨੌਜਵਾਨ ਮੁੰਡਿਆਂ ਨੇ 2014 ਚ ਲਹਿਰ ਬਣਾਈ ਨਾ, ਇਹ ਖਹਿਰਾ ਸਾਹਿਬ ਹੀ ਨਾ ਹੋਰ ਕਈ ਲੀਡਰ ਜਿਹੜੇ ਭੱਜੇ ਫਿਰਦੇ ਆ। 25% ਸੀਟਾਂ ਜਿੱਤ ਕੇ ਕੇਜਰੀਵਾਲ ਆਪਣੀ ਟੀਮ ਘਲਾਤੀ ਪੰਜਾਬ ਤੇ ਸਾਰੇ ਹਿੰਦੁਸਤਾਨ ਸਾਨੂੰ ਪੁੱਛਿਆ ਨਹੀਂ ਇੱਥੋਂ ਲੁੱਟੋ, ਤੇ ਇਹ ਲੁੱਟਣ ਵਾਲਿਆਂ ਦੇ ਨਾਲ ਰਲੇ ਰਹੇ। ਤੇ ਹੁਣ ਤੁਸੀਂ ਵੇਖੋ ਜਦੋਂ ਗਾਂਧੀ ਨੂੰ ਲਾਇਆ ਹੈਗਾ ਲੋਕ ਸਭਾ 'ਚ ਉਦੋਂ ਕਿਹੜਾ ਵਿਧੀ ਵਿਧਾਨੀ ਇਹਨਾਂ ਕਦੀ ਗੱਲ ਕੀਤੀ ਹੈ ਜੀ? ਸੁੱਚਾ ਸਿੰਘ ਨੂੰ ਲਾਇਆ ਕਿਹੜੀ ਗੱਲ ਸੀ? ਘੁੱਗੀ ਨੂੰ ਲਾਇਆ ਕਿਹੜੀ ਗੱਲ ਸੀ? ਡਾਕਟਰ ਦਲਜੀਤ ਸਿੰਘ ਨੂੰ ਕੱਢਿਆ ਕਿਹੜੀ ਗੱਲ ਸੀ? ਇਹ ਹੁਣ ਇਹ ਸਿਰਫ ਆਪਣੀਆਂ ਰੋਟੀਆਂ ਸੇਕਦੇ ਫਿਰਦੇ ਆ। ਪਰ ਸਭ ਤੋਂ ਵੱਡਾ ਜਿਹੜਾ ਨਾ ਮਾਰ ਪਈ ਆ ਪੰਜਾਬ ਦੇ NRI ਲੋਕਾਂ ਨੂੰ ਜਿਨ੍ਹਾਂ ਦੇ ਅਰਮਾਨਾਂ ਤੇ ਪਾਣੀ ਫਿਰ ਗਿਆ। ਧੰਨਵਾਦ ਜੀ। ਇਹ ਤੇ ਚੱਲਣਾ ਪਾਓ ਕਿ ਹੁਣ ਕੋਈ ਭੁੱਖ ਹੈ ਜੀ। ਥੈਂਕ ਯੂ। ਬਹੁਤੀਆਂ ਗੱਲਾਂ ਤੁਸੀਂ ਕਹਿ ਦਿੱਤੀਆਂ। ਉਸ ਤੁਹਾਡੀਆਂ ਗੱਲਾਂ ਨੂੰ ਕਾਊਂਟਰ ਨਹੀਂ ਜਿਹੜਾ ਕੀਤਾ ਜਾ ਸਕਦਾ। ਕਾਊਂਟਰ ਹੈ ਨਹੀਂ।
ਕਿਉਂਕਿ ਸੱਚੀ ਗੱਲ ਜਿਹੜੀ ਹੈ ਜੀ ਉਹ ਸਹੀ ਹੁੰਦੀ ਆ, ਉਹ ਐਕਸੈਪਟ ਕਰ ਲੈਣੀ ਚਾਹੀਦੀ ਹੈ। ਅੱਗੋਂ ਕੋਈ ਆਸ ਜਿਹੜੀ ਹੈ ਜੀ ਨਹੀਂ। ਮੈਂ ਤਾਂ ਜਿਵੇਂ ਪਿਛਲੇ ਕਾਲਰ ਨੇ ਜਿਹੜਾ ਪੁੱਛਿਆ ਸੀਗਾ ਕਿ ਜੇ ਦੁਬਾਰਾ 8 ਲੜਨ, ਮੈਂ ਤਾਂ ਕਹਿੰਦਾ 8 ਨੂੰ ਛੱਡੋ ਜੀ, 20 ਤੇ 20 ਦੁਬਾਰਾ ਜਿਹੜੇ ਜੀ ਉਹ ਲੜਨ ਤੇ ਫਿਰ ਪਤਾ ਲੱਗ ਜਾਏ ਵੀ 2 ਆਉਂਦੀਆਂ ਕਿ 0 ਆਉਂਦੀ ਹੈ ਜੀ। ਦਰਸ਼ਨ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਤੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ, ਕੇਜਰੀਵਾਲ ਦਾ ਆਪਾਂ ਵੇਖੀਏ, ਕੇਜਰੀਵਾਲ ਜਿਵੇਂ ਲੋਕਾਂ ਨੇ ਉਹਦੇ ਤੇ ਵਿਸ਼ਵਾਸ ਕੀਤਾ ਸੀਗਾ ਤੇ ਬੇਹੱਦ ਉਹਨੂੰ ਇਧਰੋਂ ਮਾਇਆ ਵੀ ਗਈ ਤੇ ਲੋਕਾਂ ਨੇ ਉਹਨੂੰ ਉਹਦੀ ਰਿਸਪੈਕਟ ਵੀ ਕੀਤੀ ਤੇ ਜਿਸ ਤਰੀਕੇ ਦੇ ਨਾਲ ਜੋ ਚੋਣਾਂ ਤੋਂ ਬਾਅਦ ਉਹ ਇੱਕ ਵਾਰੀ ਵੀ ਪੰਜਾਬ ਨਹੀਂ ਆਇਆ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਜਾਂ ਜਿਹੜੇ MLA ਜਿੱਤੇ ਆ ਉਹਨਾਂ ਦਾ ਹੌਸਲਾ ਅਫਜ਼ਾਈ ਕਰਨ ਵਾਸਤੇ, ਜੇ ਆਇਆ ਤਾਂ ਚੋਰਾਂ ਵਾਂਗੂ ਆਇਆ ਤੇ ਮੁੜ ਗਿਆ। ਜੇ ਪੰਜਾਬ ਦੇ ਹਿੱਤਾਂ ਦੀ ਆਪਾਂ ਗੱਲ ਕਰ ਲਈਏ, ਪਾਣੀ ਦਾ ਮੁੱਦਾ ਉੱਠਿਆ ਤਾਂ ਉਹਨੇ ਮੂੰਹ ਦੇ ਵਿੱਚ ਘੁੰਗਣੀ ਪਾ ਲਈ। ਇੱਥੇ ਬਿਆਨ ਥੋੜਾ ਜਿਹਾ ਕੁਛ ਹੋਰ ਦੇ ਗਿਆ, ਹਰਿਆਣੇ ਕੁਛ ਹੋਰ ਦਿੰਦਾ, ਦਿੱਲੀ 'ਚ ਜਾ ਕੇ ਹੋਰ ਦਿੰਦਾ। ਜੇ ਆਪਾਂ ਕੇਜਰੀਵਾਲ ਤੇ ਆਪਾਂ ਕਰੀਏ ਨਾ ਵੀ ਕੇਜਰੀਵਾਲ ਪੰਜਾਬ ਦਾ ਸਵਾਰ ਦੂਗਾ, ਮੈਂ ਨਾ ਉਹ ਡੱਕਾ ਨਹੀਂ ਸਵਾਰਨਾ ਪੰਜਾਬ ਦੇ ਹਿੱਤਾਂ ਦਾ। ਉਹਨੂੰ ਕੋਈ ਸਰੋਕਾਰ ਨਹੀਂਗਾ, ਉਹਨੂੰ ਆਪਦੇ ਨਾਲ ਹੈ, ਉਹ ਬਾਣੀਆਂ ਪੁੱਤ ਹੈ। ਹੁਣ ਯਾਰ ਹੋ ਗਿਆ, ਉਹ ਬਿਲਕੁਲ ਯਾਰ ਹੋ ਗਿਆ। ਜਿਹੜਾ ਹਜੇ ਵੀ ਲੋਕ ਉਹਦੇ ਤੇ ਵਿਸ਼ਵਾਸ ਕਰਦੇ ਆ, ਕਹਿੰਦੇ ਵੀ ਉਹ ਕੇਜਰੀਵਾਲ ਐਂ ਕਰਾ ਦੂਗਾ, ਜੇ ਕਰਾ ਦੂਗਾ, ਬਿਲਕੁਲ ਨਹੀਂ ਕਰਾਉਣਾ ਉਹਨੇ। ਇਹਦੇ ਤੇ ਤੁਹਾਡਾ ਕੀ ਵਿਚਾਰ ਆ? ਜੇ ਹੁਣ ਜਿਹੜੀ ਗੱਲ ਤੁਸੀਂ ਕਹਿੰਦੇ ਆ ਬਾਰ-ਬਾਰ ਵੀ ਇਹ ਖੁਦ ਮੁਖਤਿਆਰੀ ਮੰਗਦੇ, ਖੁਦ ਮੁਖਤਿਆਰੀ ਦੂਜੀ ਨਹੀਂ ਮੰਗਦੇ। ਇਹ ਕਹਿੰਦੇ ਵੀ ਜਿਹੜੇ ਪੰਜਾਬ ਦੀ ਲੀਡਰਸ਼ਿਪ ਆ ਆਮ ਆਦਮੀ ਪਾਰਟੀ ਦੀ, ਉਹਨੂੰ ਆਪਦੇ ਫੈਸਲੇ ਆਪ ਕਰਨ ਦਾ ਅਧਿਕਾਰ ਹੋਣਾ ਚਾਹੀਦਾ। ਇਹ ਗੱਲ ਕੋਈ ਮਾੜੀ ਨਹੀਂ, ਜੇ ਮਿਲ ਜੇ ਤਾਂ ਪੰਜਾਬ ਦੇ ਲੋਕ ਆਪਦਾ, ਮੈਂ ਇਹ ਨਹੀਂ ਆਂਦਾ ਵੀ ਇਹ ਪਾਰਟੀ ਬਣਾ ਲੈਣ ਜਾਂ ਅੱਡ ਜਾਂ ਇਹਨਾਂ ਦੀ ਕੋਈ ਧੜਾ ਅੱਡ ਬਣ ਜੇ। ਮੈਂ ਇਹ ਆਣਾ ਵੀ ਜੇ ਸਾਰੇ ਲੀਡਰ ਰਲ ਮਿਲ ਕੇ ਇੱਕ ਹੋ ਜਾਣ ਤੇ ਖੁਦ ਮੁਖਤਿਆਰੀ ਇਹਨਾਂ ਨੂੰ ਮਿਲ ਜੇ, ਆਪਦੇ ਫੈਸਲੇ ਆਪ ਕਰਨ। ਦਿੱਲੀ ਵੱਲ ਇਹਨਾਂ ਦਾ ਕੋਈ ਜਿਹੜੇ ਦਿੱਲੀ ਤੋਂ ਉੱਤੇ ਫਰਮਾਨ ਆਉਂਦੇ ਆ ਉਹ ਇਹਨਾਂ ਲਾਗੂ ਨਾ ਹੋਣ। ਤੁਹਾਡੇ ਇਹਨਾਂ ਬਾਰੇ ਕੀ ਵਿਚਾਰ ਹੈ, ਇਹ ਮੈਂ ਸੁਣਨਾ ਚਾਹੁੰਦਾ। ਥੈਂਕ ਯੂ। ਦੇਖੋ, ਇਸ ਤਰ੍ਹਾਂ ਹੈ ਕਿ ਅਸੀਂ ਬਹੁਤ ਜਲਦੀ ਜਿਹੜਾ ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਨਾ ਜੀ ਕੋਈ ਵੀ ਜਿਹੜੀ ਚੀਜ਼ ਆ ਉਹਦੇ ਤੇ ਵੇਖਾ ਵੇਖੀ ਬਹੁਤ ਛੇਤੀ, ਮਤਲਬ ਕਿ ਜਿਹੜਾ ਉਹ ਫਾਰਵਰਡ ਕਰਨਾ ਜੀ, ਕਈ ਵਾਰੀ ਬਹੁਤਾ ਅੱਧ ਪੜਿਆ ਵੀ ਜਿਹੜਾ ਨਾ ਉਹ ਫਾਰਵਰਡ ਹੋ ਜਾਂਦਾ। ਇੱਥੇ ਇਹਨੇ ਕੀਤਾ ਜੀ WhatsApp ਨੇ ਕਿ ਹੁਣ ਤੁਸੀਂ 5 ਜਾਣਿਆਂ ਤੋਂ ਵੱਧ ਜਿਹੜਾ ਜੀ ਉਹ ਫਾਰਵਰਡ ਨਹੀਂ ਕਰ ਸਕਦੇ, ਭਾਵ ਕਿ ਉਹ ਗੁੱਡ ਮਾਰਨਿੰਗ ਤੇ ਹੁਕਮਨਾਮਾ ਭੇਜਣ ਵਾਲੇ ਉਹ ਤਾਂ ਸਵੇਰ ਨੂੰ ਤੁਹਾਡਾ ਜੀਣਾ ਹਰਾਮ ਕਰ ਦਿੰਦੇ ਆ। ਇਹ ਜਿਹੜਾ ਤੁਸੀਂ ਕਹਿ ਲਓ ਕਿ ਇਹ ਸੋਸ਼ਲ ਮੀਡੀਆ ਜਿਹੜਾ ਹੈ ਜੀ ਉਹਦੇ ਉੱਤੇ ਬੜੀ ਤੇਜ਼ੀ ਦੇ ਨਾਲ ਕਿਸੇ ਨੂੰ ਸ਼ੇਰ, ਫਿਰ ਬੱਬਰ ਸ਼ੇਰ, ਫਿਰ ਚੱਕਦੇ, ਫਿਰ ਉਹਦੇ ਟਰੈਕਟਰਾਂ ਦੇ ਉੱਤੇ ਫੋਟੋਆਂ, ਫਿਰ ਮੋਟਰਸਾਈਕਲਾਂ ਦੇ ਉੱਤੇ ਫੋਟੋਆਂ, ਤੇ ਜਦੋਂ ਜਿਹੜਾ ਜੀ ਉਹ ਤੁਰਦੇ ਆ ਤੇ ਫਿਰ ਉਹਦੇ ਜਿਹੜੇ ਜੀ ਉਹ ਕੱਪੜੇ ਵੀ ਲਾ ਦਿੰਦੇ ਆ। ਆਈ ਥਿੰਕ ਕਿਤੇ ਨਾ ਕਿਤੇ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਵੀ ਪੇਸ਼ੈਂਸ ਤੋਂ ਜਿਹੜਾ ਜੀ ਉਹ ਕੰਮ ਲੈਣ ਦੀ ਜ਼ਰੂਰਤ ਜਿਹੜੀ ਜੀ ਉਹ ਹੈਗੀ ਆ। ਜੇ ਤੁਸੀਂ ਕਹਿੰਦੇ ਹੋ ਕਿ ਸਾਰੇ ਲੀਡਰ ਜਿਹੜੇ ਜੀ ਉਹ ਰਲ ਜਾਣ ਤੇ ਉਹਨਾਂ ਨੂੰ ਫੈਸਲੇ ਲੈਣ ਦਾ ਅਧਿਕਾਰ ਜਿਹੜਾ ਜੀ ਉਹ ਹੋ ਜੇ, ਫਿਰ ਤੁਸੀਂ ਕਹਿੰਦੇ ਹੋ ਕਿ ਜਿਵੇਂ ਤੁਸੀਂ ਜਿਹੜੀ ਗੱਲ ਉਠਾਈ ਹੈ, ਮੈਂ ਤੁਹਾਡੇ ਜਿਹੜਾ ਜੀ ਉਹ ਕਹਿ ਰਿਹਾ ਕਿ ਉਹਦੇ ਤੇ ਇਤਬਾਰ ਨਹੀਂ ਹੁਣ ਕੀਤਾ ਜਾ ਸਕਦਾ। ਚਲੋ ਤੁਹਾਡੀ ਗੱਲ ਨਾਲ ਹੀ ਕਹਿੰਦੀ, ਫਿਰ ਤੁਹਾਨੂੰ ਜਿਹੜੇ ਲੀਡਰ ਨੇ ਉਹਨਾਂ ਨੂੰ ਉਹਦੀ ਪਾਰਟੀ ਦੀ ਕੀ ਜ਼ਰੂਰਤ ਹੈ ਜੀ? ਉਹਨੂੰ ਛੱਡ ਕੇ ਸਾਰੇ ਦੇ ਸਾਰੇ 20 ਦੇ 20 ਜਿਹੜੇ ਆ ਜੀ ਇਹ ਰਲ ਜਾਣ, ਇਕੱਠੇ ਹੋ ਜਾਣ, ਆਪਣੀ ਪਾਰਟੀ ਨਵੀਂ ਬਣਾ ਲੈਣ, ਉਹਦਾ ਚੋਣ ਨਿਸ਼ਾਨ ਵਾਪਸ ਕਰ ਦੇਣ, ਉਹਦੀ ਪਾਰਟੀ ਜਿਹੜੀ ਆ ਜੀ ਉਹ ਵਾਪਸ ਕਰ ਦੇਣ ਤੇ ਫਿਰ ਇੱਥੋਂ ਜਿਹੜਾ ਹਿੱਸਾ ਲੈਣ। ਇਹ ਤਾਂ ਪਾਰਟੀ ਉਹਨਾਂ ਨੇ ਬਣਾਈ ਹੋਈ ਹੈ ਨਾ, ਇਹ ਤਾਂ ਗੱਲ ਤੋਂ ਆਪਾਂ ਇਨਕਾਰ ਨਹੀਂ ਜਿਹੜਾ ਜੀ ਉਹ ਕਰ ਸਕਦੇ। ਟੈਕਨੀਕਲੀ ਪਾਰਟੀ ਉਹਨਾਂ ਦੇ ਕੋਲੇ ਆ, ਉਹ ਇਹ ਟੈਕਨੀਕਲ ਜਿਹੜਾ ਕੰਡਾ ਆ ਉਹ ਸਾਰੇ ਜਾਣੇ ਇਹ ਕੱਢ ਦੇਣ, ਰਲ ਕੇ ਆਪਣੀ ਇੱਕ ਜਿਹੜੀ ਆ ਜੀ ਉਹ ਪਾਰਟੀ ਨਵੀਂ ਖੜੀ ਕਰ ਲੈਣ, ਨਵਾਂ ਚੋਣ ਨਿਸ਼ਾਨ ਲੈ ਲੈਣ ਤੇ ਪੰਜਾਬ ਤਾਂ ਉਹਨਾਂ ਦੇ ਨਾਲ ਹੈਗਾ ਹੀ ਆ ਜੀ। ਫਿਰ ਉਹਦੇ ਵੱਲ ਝਾਕਣ ਦੀ ਕੀ ਲੋੜ ਹੈ? ਉਹਦੀ ਪਾਰਟੀ ਵੱਲ ਝਾਕਣ ਦੀ ਕੀ ਲੋੜ ਹੈ? ਉਹਦੇ ਚੋਣ ਨਿਸ਼ਾਨਾਂ ਵੱਲ ਝਾਕਣ ਦੀ ਕੀ ਲੋੜ ਹੈ ਜੀ? ਸਾਡੇ ਲਾਸਟ ਕਾਲਰ ਨੇ ਗੁਰਜੀਤ। ਸਤਿ ਸ਼੍ਰੀ ਅਕਾਲ ਗੁਰਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਸੁਖਪਾਲ ਖਹਿਰੇ ਨੂੰ ਜਿਹੜਾ ਕੇਜਰੀਵਾਲ ਨੇ ਲਾਇਆ, ਇਹ ਵੀ ਤਾਂ ਇੱਕ ਸਿੱਖਾਂ ਦੇ ਨਾਲ ਧੱਕਾ ਕਰਨ ਵਾਲਾ ਕੰਮ ਨਹੀਂ, ਜਿਹੜਾ ਪੈਰ ਤੇ ਆ ਕੇ ਜਿਹੜਾ ਹੁਣ ਉਹ ਰਿਪੋਰਟਾਂ ਆਉਣੀਆਂ ਸਾਰਾ ਕੁਝ ਹੋਣੀਆਂ ਤਾਂ ਉਹਨੂੰ ਲਾ ਕੇ ਪਰੇ ਮਾਰਿਆ। ਥੈਂਕ ਯੂ ਜੀ। ਆਈ ਥਿੰਕ ਜਿਹੜਾ ਧਰਮ ਦਾ ਨਾਮ ਨਾਲ ਜੋੜ ਦੇਣਾ ਜੀ ਉਹ ਤਾਂ ਨਹੀਂ ਇੱਥੇ ਜਿਹੜੀ ਜੀ ਉਹ ਗੱਲ ਲੱਗਦੀ ਕਿ ਸਿੱਖਾਂ ਦੇ ਨਾਲ ਜਿਹੜਾ ਜੀ ਉਹ ਧੱਕਾ ਹੈ। ਕਿਉਂਕਿ ਜੇ ਆਪਾਂ ਦੇਖਿਆ ਜਾਵੇ ਤਾਂ ਸਿੱਖਾਂ ਨੂੰ ਬਹੁਤ ਸਾਰਿਆਂ ਨੂੰ ਉਹਨੇ ਟਿਕਟਾਂ ਵੀ ਜਿਹੜੀਆਂ ਜੀ ਉਹ ਦਿੱਤੀਆਂ ਨੇ, ਉਹ ਜਿੱਤੇ ਵੀ ਨੇ, ਉਹ MLA ਵੀ ਜਿਹੜੇ ਜੀ ਬਣੇ ਨੇ। ਮੇਰਾ ਖਿਆਲ ਇਹਨੂੰ ਇਹ ਰੰਗਤ ਜਿਹੜੀ ਜੀ ਧਰਮ ਦੀ ਨਾ ਦਿੱਤੀ ਜਾਵੇ ਤਾਂ ਬੈਟਰ ਹੈ। ਸਾਨੂੰ ਹਰ ਜਗ੍ਹਾ ਦੇ ਉੱਤੇ ਇਹ ਜਿਹੜੀ ਧਰਮ ਦੇ ਨਾਮ ਦੀ ਜਿਹੜੀ ਹੈ ਨਾ ਜੀ ਉਹ ਪਤਾ ਨਹੀਂ ਕਿਉਂ ਸਮੈਲ ਕਿਉਂ ਆਉਣ ਜਿਹੜੀ ਜੀ ਉਹ ਲੱਗ ਜਾਂਦੀ ਹੈ। ਇਹ ਇੱਕ ਸਿਆਸੀ ਪਾਰਟੀ ਹੈ ਜੀ ਜਿਹੜੀ ਕਿ ਸਿਆਸਤ ਕਰਦੀ ਹੈ, ਉਹ ਵੋਟਾਂ ਲੋਕਾਂ ਦੀਆਂ ਜਿਹੜੀਆਂ ਜੀ ਉਹ ਲੈਂਦੀ ਹੈ। ਕੋਈ ਇਕੱਲੇ ਸਿੱਖਾਂ ਦੀਆਂ ਨਾਲ ਤਾਂ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਨਹੀਂ ਬਣੇ, ਜਾਂ ਬਾਕੀ ਜਿਹੜੇ MLA ਨੇ ਉਹ ਸਿਰਫ ਸਿੱਖਾਂ ਦੀਆਂ ਵੋਟਾਂ ਨਾਲ ਥੋੜੀ ਬਣੇ ਨੇ। ਬਾਕੀ ਜਿਹੜੀਆਂ
ਕਾਸਟ ਨੇ ਉਹ ਵੀ ਪੰਜਾਬ ਦੇ ਵਿੱਚ ਰਹਿੰਦੀਆਂ ਨੇ। ਨਹੀਂ, ਮੇਰਾ ਖਿਆਲ ਤੁਹਾਡਾ ਸਵਾਲ ਹੀ ਗਲਤ ਹੈ ਜੀ ਇਸ ਮਾਮਲੇ ਦੇ ਤੇ। ਸਿੱਖਾਂ ਨਾਲ ਧੱਕੇ ਵਾਲੀ ਤਾਂ ਕੋਈ ਗੱਲਬਾਤ ਏਡੀ ਨਹੀਂ ਜਿਹੜੀ ਜੀ ਉਹ ਲੱਗਦੀ ਕਿ ਉਹਨਾਂ ਨਾਲ ਧੱਕਾ ਕੀਤਾ ਗਿਆ। ਇਹ ਤਾਂ ਪੋਲੀਟੀਕਲ ਗੇਮ ਆ ਜੀ ਜਿਹੜੀ ਸਾਰੀ ਦੀ ਸਾਰੀ ਚੱਲ ਰਹੀ। ਹਾਂ ਬਿਲਕੁਲ ਜੀ। ਬਾਕੀ ਵੀ ਜਿਹੜੇ ਹੈਗੇ ਆ ਉਹ ਵੀ ਸਿੱਖ ਹੈਗੇ ਆ ਉਹਦੇ ਵਿੱਚ, ਉਹ ਥੋੜ੍ਹਾ ਜਿਹਾ ਕਈ ਵਾਰੀ ਪ੍ਰਚਾਰਿਆ ਵੀ ਗਲਤ ਜਾਂਦਾ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।